ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 8 ਜਨਵਰੀ 2026 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਵੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਾਕਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨਾਲ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ ਤੋਂ ਸਰਦਾਰ ਮਨਜੀਤ ਸਿੰਘ ਨੰਦਾ ਜੀ ਹਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਔਰ ਖਾਲਸਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਜੀਤ ਸਿੰਘ ਨੰਦਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਉੱਤੇ ਬਹੁਤ ਜਲਦੀ ਮੁਸੀਬਤਾਂ ਦਾ ਪਹਾੜ ਜਿਹੜਾ ਉਹ ਡਿੱਗਣ ਵਾਲਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਸੈਨੇਟਰ ਲਿੰਡਜ਼ੀ ਗ੍ਰਾਮ ਦੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਰੂਸ ਦਾ ਤੇਲ ਖਰੀਦਣ ਵਾਲੇ ਮੁਲਕਾਂ ਤੇ 500% ਟੈਰਿਫ ਜਿਹੜਾ ਲਾਇਆ ਜਾਵੇਗਾ। ਸੋ ਇਸ ਬਿੱਲ ਵਿੱਚ 3 ਮੁਲਕਾਂ ਭਾਰਤ ਚੀਨ ਤੇ ਬ੍ਰਾਜ਼ੀਲ ਦਾ ਜ਼ਿਕਰ ਵੀ ਹੈ। ਸੋ ਭਾਰਤ ਲਈ ਇਹ ਝਟਕਾ ਅਸਹਿ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਮਨਜੀਤ ਸਿੰਘ ਨੰਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਵੀ ਲਗਭਗ 2 ਦਹਾਕੇ ਪਹਿਲਾਂ ਜਦੋਂ ਅਸੀਂ ਵਾਸ਼ਿੰਗਟਨ ਦੇ ਵਿੱਚ ਜਿਹੜਾ ਉਹ ਲੌਬੀ ਕਰਦੇ ਸੀ ਉਦੋਂ ਤੋਂ ਹੀ ਸਾਡੇ ਨਾਲ ਸੰਪਰਕ 'ਚ ਨੇ। ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਕਾਮਯਾਬੀ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ, ਫਿਰ ਰੈਸਟੋਰੈਂਟ ਖੋਲ੍ਹਿਆ, ਹੁਣ ਵੀ ਕਾਰੋਬਾਰੀ ਤੌਰ ਦੇ ਉੱਤੇ ਸਕਸੈਸਫੁਲ ਨੇ ਔਰ ਹਮੇਸ਼ਾ ਹੀ ਟੀਵੀ 84 ਦੇ ਨਾਲ ਖਾਲਿਸਤਾਨ ਦੇ ਕੌਜ਼ ਦੇ ਨਾਲ ਲਿਬਰਲੀ ਜਿਹੜਾ ਉਹ ਡੋਨੇਟ ਕਰਦੇ ਰਹੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਸ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਿਹੜਾ ਫੰਡ ਰੇਜ਼ਿੰਗ ਟੀਵੀ 84 ਲਈ ਹੋਇਆ ਉਹਦੇ 'ਚ ਵੀਰ ਮਨਜੀਤ ਸਿੰਘ ਹੋਰਾਂ ਨੇ ਜਿਹੜਾ ਜੈਨਰਸਲੀ ਡੋਨੇਟ ਕੀਤਾ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਆਪਣੇ ਵਿਊਅਰਸ ਨੂੰ ਕਿਉਂਕਿ ਸਾਡੇ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ YouTube ਤੇ ਨੋਟੀਫਿਕੇਸ਼ਨਸ ਵੀ ਬਹੁਤਿਆਂ ਨੂੰ ਨਹੀਂ ਜਾਂਦੀ ਔਰ ਵੈਸੇ ਵੀ ਉਹਨਾਂ ਨੇ ਆਪਣਾ ਕੁਛ ਇਸ ਕਿਸਮ ਦਾ ਉਹਨੂੰ ਜਿਹੜਾ ਕਿਹਾ ਜਾਂਦਾ ਹੈ ਕਿ ਸਿਸਟਮ ਇਸ ਤਰੀਕੇ ਨਾਲ ਸੈੱਟ ਕੀਤਾ ਹੁੰਦਾ ਹੈ ਵੀ ਘੱਟ ਤੋਂ ਘੱਟ ਲੋਕਾਂ ਤੱਕ ਪਹੁੰਚੇ। ਸੋ ਜਿੰਨੇ ਸਾਡੇ ਵਿਊਅਰ ਦੇਖਦੇ ਨੇ ਕਿਉਂਕਿ ਇੱਕ ਜ਼ਮਾਨੇ 'ਚ ਬਹੁਤ ਵੱਡੀ ਗਿਣਤੀ 'ਚ ਲਾਈਵ ਜਿਹੜੇ ਵਿਊਅਰ ਸੀ ਬਟ ਉਹਨਾਂ ਦੀ ਰੈਸਟ੍ਰਿਕਸ਼ਨ ਜਾਂ ਕਈਆਂ ਤੱਕ ਨੋਟੀਫਿਕੇਸ਼ਨ ਨਾ ਹੋਣਾ। ਸੋ ਜਿਹੜੇ ਜੁੜਦੇ ਨੇ ਉਹ ਕਿਉਂਕਿ ਜਦੋਂ ਤੱਕ ਪ੍ਰੋਗਰਾਮ ਐਂਡ ਹੁੰਦਾ ਹੈ 600-700 ਬੰਦਾ ਜਿਹੜਾ ਹੈ ਉਹ ਉਹਦੇ ਨਾਲ ਜੁੜਿਆ ਹੁੰਦਾ ਅਤੇ ਜੇ ਅੱਗੋਂ ਉਹ 1 ਜਾਂ 2 ਨੂੰ ਡਾਇਰੈਕਟਲੀ ਆਪਣੇ ਤੌਰ ਦੇ ਉੱਤੇ ਸ਼ੇਅਰ ਵੀ ਕਰਨ ਔਰ ਉਹਨਾਂ ਰਾਹੀਂ ਪਹੁੰਚਣ ਵੀ ਔਰ ਖੁਦ ਵੀ ਕੋਸ਼ਿਸ਼ ਕਰਨ ਕਿ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਦੇਖਣ ਲਾਈਵ ਵੀ ਔਰ ਬਾਅਦ 'ਚ ਜਿਹਨਾਂ ਤੱਕ ਬਾਅਦ ਤੱਕ ਵੀ ਪਹੁੰਚਦਾ ਹੈ ਉਹਦੇ ਥੱਲੇ ਫਿਰ ਜਿਹੜਾ ਐਲਗੋਰਿਜ਼ਮ ਕੁਛ ਕਿਹਾ ਜਾਂਦਾ ਹੈ ਜਿਹੜਾ ਕਿ ਉਹਨਾਂ ਨੇ ਸੈੱਟ ਕੀਤਾ ਹੁੰਦਾ ਵੀ ਤੁਹਾਡੇ ਤੱਕ ਘੱਟ ਤੋਂ ਘੱਟ ਲੋਕਾਂ ਤੱਕ ਉਹਨੂੰ ਪਹੁੰਚਾਉਣਾ ਹੈ ਉਸ ਨੂੰ ਤੁਸੀਂ ਬ੍ਰੇਕ ਥਰੂ ਕਰ ਸਕਦੇ ਹੋ ਕਿਉਂਕਿ ਇੰਡੀਅਨ ਸਿਸਟਮ ਨੇ ਤਾਂ ਬਲੌਕ ਕੀਤਾ ਹੀ ਹੋਇਆ ਹਰ ਲਿਹਾਜ਼ ਨਾਲ ਔਰ ਇੱਥੇ ਵੀ ਬਾਹਰ ਵੀ ਕਾਫੀ ਇਸ ਕਿਸਮ ਦੀਆਂ ਰੈਸਟ੍ਰਿਕਸ਼ਨਸ ਨੇ। ਸੋ ਜਦੋਂ
ਤੁਸੀਂ ਇਹ ਯਾਦ ਕਰਵਾਉਂਦੇ ਹੋ ਕਿ ਭਾਈ ਇਸ ਨੂੰ ਦੇਖੋ ਵੀ, ਸ਼ੇਅਰ ਕਰੋ, ਲਾਈਕ ਕਰੋ। ਜਦੋਂ ਤੁਸੀਂ ਲਾਈਕ ਵੀ ਕਰਦੇ ਹੋ, ਉਹ ਵੀ ਜਿਹੜਾ ਤੁਹਾਡਾ ਐਲਗੋਰਿਦਮ ਹੈ ਇਹਨਾਂ ਦਾ, ਉਸ 'ਚ ਤੁਹਾਡੇ ਲਈ ਪੋਜ਼ਿਟਿਵਿਟੀ ਹੁੰਦੀ ਹੈ। ਸੋ ਗੱਲ ਹਾਲਾਂ ਕੱਲ੍ਹ ਜਦੋਂ ਅਸੀਂ ਇਸ ਟੌਪਿਕ ਦੇ ਉੱਤੇ ਗੱਲ ਕਰ ਰਹੇ ਸੀ, ਉਦੋਂ ਥੋੜ੍ਹੀ ਬਹੁਤ ਜਾਣਕਾਰੀ ਸਾਡੇ ਕੋਲ ਸੀ ਕਿ ਜਿਹੜਾ ਸੈਨੇਟਰ ਲਿੰਡਜ਼ੀ ਗ੍ਰੈਹਮ, ਇਹ ਬੜਾ ਬਜ਼ੁਰਗ ਹੈ ਸੈਨੇਟਰ, ਪਰ ਬੜਾ ਚਹੇਤਾ ਵੀ ਹੈ ਪ੍ਰੈਜ਼ੀਡੈਂਟ ਟਰੰਪ ਦਾ। ਔਰ ਜਿਹੜੀ ਗੁਫ਼ਤਗੂ 에ਅਰ ਫੋਰਸ 1 ਦੇ ਉੱਤੇ ਟਰੰਪ ਨੇ ਕੀਤੀ ਸੀ, ਜਿਹਦੇ 'ਚ ਕਿ ਲਿੰਡਜ਼ੀ ਗ੍ਰੈਹਮ ਹੀ ਸੀ ਜਿਹਨੇ ਇਹ ਕਿਹਾ ਸੀ ਕਿ ਵੀ ਮੈਂ ਜਦੋਂ ਵਿਨੇ ਕੁਆਤੜਾ ਇੰਡੀਅਨ ਐਂਬੈਸਡਰ ਜਿਹੜਾ ਅਮਰੀਕਾ 'ਚ ਹੈ, ਉਹਨੂੰ ਪਿਛਲੇ ਮਹੀਨੇ ਮਿਲਿਆ 2 ਦਸੰਬਰ ਨੂੰ, ਉਹਦੇ ਘਰ ਦੇ ਵਿੱਚ ਜਿਹੜਾ ਉਹਨੇ ਇਕੱਠ ਰੱਖਿਆ ਹੋਇਆ ਸੀ, ਤਾਂ ਉਹਨੇ ਕਿਹਾ ਵੀ ਜਿੰਨੀ ਦੇਰ ਉਹ ਮੇਰੇ ਨਾਲ ਗੱਲ ਕਰਦਾ ਰਿਹਾ, ਉਹ ਮੈਨੂੰ ਇਹੀ ਕਹਿੰਦਾ ਰਿਹਾ ਕਿ ਜੀ ਦੇਖੋ ਅਸੀਂ ਹੁਣ ਰਸ਼ੀਅਨ ਆਇਲ ਜਿਹੜਾ ਹੈ ਉਹ ਬਹੁਤ ਘੱਟ ਕਰ ਦਿੱਤਾ ਹੈ, ਔਰ ਅਸੀਂ ਸਾਡੇ ਤੋਂ ਜਿਹੜੀਆਂ ਨੇ ਟੈਰਿਫਸ ਹਟਾਈਆਂ ਜਾਣ। ਹਾਲਾਂਕਿ ਇੰਡੀਅਨ ਮੀਡੀਆ ਐਕਸਪਰਟਸ ਨੇ ਜਾਂ ਉਹਨਾਂ ਦੇ ਦੂਸਰੇ ਜਿਹੜੇ ਲੋਕ ਨੇ, ਉਹਨਾਂ ਨੇ ਇਸ 'ਤੇ ਇਤਰਾਜ਼ ਵੀ ਕੀਤਾ। ਉਹਨਾਂ ਨੇ ਕਿਹਾ ਜੀ ਦੇਖੋ, ਜਿਹੜੀ ਐਂਬੈਸਡਰ ਔਰ ਪੋਲੀਟੀਸ਼ੀਅਨ ਦੀ ਗੁਫ਼ਤਗੂ ਹੁੰਦੀ ਹੈ ਉਹ ਇੱਕ ਕੌਨਫੀਡੈਂਸ਼ੀਅਲ ਹੁੰਦੀ ਹੈ, ਅਤੇ ਲਿੰਡਜ਼ੀ ਗ੍ਰੈਹਮ ਨੇ ਤਾਂ ਸਾਰਾ ਭਾਂਡਾ ਹੀ ਫੋੜ ਦਿੱਤਾ ਹੈ, ਔਰ ਇਹ ਬਿਲਕੁਲ ਅਨਐਥੀਕਲ ਹੈ, ਅਨਵਾਈਜ਼ ਹੈ, ਅਨਪਾਰਲੀਮੈਂਟਰੀ ਹੈ, ਬ੍ਰੀਚ ਆਫ ਟਰਸਟ ਹੈ। ਉਹਨਾਂ ਨੇ ਇਹਨੂੰ ਇਸ ਐਂਗਲ ਤੋਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਈਵਨ ਉਹ ਇਹ ਗੱਲ ਕਰ ਹੀ ਰਿਹਾ ਸੀ, ਹੋ ਸਕਦਾ ਇਸ ਤੋਂ ਵੀ ਅਗਲੀ ਗੱਲ ਉਹਨਾਂ ਨੇ ਕੀ ਕਹਿਣੀ ਸੀ, ਤੇ ਟਰੰਪ ਨੇ ਕਿਉਂਕਿ ਜਿਹੜੇ ਬਹੁਤੇ ਸਮਝਦੇ ਸੀ ਅੱਜ ਤੋਂ, ਜਦੋਂ ਟਰੰਪ ਨੇ ਆਉਂਦਿਆਂ ਹੀ ਜਨਵਰੀ ਮਹੀਨੇ ਤੋਂ ਆਪਣੇ ਐਕਸ਼ਨ ਇੱਧਰ ਉੱਧਰ ਸ਼ੁਰੂ ਕੀਤੇ, ਤਾਂ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਵੀ ਇਹ ਅੱਧੀ ਰਾਤ ਨੂੰ ਉੱਠਦਾ ਹੈ, ਸੋਸ਼ਲ ਨੈਟਵਰਕ ਦੇ ਉੱਤੇ, ਸੋਸ਼ਲ ਪਲੇਟਫਾਰਮ ਦੇ ਉੱਤੇ ਆਪਣਾ ਲਿਖਦਾ, ਫਿਰ ਸੌਂ ਜਾਂਦਾ ਹੈ, ਕੋਈ ਪਤਾ ਨਹੀਂ ਕਿੱਧਰ। ਹੁਣ ਜਦੋਂ ਆਲਮੋਸਟ 1 ਸਾਲ ਪੂਰਾ ਹੋ ਗਿਆ, ਔਰ ਜਿਹੜਾ ਸਾਰਾ ਟਰੰਪ ਮੈਪ ਸੀ, ਜਿਸ ਅੰਦਾਜ਼ ਦੇ ਵਿੱਚ ਟਰੰਪ ਨੇ ਆਪਣੀ ਟੈਰਿਫ ਵਾਰਫੇਅਰ ਔਰ ਜਿਹੜਾ ਲੇਟੈਸਟ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਕਿਡਨੈਪ ਕਰਕੇ ਲਿਆ ਕੇ ਨਿਊਯਾਰਕ ਖੜਾ ਕਰਨਾ ਹੈ, ਕੋਲੰਬੀਆ ਵਾਲਿਆਂ ਨੂੰ ਵਾਰਨਿੰਗ, ਔਰ ਨਾਲ ਦੀ ਨਾਲ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਟਰੰਪ ਨੂੰ ਫੋਨ ਕਰਕੇ 1 ਘੰਟੇ ਦੀ ਲਗਭਗ ਗੁਫ਼ਤਗੂ ਹੋਈ ਹੈ, ਔਰ ਉਸ ਤੋਂ ਬਾਅਦ ਟਰੰਪ ਦੀ ਟੋਨ ਬਦਲੀ ਹੈ। ਉਹਨੇ ਕਿਹਾ ਜੀ ਉਹਨੂੰ ਅਸੀਂ ਜਿਹੜਾ ਬਹੁਤ ਜਲਦੀ ਇਨਵਾਈਟ ਕਰਾਂਗੇ ਵਾਈਟ ਹਾਊਸ। ਸੋ ਜ਼ਾਹਰ ਹੈ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਫਾਲਨ ਇਨ ਲਾਈਨ। ਸੋ ਉਹਨੂੰ ਜਿਹੜਾ, ਔਰ ਸੈਕੰਡਲੀ ਆਲਰੇਡੀ ਜਿਹੜਾ ਮਾਰਕੋ ਰੂਬੀਓ ਦਾ ਕਿਊਬਾ ਨੂੰ ਵੀ ਕਹਿਣਾ ਕਿ ਵੀ ਹੁਣ ਕਿਊਬਾ ਦੀ ਵੀ ਸ਼ਾਮਤ ਆਏਗੀ ਇਸੇ ਤਰ੍ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਝਟਕੇ, ਔਰ ਇਹ ਆਪਰੇਸ਼ਨ ਹਾਲਾਂਕਿ ਇਸ ਦੇ ਉੱਤੇ ਖੰਡਨ ਮੰਡਨ ਸਾਰੇ ਪਾਸੇ ਚੱਲ ਰਿਹਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਸਵਿਫਟਲੀ ਔਰ ਜਿੰਨਾ ਘੱਟ ਬਲੱਡ ਸ਼ੈਡ ਕਰਕੇ, ਹਾਲਾਂ ਜਿਹੜੀਆਂ ਵੈਨਜ਼ੂਏਲਨ ਅਥਾਰਟੀਜ਼ ਨੇ 80 ਤੋਂ 100 ਤੱਕ ਦੀਆਂ ਡੈਥਸ ਦੀ ਗੱਲ ਕੀਤੀ ਹੈ, ਪਰ ਜਿਸ ਲੈਵਲ ਦੇ ਉੱਤੇ ਜਿੰਨੀ ਕੁ ਪ੍ਰੋਵੋਕੇਸ਼ਨ ਔਰ ਜਿਸ ਲੈਵਲ ਦੇ ਉੱਤੇ ਹੀਟ ਜਨਰੇਟ ਹੋਈ ਸੀ, ਲੇਕਿਨ 2-2.5 ਘੰਟੇ ਦੇ ਵਿੱਚ ਇਸ ਐਕਸ਼ਨ ਦੇ ਨਾਲ ਜਿਹੜਾ ਵੈਸਟਰਨ ਹੈਮੀਸਫੀਅਰ, ਜਿਹਨੂੰ ਆਲਰੇਡੀ ਆਪਣਾ ਸਫੀਅਰ ਆਫ ਇਨਫਲੂਐਂਸ ਅਮਰੀਕਾ ਕਹਿੰਦਾ ਸੀ, ਜਿਹਨੂੰ ਅਸੀਂ ਮੌਨਰੋ ਡਾਕਟਰੀਨ 1823 ਦੇ ਨਾਲ ਜੋੜ ਕੇ ਗੱਲ ਕਰਦੇ ਹਾਂ ਕਿ ਬਈ ਉਹ ਮੌਨਰੋ ਡਾਕਟਰੀਨ ਵਾਪਸ ਆ ਰਹੀ ਹੈ, ਔਰ ਗਲੋਬਲ ਵਰਲਡ ਐਜ਼ ਏ ਗਲੋਬਲ ਵਿਲੇਜ ਦਾ ਕਨਸੈਪਟ ਖਤਮ ਹੋ ਕੇ ਨਿਊ ਵਰਲਡ ਆਰਡਰ ਆ ਰਿਹਾ। ਸੋ ਇੱਕ ਝਟਕੇ ਦੇ ਨਾਲ ਹੀ ਜਿਹੜਾ ਇਸ ਕੈਰੀਬੀਅਨ ਕੰਟਰੀਜ਼ ਵੀ ਦੇ ਹੈਵ ਫਾਲਨ ਇਨ ਲਾਈਨ। ਜਿਹੜਾ ਇਹ ਸੀ ਕਿ ਜੀ ਉੱਥੇ ਤਾਂ ਚਾਈਨਾ ਦੇ ਐਕਸਪਰਟ ਬੈਠੇ ਹੋਏ ਨੇ, ਚਾਈਨਾ ਕਿੰਨਾ ਆਇਲ ਬਾਏ ਕਰਦਾ ਹੈ, ਹਥਿਆਰ ਵੀ ਵੈਨਜ਼ੂਏਲਾ, ਚਾਈਨਾ ਔਰ ਰਸ਼ੀਆ ਦੇ ਲੈਂਦਾ, ਲੇਕਿਨ ਇਹ ਇੰਨਾ ਸਵਿਫਟ ਐਕਸ਼ਨ ਹੋਇਆ ਕਿ ਈਵਨ ਜੇ ਚਾਈਨੀਜ਼ ਜਾਂ ਰਸ਼ੀਅਨ ਇੰਟੈਲੀਜੈਂਸ ਵੀ ਅਰਾਊਂਡ ਸੀ, ਈਵਨ ਉਹ ਵੀ ਇਸ ਨੂੰ ਭਾਂਪ ਨਹੀਂ ਸਕੇ ਕੀ ਹੋਇਆ। ਔਰ ਨਤੀਜੇ ਦੇ ਤੌਰ 'ਤੇ ਜਿਹੜੀ ਮਿਲਟਰੀ ਸੁਪੀਰੀਓਰਿਟੀ ਹੈ ਕੱਲੀ ਵੈਸਟਰਨ ਹੈਮੀਸਫੀਅਰ 'ਚ ਨਹੀਂ, ਓਵਰਆਲ ਟਰੰਪ ਦੀ, ਉਹ ਆਪਣੇ ਢੰਗ ਨਾਲ ਅਮਰੀਕਾ ਦੇ ਜਿਹੜੀ ਹੈ ਉਹ ਐਸਟੈਬਲਿਸ਼ ਹੋਈ ਹੈ। ਔਰ ਉਸ ਤੋਂ ਫੌਰਨ ਬਾਅਦ ਗ੍ਰੀਨਲੈਂਡ ਉਹ ਲੈਂਡ ਐਕਵਾਇਰ ਕਰਨ ਦਾ ਫਿਰ ਵਿੱਚ ਹੀ ਇਹ ਵੀ ਗੱਲ ਕਹਿ ਦਿੱਤੀ ਜਾਂਦੀ ਵੀ ਉਹਨੂੰ ਖਰੀਦਣ ਦਾ ਡੈਨਮਾਰਕ ਤੋਂ। ਉਹਦੀ ਸਾਰੀ 50,000 ਪਾਪੂਲੇਸ਼ਨ ਹੈ, ਏਰੀਆ ਬਹੁਤ ਵੱਡਾ ਹੈ, ਪਰ ਇਹ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਆਪਣੇ ਉਸ ਸਟਰੀਮ 'ਚ ਵੀ। ਸੋ ਹੁਣ ਤੱਕ ਜੇ ਪ੍ਰੈਜ਼ੀਡੈਂਟ ਟਰੰਪ ਦਾ ਹੀ ਗੱਲ ਜਾਂ ਫਿਗਰ ਨੂੰ ਮੰਨੀਏ ਤਾਂ ਜਿਹੜੀ ਈਵਨ ਟੈਰਿਫ ਜਿਹੜੀ ਵਾਰਫੇਅਰ ਉਸ ਨੇ ਸ਼ੁਰੂ ਕੀਤੀ, ਉਹਦੇ ਕਹਿਣ ਮੁਤਾਬਕ $600 ਬਿਲੀਅਨ ਤੋਂ ਜ਼ਿਆਦਾ ਜਿਹੜਾ ਹੈ ਉਹ
ਇਸ ਦੇ ਵਿੱਚ ਅਮਾਉਂਟ ਇਕੱਠਾ ਹੋਇਆ। ਕਿੰਨਾ ਠੀਕ ਹੈ ਕਿੰਨਾ ਨਹੀਂ ਸਾਨੂੰ ਨਹੀਂ ਪਤਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਹੀ ਹੌਲੀ ਹੌਲੀ ਫਾਲਨ ਇਨ ਲਾਈਨ ਨੇ। ਯੂਰਪੀਅਨ ਯੂਨੀਅਨ ਨੇ ਤਾਂ ਉਹਨਾਂ ਦੇ ਨਾਲ ਹੋ ਗਿਆ ਐਗਰੀਮੈਂਟ, ਭਾਰਤ ਵਿੱਚ ਫਸਿਆ ਹੋਇਆ ਔਰ ਬਾਕੀ ਵੀ ਕੈਨੇਡਾ ਦੇ ਨਾਲ ਵੀ ਭਾਵੇਂ ਕੁਝ ਹੋਇਆ ਕੁਝ ਨਹੀਂ ਹੋਇਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਨੈਸ਼ਨਲ ਇੰਟਰਸਟ ਨੂੰ ਜਿਹੜਾ ਉਹ ਸਾਹਮਣੇ ਰੱਖਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਯੀਲਡ ਨਹੀਂ ਕੀਤਾ। ਔਰ ਇਸ ਸਾਰੇ ਚੋਂ ਇੱਕ ਗੱਲ ਕਈਆਂ ਨੂੰ ਅਪਵਾਦ ਵੀ ਲੱਗਦੀ ਹੈ, ਹਾਲਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਸੀ ਕਿ ਨੋ ਨਿਊ ਵਾਰ, ਐਜ਼ ਏ ਪੀਸ ਪ੍ਰੈਜ਼ੀਡੈਂਟ ਉਹ ਆਪਣਾ ਇਮੇਜ ਬਣਾਉਣਾ ਚਾਹੁੰਦੇ ਨੇ। ਲੇਕਿਨ ਨਾਲ ਦੀ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਾਰੇ ਚੋਂ ਜਿਹੜਾ ਡਿਫੈਂਸ ਬਜਟ ਹੈ ਅਮਰੀਕਾ ਦਾ, ਉਹ ਕਿਸ ਹੱਦ ਤੱਕ 2026 ਦੇ ਵਿੱਚ ਇਹਨੂੰ ਵਧਾ ਕੇ ਜਿਹੜਾ ਹੈ ਉਹ $901 ਬਿਲੀਅਨ ਇਹ ਕਰ ਦਿੱਤਾ ਗਿਆ। ਔਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ ਹੁਣ ਸਾਡੇ ਕੋਲ ਬਹੁਤ ਪੈਸਾ ਆ ਗਿਆ ਟੈਰਿਫ ਦਾ, ਅਸੀਂ ਅਰਾਊਂਡ ਦਾ ਗਲੋਬ ਸਟਰੋਂਗ ਹੋਣਾ ਹੈ, ਫਿਊਚਰ ਜਿਹੜਾ ਉਹ ਆਰਮੀ ਨਾਲ ਜੁੜਿਆ ਹੋਇਆ ਹੈ। ਔਰ ਇਹ ਜਿਹੜਾ $901 ਬਿਲੀਅਨ 2026 ਲਈ ਹੈ, 2027 ਦੇ ਵਿੱਚ ਟਰੰਪ ਨੇ ਜਿਹੜਾ 1.5 ਟ੍ਰਿਲੀਅਨ ਜਿਹੜਾ ਉਹ ਬਜਟ ਰੱਖਣ ਦਾ ਐਲਾਨ ਕਰਤਾ ਕਿ ਵੀ 1.5 ਟ੍ਰਿਲੀਅਨ। ਜਦੋਂ ਅਸੀਂ 1.5 ਟ੍ਰਿਲੀਅਨ ਕਰਦੇ ਹਾਂ ਤਾਂ ਇੰਡੀਅਨ ਇਕਨੋਮੀ ਦਾ ਅੱਧਾ ਹੈ ਇਕੱਲਾ। ਔਰ ਇਹ ਜਿੰਨੇ ਬਹੁਤ ਸਾਰੇ ਦੁਨੀਆ ਦੇ ਮੁਲਕ ਨੇ ਉਹਨਾਂ ਦੇ ਬਜਟ ਨਾਲੋਂ ਕਈ ਗੁਣਾ ਜ਼ਿਆਦਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਵਕਤ ਜਿਹੜਾ ਹੁਣ ਬੜੇ ਡੇਂਜਰਸ ਟਾਈਮ ਹੈ ਔਰ ਅਸੀਂ ਜਿਹੜਾ ਇਸ ਬਜਟ ਨੂੰ ਇੱਥੋਂ ਤੱਕ ਲੈ ਜਾਵਾਂਗੇ। ਔਰ ਇਸ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਅਮਰੀਕਾ ਦੇ ਡਿਫੈਂਸ ਕੰਟਰੈਕਟਰ ਨੇ ਉਹਨਾਂ ਨੂੰ ਵੀ ਇਹ ਵਾਰਨ ਕੀਤਾ ਕਿ ਵੀ ਤੁਸੀਂ, ਔਰ ਕਿਉਂਕਿ ਜਿਹੜਾ ਆਲਰੇਡੀ ਡਿਫੈਂਸ ਡਿਪਾਰਟਮੈਂਟ ਹੈ ਉਹਨੂੰ ਡਿਪਾਰਟਮੈਂਟ ਆਫ ਵਾਰ ਡਿਕਲੇਅਰ ਕੀਤਾ ਹੋਇਆ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਖਾਸ ਤੌਰ 'ਤੇ ਜਿਵੇਂ ਰੇਥਿਓਨ ਹੈ ਜਿਹੜੇ ਡਿਫੈਂਸ ਦੇ ਇਕਵਿਪਮੈਂਟ ਵਗੈਰਾ ਸਪਲਾਈ ਕਰਦੇ ਨੇ, ਉਹਨੂੰ ਵੀ ਵਾਰਨ ਕੀਤਾ ਕਿ ਯੂਨਾਈਟਡ ਸਟੇਟਸ ਗੌਰਮੈਂਟ ਨੇ ਕਿ ਵੀ ਜੇ ਤੁਸੀਂ ਐਡੀਸ਼ਨਲ ਜਿਹੜਾ ਸਟਾਕ ਬਾਈ ਬੈਕ ਵਗੈਰਾ 'ਚ ਆਪਣਾ ਵਕਤ ਜ਼ਾਇਆ ਔਰ ਪੈਸਾ ਜ਼ਾਇਆ ਕਰਦੇ ਹੋ ਟੈਨਸ ਆਫ ਬਿਲੀਅਨਸ ਆਫ ਡਾਲਰਸ, ਔਰ ਜਿਹੜੀ ਡਿਲੀਵਰੀ ਹੁੰਦੀ ਹੈ ਡਿਫੈਂਸ ਇਕਵਿਪਮੈਂਟ ਦੀ ਉਹ ਪ੍ਰੋਪਰ ਨਹੀਂ ਹੁੰਦੀ, ਜੇ ਇਵੇਂ ਹੋਇਆ ਤੇ ਅਸੀਂ ਤੁਹਾਡਾ ਕੰਟਰੈਕਟ ਵੀ ਕੈਂਸਲ ਕਰਾਂਗੇ। ਸੋ ਮਤਲਬ ਇੱਕੋ ਵੇਲੇ ਕਈਆਂ ਨੂੰ ਝਟਕੇ ਦੇਣ ਦੀ ਲਾਈਨ ਹੈ। ਔਰ ਈਵਨ ਇਹ ਜਿਹੜੀਆਂ ਡਿਫੈਂਸ ਇਕਵਿਪਮੈਂਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਜਿਹੜਾ ਝਟਕਿਆਂ ਦਾ ਨਤੀਜਾ ਹੈ ਕਿ ਵਾਲ ਸਟਰੀਟ ਦੇ ਮੁਤਾਬਕ ਜਿਹੜੇ 3 ਵੱਡੀਆਂ ਇਹਨਾਂ ਦੀਆਂ ਸਪਲਾਇਰ ਕੰਪਨੀਆਂ ਨੇ ਉਹਨਾਂ ਦੇ ਸ਼ੇਅਰ ਬਹੁਤ ਬੁਰੀ ਤਰ੍ਹਾਂ ਮਾਰਕੀਟ 'ਚ ਡਿੱਗੇ ਨੇ। ਜਿਵੇਂ ਨਾਰਥਰੋਪ ਗ੍ਰਮਨ ਉਹਨਾਂ ਦਾ 5.5% ਡਿੱਗਿਆ ਸ਼ੇਅਰ। ਲੋਕਹੀਡ ਮਾਰਟਨ ਉਹਨਾਂ ਦਾ 4.8% ਸ਼ੇਅਰ ਡਿੱਗੇ ਨੇ। RTX ਕਾਰਪੋਰੇਸ਼ਨ ਤੇ ਉਹਨਾਂ ਦੀ ਜਿਹੜੀ ਪੇਰੈਂਟ ਕੰਪਨੀ ਜਿਹਨੂੰ ਵਾਰਨ ਕੀਤਾ ਰੇਥਿਓਨ, ਉਹਨਾਂ ਦੇ 2.5% ਜਿਹੜੇ ਨੇ ਸ਼ੇਅਰ ਡਿੱਗੇ ਨੇ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਬਿਲਕੁਲ, ਔਰ ਇਹ ਸਾਰੇ ਦੇ ਬਾਵਜੂਦ ਜੋ ਵੈਨਜ਼ੂਏਲਾ ਦੇ ਵਿੱਚ ਐਕਸ਼ਨ ਹੋਇਆ, ਲੇਕਿਨ ਹਾਲਾਂਕਿ ਉਸ ਨੂੰ ਕਿਡਨੈਪਿੰਗ ਵੀ ਕਿਹਾ ਜਾ ਰਿਹਾ ਹੈ, ਵਾਰ ਵੀ ਹੈ, ਹਾਲਾਂ ਸੈਨੇਟ ਨੇ ਇਹ ਕੀਤਾ ਹੈ ਕਿ ਵੀ ਕਿਉਂਕਿ ਅਮਰੀਕਨ ਸਿਸਟਮ ਦੇ ਵਿੱਚ ਇੱਕ ਬੈਲੈਂਸ ਰਿਹਾ, ਬੈਲੈਂਸ ਆਫ ਪਾਵਰਸ ਜਿਹਨੂੰ ਕਿਹਾ ਜਾਂਦਾ ਹੈ ਕਿ ਭਾਈ ਲੈਜਿਸਲੇਚਰ ਬੇਸ਼ੱਕ ਪ੍ਰੈਜ਼ੀਡੈਂਟ ਕੋਲ ਇੰਤਹਾ ਜਿਹੜੀ ਹੈ ਜਾਂ ਬੇਇੰਤਹਾ ਜਿਹਨੂੰ ਕਿਹਾ ਜਾਏ ਪਾਵਰਸ ਨੇ, ਲੇਕਿਨ ਬੈਲੈਂਸ ਹੈ। ਔਰ ਕਿਸੇ ਵੀ ਮੁਲਕ ਦੇ ਖਿਲਾਫ ਜਿਹੜੀ ਜੰਗ ਦੀ ਡੈਕਲੇਰੇਸ਼ਨ ਹੈ ਉਹ ਕਾਂਗਰਸ ਵੱਲੋਂ ਕੀਤੀ ਜਾਂਦੀ। ਜਦੋਂ ਕਾਂਗਰਸ ਅਸੀਂ ਕਹਿੰਦੇ ਹਾਂ ਇਹਦਾ ਮਤਲਬ ਹਾਊਸ ਆਫ ਰਿਪਰੈਜ਼ੈਂਟੇਟਿਵ ਔਰ ਸੈਨੇਟ ਦੋਨੋਂ ਹੁੰਦਾ ਹੈ। ਲੇਕਿਨ ਜੋ ਕੁਛ ਇੱਕ ਸਾਲ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਹੈ ਬਿਲਕੁਲ ਕਾਂਗਰਸ ਔਰ ਦੂਸਰੇ ਨੂੰ ਵੀ ਇਗਨੋਰ ਕੀਤਾ। ਔਰ ਇਹੀ ਕਾਰਨ ਹੈ ਕਿ ਇਸ ਮੁੱਦੇ ਦੇ ਉੱਤੇ ਈਵਨ 6 ਰਿਪਬਲਿਕਨ ਜਿਹੜੇ ਸੈਨੇਟਰ ਨੇ ਉਹ ਉਹਨਾਂ ਨੇ ਦੂਸਰੇ ਪਾਸੇ ਜਾ ਕੇ ਵੋਟ ਕੀਤਾ। ਪਰ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਵੀ ਕੌਣ ਕੀ ਕਰ ਰਿਹਾ ਹੈ। ਔਰ ਇਸ ਵੇਲੇ ਇੱਕੋ ਹੀ ਫੋਕਸ ਦੇ ਉੱਤੇ ਕਿ ਵੀ ਜੀ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਜੋ ਚੀਜ਼ ਉਹਨਾਂ ਨੂੰ ਲੱਗਦੀ ਹੈ ਕਿ ਵੀ ਅਮਰੀਕਾ ਦੇ ਹਿੱਤ 'ਚ। ਔਰ ਇਸ ਦੇ ਨਾਲ ਇਸ ਤੋਂ ਪਹਿਲਾਂ ਕਿ ਮੈਂ ਇਸ ਟੈਰਿਫ ਬਿੱਲ ਦੀ ਗੱਲ ਕਰਾਂ ਜਿਹਦੇ ਥੱਲੇ 500% ਦਾ ਜਿਹੜਾ ਕੁਹਾੜਾ ਹੈ ਉਹ ਚੱਲਣ ਵਾਲਾ ਹੈ, ਖਾਸ ਤੌਰ 'ਤੇ ਭਾਰਤ ਇਸ ਦਾ ਪਹਿਲਾਂ ਵੀ ਸਭ ਤੋਂ ਜ਼ਿਆਦਾ ਟੈਰਿਫ ਭਾਰਤ ਦੇ ਉੱਤੇ ਨੇ। ਚੀਨ ਨਾਲ ਤਾਂ ਜੇ ਨੈਗੋਸ਼ੀਏਸ਼ਨ ਚੱਲ ਰਹੀ ਹੈ, ਭਾਰਤ ਦੇ ਉੱਤੇ 25% ਟੈਰਿਫ ਹੈ, 25% ਜੁਰਮਾਨਾ ਹੈ ਕਿ ਵੀ ਤੁਸੀਂ ਰੂਸ ਦਾ ਆਇਲ ਬਾਏ ਕਰਦੇ ਹੋ। ਸੋ ਆਲਰੇਡੀ ਜਿੱਥੇ 50% ਕਰ ਰਹੇ ਹੁਣ ਇਹ 50% ਜਿਹੜਾ 500% ਹੋਣ ਜਾ ਰਿਹਾ। ਦੂਸਰੇ ਪਾਸੇ ਜਿਹੜਾ ਇੱਕ ਵੱਡਾ ਝਟਕਾ ਪ੍ਰੈਜ਼ੀਡੈਂਟ ਟਰੰਪ ਨੇ
ਯੂਨਾਈਟਿਡ ਨੇਸ਼ਨਸ ਔਰ ਉਸ ਨਾਲ ਐਫੀਲੀਏਟ ਔਰ ਈਵਨ ਕਲਾਈਮੇਟ ਨਾਲ ਐਫੀਲੀਏਟ ਆਰਗੇਨਾਈਜੇਸ਼ਨਸ ਨੂੰ ਦਿੱਤਾ ਹੈ। 66 ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਤੋਂ ਅਮਰੀਕਾ ਨੇ ਆਪਣੇ ਆਪ ਨੂੰ ਵਿਦਡਰਾ ਕਰ ਲਿਆ। ਜਦੋਂ ਅਮਰੀਕਾ ਦਾ ਵਿਦਡਰਾ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇਹ ਅਮਰੀਕਨ ਫੰਡਿੰਗ ਦੇ ਨਾਲ ਹੀ ਚੱਲਦੀਆਂ ਨੇ। ਔਰ ਇਹ ਮੇਨ ਖਬਰ ਹੈ ਇਹਨਾਂ ਦੀ ਐਸੋਸੀਏਟਿਡ ਪ੍ਰੈਸ ਦੀ, US to exit 66 international organizations as Trump further retreats from global cooperation। ਔਰ ਇਸ ਦੇ ਵਿੱਚ most of the targets are UN related agencies, commissions and advisory panels that focus on climate, labor and other issues that the Trump administration has categorized as catering to diversity and woke initiatives। ਇਹ woke ਅੱਜ ਕੱਲ੍ਹ ਇੱਕ derogatory word ਹੈ ਜਿਹੜੇ ਲੈਫਟਿਸਟ ਜਾਂ ਦੂਸਰੇ ਕਿਸਮ ਦੇ ਜਾਂ ਜਿਹਨੂੰ ਜੈਨ ਜ਼ੀ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਨੂੰ ਵੋਕ ਕਹਿ ਕੇ ਇਹ ਹੁੰਦਾ ਜੀ ਇਹ ਫੰਡਿੰਗ ਉਧਰ ਨੂੰ ਜਾ ਰਹੀ ਹੈ। ਸੋ ਇਸੇ ਤਰ੍ਹਾਂ ਔਰ ਇਹ ਆਪਣੇ ਆਪ ਦੇ ਵਿੱਚ ਇਹ ਕਾਫੀ ਡੀਟੇਲ ਹੈ ਔਰ ਇਹਦੇ 'ਚ ਇੱਕ ਵੱਡੀ ਜਿਹੜੀ ਬਾਡੀ ਜਿਸ ਨੂੰ ਇੰਡੀਆ ਜਿਹੜਾ ਲੀਡ ਕਰ ਰਿਹਾ ਸੀ ISA ਉਹ ਵੀ ਉਹਦੇ 'ਚੋਂ ਵੀ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਅਮਰੀਕਾ ਨੇ। ਹੁਣ ਅਸੀਂ ਗੱਲ ਕਰਦੇ ਹਾਂ ਲਿੰਡਸੀ ਗ੍ਰੈਮ ਜਿਹੜਾ ਸੀਨੀਅਰ ਸੈਨੇਟਰ ਔਰ ਕਿਉਂਕਿ ਅਮਰੀਕਾ ਦੇ 100 ਸੈਨੇਟਰ ਨੇ ਆਲਰੇਡੀ ਇਹ ਬਿੱਲ ਜਿਹੜਾ ਕਿ 500% ਐਕਸਟਰਾ ਟੈਰਿਫ ਦਾ ਹੈ ਇਹਨੂੰ 80 ਸੈਨੇਟਰਾਂ ਨੇ ਕੋ ਸਪਾਂਸਰ ਕੀਤਾ। ਸੋ ਜ਼ਾਹਰ ਹੈ ਅਗਲੇ ਵੀਕ ਮੰਡੇ ਜਾਂ ਟਿਊਜ਼ਡੇ ਜਦੋਂ ਇਹ ਸਬਜੈਕਟ ਟੂ ਵੋਟ ਹੋਣਾ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਵੀ ਸੈਨੇਟਰ ਹੋ ਸਕਦਾ ਹੈ ਡੈਮੋਕ੍ਰੈਟਾਂ 'ਚੋਂ ਕੋਈ ਜਿਹੜੇ ਨੇ ਥੋੜ੍ਹੇ ਬਹੁਤ ਡਾਈਸੈਂਟ ਕਰਨ, ਪਰ ਇਸ ਵੇਲੇ ਪੈਟਰੀਓਟਿਜ਼ਮ ਦੇ ਨਾਂ ਥੱਲੇ, ਨੈਸ਼ਨਲਿਜ਼ਮ ਦੇ ਨਾਂ ਥੱਲੇ, ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਂ ਥੱਲੇ ਜਿਹੜੀ ਇੱਕ ਵੇਵ ਚੱਲੀ ਹੈ ਹੁਣ ਜੇ 80 ਦੇ ਸਪਾਂਸਰ ਕੋ ਸਪਾਂਸਰ ਨੇ ਤੇ ਜ਼ਾਹਰ ਹੈ ਵੀ ਰਿਪਬਲਿਕਨਾਂ ਕੋਲ ਤਾਂ 50-52 ਹੀ ਨੇ ਆਲਰੇਡੀ, ਡੈਮੋਕ੍ਰੈਟ 30 ਦੇ ਕਰੀਬ ਜਿਹੜੇ ਨੇ ਉਹ ਸਪਾਂਸਰਸ ਦੇ ਵਿੱਚ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹਦੇ ਤੇ ਕੋਈ ਬਹੁਤ ਜ਼ਿਆਦਾ ਡਾਈਸੈਂਟ ਹੋਏਗਾ, ਇਹਨੇ ਪਾਸ ਹੋਣਾ ਹੀ ਹੋਣਾ। ਔਰ ਇਹ ਪਾਸ ਹੋਣ ਤੋਂ ਬਾਅਦ ਕਿਉਂਕਿ ਬੀਤੇ ਕੱਲ੍ਹ ਜਦੋਂ ਅਸੀਂ ਪ੍ਰੋਗਰਾਮ 'ਚ ਸਾਡੇ ਕੋਲ ਥੋੜ੍ਹੀ ਜਿਹੀ ਜਾਣਕਾਰੀ ਆਈ ਸੀ ਕਿ ਉਹਨੂੰ ਗ੍ਰੀਨ ਲਾਈਟ ਦੇ ਦਿੱਤੀ ਹੈ ਟਰੰਪ ਨੇ, ਅੱਜ ਦੀ ਕਲੈਰਿਟੀ ਹੈ। ਔਰ ਹੁਣ ਦੂਸਰੇ ਪਾਸੇ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜਾ ਅਮਰੀਕਾ ਨੇ ਭਾਰਤ ਦੇ ਵਿੱਚ ਆਪਣਾ ਐਂਬੈਸਡਰ ਜਿਹਨੂੰ ਲਾਇਆ, ਐਂਬੈਸਡਰ ਡੈਜ਼ਿਗਨੇਟ ਸਰਜੀਓ ਗੌਰ, ਜਿਹਦੇ ਜ਼ਿੰਮੇ ਸਾਊਥ ਏਸ਼ੀਆ ਵੀ ਔਰ ਸੈਂਟਰਲ ਏਸ਼ੀਆ ਦਾ ਵੀ ਡਾਇਰੈਕਟ ਬਰੀਫਿੰਗ ਦਾ ਰਾਈਟ ਵੀ ਉਹਨੂੰ ਦਿੱਤਾ ਹੈ। ਉਹਨੇ 12 ਜਨਵਰੀ ਨੂੰ ਟੇਕ ਓਵਰ ਕਰਨਾ ਹੈ ਦਿੱਲੀ ਦੇ ਔਰ ਉਹਦੇ ਤੋਂ ਠੀਕ ਪਹਿਲੇ ਇਹ ਜਿਹੜਾ ਐਂਬੈਸਡਰ ਡੈਜ਼ਿਗਨੇਟ ਹੈ ਸਰਜੀਓ ਗੌਰ, ਉਹਨੇ ਵੀ ਇਹ ਕਿਹਾ ਕਿ ਵੀ ਇੰਡੀਆ ਨੇ ਜਿਹੜਾ ਰਸ਼ੀਅਨ ਆਇਲ ਇੰਪੋਰਟ ਹੈ ਉਸ ਨੂੰ ਬੰਦ ਕਰਾਉਣਾ ਹੀ ਮੇਰੀ ਟੌਪ ਪ੍ਰਾਇੋਰਟੀ ਹੈ। ਸੋ ਦੋਨੋਂ ਪਾਸੇ ਟਾਈਮਿੰਗ ਨਜ਼ਰ ਆ ਰਹੀ ਹੈ। ਅੱਜ ਅਸੀਂ 8 ਜਨਵਰੀ ਨੂੰ ਗੱਲ ਕਰ ਰਹੇ ਹਾਂ ਤੇ ਇੱਧਰ ਜਦੋਂ US ਸੈਨੇਟ ਔਰ ਕਾਂਗਰਸ ਇਹ ਬਿੱਲ ਪਾਸ ਕਰੇਗੀ ਔਰ ਜ਼ਾਹਰ ਹੈ ਟਰੰਪ ਦੀ ਗ੍ਰੀਨ ਲਾਈਟ ਦਾ ਮਤਲਬ ਹੈ ਕਿ ਉਹਨੇ ਸਾਈਨ ਕਰਕੇ ਉਹ ਸਟਿਕ ਟਰੰਪ ਦੇ ਹੱਥ 'ਚ ਆ ਜਾਏਗੀ, ਜਿਹੜੀ ਕਿ ਉਸ ਨੇ ਜਦੋਂ 에ਅਰਫੋਰਸ 1 ਦੇ ਵਿੱਚ ਸੈਨੇਟਰ ਲਿੰਡਸੀ ਗ੍ਰੈਮ ਨੂੰ ਇੰਟਰਪਟ ਕਰਕੇ ਵੀ ਇਹ ਕਿਹਾ ਮੋਦੀ ਮਾਈ ਫਰੈਂਡ ਉਹ ਆਇਆ ਔਰ ਬਾਅਦ 'ਚ ਉਹਨੇ ਈਵਨ ਕੈਨੇਡੀ ਸੈਂਟਰ 'ਚ ਜਿਹੜੇ GOP ਉਹਨਾਂ ਦੇ ਉਹਦੇ 'ਚ ਵੀ ਕਿਹਾ ਕਿ ਜੀ ਮੋਦੀ ਨੇ ਆ ਕੇ ਜਿਹੜਾ ਗੇਟ ਕਰੈਸ਼ ਹੀ ਕੀਤਾ ਹੈ ਜਿਸ ਨੂੰ ਤੁਸੀਂ ਗੇਟ ਕਰੈਸ਼ ਕੇ ਵੀ ਉਹਨੇ ਕਿਹਾ ਜਿਵੇਂ ਮੈਂ ਤਾਂ ਉਹਨੂੰ ਪੂਰੇ ਉਹਦੀ ਜਿਹੜੀ ਹੈ ਮਿਮਿਕਰੀ ਕੀਤੀ। ਹੁਣ ਇਸ ਖਬਰ ਦੇ ਮੁਤਾਬਕ ਵੀ ਇਸ ਵੇਲੇ ਜਦੋਂ ਕਿ 500% ਟੈਰਿਫ ਵਾਲਾ ਬਿੱਲ ਵੀ ਆ ਰਿਹਾ ਔਰ ਪ੍ਰੈਜ਼ੀਡੈਂਟ ਟਰੰਪ ਵਿਦਡਰਾਜ਼ ਫਰੋਮ ਇੰਡੀਆ ਲੈਡ ISA ਔਰ ਇਹ ਖਬਰ ਸਾਰੇ ਇਸ ਵੇਲੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਡਿਸਕਸ਼ਨ ਦੇ ਵਿੱਚ ਹੈ ਕਿ ਵੀ ਇਹ ਜਿਹੜੀ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹਨੂੰ ਇੰਡੀਆ ਲੀਡ ਕਰਦਾ ਸੀ ISA US ਦੀ ਬਾਡੀ ਹੈ ਉਹਦੇ 'ਚੋਂ ਵੀ ਆਪਣੇ ਆਪ ਨੂੰ ਅਮਰੀਕਾ ਨੇ ਵਿਦਡਰਾ ਕਰ ਲਿਆ। ਔਰ ਮਿਸਟਰ ਸਰਜੀਓ ਗੌਰ ਨੇ ਤਾਂ ਬਿਲਕੁਲ ਇਹ ਕਿਹਾ ਕਿ ਵੀ ਮੇਰੀ ਜਿਹੜਾ ਉਹ ਸਪੈਸ਼ਲ ਇਹ ਪ੍ਰਾਇੋਰਟੀ ਇਹ ਹੈ ਕਿ ਵੀ ਇੰਡੀਆ ਨੂੰ ਰਸ਼ੀਅਨ ਆਇਲ ਲੈਣ ਤੋਂ ਰੋਕਣਾ। ਔਰ ਇਹ ਮਿਸਟਰ ਸਰਜੀਓ ਗੌਰ ਸਪੈਸ਼ਲ ਇਨਵਾਏ ਨੇ ਸਾਊਥ ਤੇ ਸੈਂਟਰਲ ਏਸ਼ੀਆ ਦੇ ਵਿੱਚ ਵੀ। ਔਰ ਇਕੱਲਾ ਇਹੀ ਨਹੀਂ, ਜਦੋਂ ਇਹ ਸਾਰਾ ਚੱਲ ਰਿਹਾ ਹੈ ਇੱਕ ਪਾਸੇ ਐਸ ਜੈ ਸ਼ੰਕਰ ਜਾਂ ਮੋਦੀ ਜਾਂ ਦੂਜੇ ਤੀਜੇ ਨੇ ਪਿੱਛੇ ਪੁਤਿਨ ਨੂੰ ਸੱਦ ਕੇ ਜਿਵੇਂ ਮੋਦੀ ਨੇ ਪੂਰੀ ਉਹ ਪੋਪ ਲੀਲਾ ਜਿਹੀ ਕੀਤੀ ਕਿ ਜੀ ਉਹਦੀ ਗੱਡੀ 'ਚ ਬਹਿ ਗਿਆ, ਜਿਵੇਂ ਪੁਤਿਨ ਉਹਨੂੰ ਉਹਦੇ 'ਚ ਬੀਜਿੰਗ ਦੇ ਵਿੱਚ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ। ਹੁਣ ਇਹ ਜਦੋਂ
ਇੰਡੀਆ ਦੀ ਕਿ ਵੀ ਇੰਡੀਆ ਨੇ ਆਲਰੇਡੀ ਸਰੈਂਡਰ ਕਰਤਾ ਅਮਰੀਕਾ ਸਾਹਮਣੇ, ਘੱਟ ਆਇਲ ਬਾਏ ਕਰ ਰਿਹਾ ਹੈ। ਅਮਰੀਕਾ ਦਾ ਐਂਬੈਸਡਰ ਕਹਿ ਰਿਹਾ ਹੈ ਉਹ ਸੈਨੇਟਰ ਨੂੰ, ਔਰ ਇਹੀ ਹੁਣ ਐਸ ਜੈ ਸ਼ੰਕਰ ਯੂਰਪ 'ਚ ਬੈਠਾ ਹੈ, ਉਹਨਾਂ ਨੂੰ ਇਹ ਲੱਗਦਾ ਵੀ ਅਮਰੀਕਾ ਦੇ ਹੱਥੋਂ ਗਿਆ, ਯੂਰਪੀਅਨ ਯੂਨੀਅਨ ਦੇ ਨਾਲ ਡੀਲ ਜਿਹੜੀ ਹੈ ਉਹ ਸਾਈਨ ਹੋਈ ਹੈ ਔਰ ਫਰਦਰ। ਔਰ ਉੱਥੇ ਜੁਆਇੰਟ ਪ੍ਰੈਸ ਕਾਨਫਰੰਸ ਸੀ ਪੈਰਿਸ ਦੇ ਵਿੱਚ, ਜਿਹਦੇ ਵਿੱਚ ਪੋਲੈਂਡ ਦਾ ਫੋਰਨ ਮਿਨਿਸਟਰ ਰੈਡਸਲੋ ਸਿਕੋਰਸਕੀ ਵੀ ਸੀ, ਔਰ ਉਹਨੇ ਰੈਡਸਲੋ ਸਿਕੋਰਸਕੀ ਨੇ ਕਿਹਾ ਕਿ ਵੀ ਹੀ ਐਕਸਪ੍ਰੈਸ ਸੈਟਿਸਫੈਕਸ਼ਨ that India has reduced its oil imports from Russia during a joint press appearance with External Affairs Minister S. Jaishankar and Foreign Ministers of France and Germany. इस प्रेस कॉन्फ्रेंस च फ्रांस, जर्मनी और पोलैंड दे फॉरेन मिनिस्टर सी, और उहदे च उन्हें रशियन फॉरेन मिनिस्टर ने कहा relations between European Union and strategic partners such as India are very important to us, and I express my satisfaction regarding the reduction of import of Russian oil to India because this is financing the war machine of Russian President Putin. Mr. Sikorsky in remarks, Mr. Jaishankar, who spoke directly after him, did not contradict. ਹੁਣ ਮਤਲਬ ਇਹ ਹੈ ਕਿਉਂਕਿ ਜਿਹੜੀਆਂ 500% ਟੈਰਿਫ ਵਾਲਾ ਇੱਥੇ ਬਿੱਲ ਆ ਰਿਹਾ ਹੈ, ਯੂਰਪੀਅਨ ਯੂਨੀਅਨ ਦੀ ਤਲਵਾਰ ਵੀ ਤਾਂ ਇੰਡੀਆ ਦੇ ਸਿਰ ਤੇ ਲਟਕ ਰਹੀ ਹੈ ਕਿ ਵੀ ਤੁਸੀਂ ਫਿਊਲ ਕਰ ਰਹੇ ਹੋ ਪੁਤਿਨ ਦੀ ਵਾਰ ਮਸ਼ੀਨਰੀ ਨੂੰ। ਔਰ ਉੱਥੇ ਜਿਹੜਾ ਅਦਰਵਾਈਜ਼ ਅਜੇ ਇੱਕ ਦਿਨ ਪਹਿਲਾਂ ਲਗਜ਼ਮਬਰਗ ਦੇ ਵਿੱਚ ਐਸ ਜੈ ਸ਼ੰਕਰ ਕਹਿ ਰਿਹਾ ਸੀ ਵੈਸਟ ਵਾਲੇ ਸਾਨੂੰ ਜਿਹੜੇ ਨੇ ਉਹ ਖੁਦ ਹਿਪੋਕਰੇਟ ਨੇ ਔਰ ਸਾਨੂੰ ਸਲਾਹਾਂ ਦੇ ਰਹੇ ਨੇ, ਦੇਖੋ ਖੁਦ ਇੰਨੀ ਗੈਸ ਉੱਥੋਂ ਮੰਗਵਾਉਂਦੇ ਨੇ ਔਰ ਇੰਨਾ ਜਿਹੜਾ ਉਹਨਾਂ ਨੂੰ ਇੰਨੀ ਉਹਨਾਂ ਨਾਲ ਬਿਜ਼ਨਸ ਡੀਲ ਕਰ ਰਹੇ ਨੇ ਗੈਸ ਦੇ ਮਾਮਲੇ। ਪਰ ਇੱਥੇ ਤਿੰਨੋਂ ਹੀ ਮੁਲਕਾਂ ਦੇ ਫੋਰਨ ਮਿਨਿਸਟਰ ਨੇ ਔਰ ਪੋਲੈਂਡ ਵਾਲਾ ਕਹਿ ਰਿਹਾ ਵੀ ਬਹੁਤ ਚੰਗਾ ਹੈ ਤੁਸੀਂ ਕੀਤਾ, ਔਰ ਉੱਥੇ ਇਹਦੇ ਜੰਮੂ 'ਚੋਂ ਆਵਾਜ਼ ਨਹੀਂ ਨਿਕਲਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇਨ ਦਾ ਐਂਡ ਆਫ ਦਾ ਡੇ ਭਾਰਤ ਜਿੰਨਾ ਮਰਜ਼ੀ ਦਮਗਜ਼ੇ ਮਾਰੇ, ਆਲਰੇਡੀ ਫਿਗਰਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਭਾਈ ਉਹਨਾਂ ਦੀ ਕਿੰਨੀ ਜਿਹੜੀ ਹੈ ਉਹ ਐਕਸਪੋਰਟ ਘਟ ਗਈ ਹੈ, ਕਿੰਨੀ ਇੰਪੋਰਟ ਵਧੀ ਹੈ, ਕਿੰਨੇ ਬਿਲੀਅਨ ਡਾਲਰ ਰਿਜ਼ਰਵ ਬੈਂਕ ਨੂੰ ਹੁਣ ਇਹ ਹੈ ਕਿ ਰੁਪਈਆ ਜਿਹੜਾ ਡਾਲਰ ਦੇ ਮੁਕਾਬਲੇ 90 ਦੇ ਉੱਤੇ ਹੀ ਅੜਿਆ ਰਿਹਾ, 90 ਤੋਂ ਵੀ ਅੱਗੇ ਨਾ ਜਾਏ, ਉਹਨੂੰ ਰੋਕਣ ਦੇ ਲਈ ਐਕਸਟਰਾ ਮਨੀ ਪਾ ਰਹੇ ਨੇ। ਪਰ ਅਲਟੀਮੇਟਲੀ ਉਹਨਾਂ ਦੀ ਔਰਨਾਮੈਂਟ ਇੰਡਸਟਰੀ ਹੋਏ, ਉਹਨਾਂ ਦੇ ਹੋਰ ਜਿਹੜੀਆਂ ਐਕਸਪੋਰਟ ਨਾਲ ਰਿਲੇਟਡ ਨੇ, ਅਜੇ ਤਾਂ ਐਗਰੀਕਲਚਰ ਦੇ ਮਾਮਲੇ 'ਚ ਕੀ ਹੋਣਾ ਹੈ, ਇਹ ਸਾਰਾ ਪਾਰਟ ਹੈ। ਸੋ ਕੁੱਲ ਮਿਲਾ ਕੇ ਇਹ ਜਿਹਨੂੰ ਭਾਰਤ ਵਾਲੇ ਸਮਝਦੇ ਸੀ ਕਿ ਭਾਈ ਅਸੀਂ ਬਹੁਤ ਸਮਾਰਟ, ਔਰ ਸਭ ਤੋਂ ਪਹਿਲਾਂ ਜਿਹੜੀ ਟ੍ਰੇਡ ਡੀਲ ਅਮਰੀਕਾ ਦੇ ਨਾਲ ਨੈਗੋਸ਼ੀਏਟ ਸ਼ੁਰੂ ਕੀਤੀ ਉਹ ਇੰਡੀਆ ਨੇ ਕੀਤੀ ਫਰਵਰੀ ਦੇ ਮਹੀਨੇ। ਸੋ ਕੁੱਲ ਮਿਲਾ ਕੇ ਸਾਡੇ ਨੁਕਤਾ ਨਿਗਾਹ ਤੋਂ, ਸਿੱਖ ਨੁਕਤਾ ਨਿਗਾਹ ਤੋਂ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਹੁਣ ਉਹਦੇ ਕੋਲ ਕੋਈ ਚੋਇਸ ਨਹੀਂ ਬਚਣੀ ਹੈ ਕਿ ਉਹ ਜਾਂ ਜਿਹਨੂੰ ਹੁੰਦਾ ਹੈ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਵੀ ਜਾਂ ਮੋਮ ਹੋ ਜਾਂ ਪੱਥਰ ਹੋ। ਹੁਣ ਰੂਸ ਔਰ ਅਮਰੀਕਾ ਜਾਂ ਰੂਸ ਔਰ ਵੈਸਟਰਨ ਬਲੌਕ ਦੇ ਵਿੱਚੋਂ ਭਾਰਤ ਨੂੰ ਜਿਹੜਾ ਇੱਕ ਰਾਹ ਚੁਣਨਾ ਪਏਗਾ। ਫਸੇ ਹੋਏ ਨੇ ਬੁਰੀ ਤਰ੍ਹਾਂ, ਔਰ ਜਿਹੜਾ ਉਹ ਮੋਦੀ ਦਾ ਸਿਰ ਤਾਂ ਉਹੀ ਮਾਰ ਮਾਰ ਕੇ ਜੁੱਤੀਆਂ ਇਹਨੇ ਪੋਲਾ ਕੀਤਾ ਸਿਰ, ਤਾਂ ਉਹ ਜਿਵੇਂ ਇਹਨਾਂ ਦਾ ਹੀ ਅਖਾਣ ਹੈ ਕਿ ਵੀ ਸਿਰ ਮੁੰਡਾਇਆ ਔਰ ਓਲੇ ਪੜੇ, ਨਹੀਂ ਵੀ ਉਹ ਸਿਰ ਤਾਂ ਜੁੱਤੀਆਂ ਦੇ ਨਾਲ ਵਾਲ ਉਡਾਏ ਹੋਏ ਸੀ, ਹੁਣ ਅਸਮਾਨ ਤੋਂ ਇਹ 500% ਟੈਰਿਫ ਦੇ ਜਿਹੜੇ ਉਹ ਓਲੇ ਨੇ ਗੜੇ ਨੇ ਇਹ ਵੀ ਪੈਣੇ ਸ਼ੁਰੂ ਹੋ ਗਏ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत का विदेश मंत्री एस जयशंकर अजकल यूरोप के दौरे ते है और एस जयशंकर का कहना है कि भारत ते यूरोप विच साझा नाल दुनिया विच आर्थिक ते सियासी स्टेबिलिटी आ सकती है। सो व्यूअर्स इवें जापदा है कि अमरीका का झंबिया भारत हुण ਵਪਾਰਕ ਹਿੱਤਾਂ ਲਈ यूरोपीयन यूनियन ਤੇ ਚੀਨ ਦੇ ਪਿੱਛੇ ਲੁਕ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਨੇ ਜਨਵਰੀ 2025 ਦੇ ਵਿੱਚ ਸਹੁੰ ਚੁੱਕੀ। ਹੁਣ ਜਨਵਰੀ ਦਾ 1 ਵੀਕ ਗੁਜ਼ਰ ਚੁੱਕਾ ਹੈ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਜਦੋਂ ਪ੍ਰਧਾਨ ਮੰਤਰੀ ਜਿਹੜਾ ਇਲੈਕਟਿਡ ਹੈੱਡ ਹੈ, ਉਸ ਦੀ ਹਿਊਮਿਲੇਸ਼ਨ ਜਾਂ ਉਸ ਨੂੰ ਨੀਵਾਂ ਦਿਖਾਇਆ ਜਾਂਦਾ ਤਾਂ ਇਹ ਸਾਰੇ ਮੁਲਕ ਦੇ ਲਈ ਸ਼ਰਮ ਦੀ ਗੱਲ ਹੁੰਦੀ ਹੈ। ਸੋ ਇਸ ਸਭ ਦੇ ਬਾਵਜੂਦ ਜਿਹੜਾ ਉਹਨਾਂ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਸਟੇਟਮੈਂਟ, ਭਾਵੇਂ ਉਹ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਹੋਏ, ਮੋਦੀ ਜਾਂ ਐਸ ਜੈਸ਼ੰਕਰ ਵੱਲੋਂ, ਨਾ ਅਮਰੀਕਾ ਦਾ ਨਾਂ, ਨਾ ਟਰੰਪ ਦਾ ਨਾਂ, ਨਾ ਉਹ ਇਹ ਕਹਿਣ ਦੀ ਜ਼ਰੂਰਤ ਕਰਦੇ ਨੇ ਕਿ ਵੀ ਜੋ ਟਰੰਪ ਕਹਿ ਰਿਹਾ ਉਹ ਝੂਠ ਹੈ। ਹਾਂ, 60 ਤੋਂ ਜ਼ਿਆਦਾ ਵਾਰ ਤਾਂ ਆਪਰੇਸ਼ਨ ਸੰਦੂਰ ਨੂੰ ਜਿਹੜਾ ਰੁਕਵਾਉਣ ਦਾ, ਸੀਜ਼ਫਾਇਰ ਕਰਵਾਉਣ ਦੀ ਗੱਲ ਟਰੰਪ ਨੇ ਕੀਤੀ। ਇਸ ਤੋਂ ਇਲਾਵਾ ਲਗਾਤਾਰਤਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ 2-3 ਦਿਨ ਦੇ ਵਿੱਚ ਹੀ 에ਅਰਫੋਰਸ 1 ਦੇ ਮੌਕੇ ਦੇ ਉੱਤੇ ਵੀ, ਫਿਰ ਜਿਹੜੇ ਰਿਪਬਲਿਕਨ ਇਕੱਠ ਕੈਨੇਡੀ ਸੈਂਟਰ 'ਚ ਹੋਇਆ ਉਹਦੇ 'ਚ ਵੀ ਮੋਦੀ ਦੀ ਮਿਮਿਕਰੀ ਵੀ ਕੀਤੀ ਔਰ ਖ਼ਾਸ ਤੌਰ 'ਤੇ ਜਿਹੜੀ ਗੇਟ ਕ੍ਰੈਸ਼ ਦੀ ਗੱਲ ਕੀਤੀ ਕਿ ਜੀ ਉਹ ਆਇਆ ਮੇਰੇ ਕੋਲ ਕਿ ਕੀ ਸਰ ਮੈਂ ਜਿਹੜਾ ਉਹ ਗੱਲ ਕਰ ਸਕਦਾ ਹੈ। ਔਰ ਫਿਰ ਇਸ ਦੇ ਉੱਤੇ ਹੁਣ ਗੱਲ ਜਿਹੜੀਆਂ ਤਾਂ ਗੈਰਤਮੰਦ ਅਤੇ ਅਣਖੀ ਕੌਮਾਂ ਹੁੰਦੀਆਂ ਨੇ ਜਾਂ ਇੰਡੀਵਿਜੂਅਲ ਹੁੰਦੇ ਨੇ ਜਾਂ ਮੁਲਕ ਹੁੰਦੇ ਨੇ, ਉਹ ਤਾਂ ਜਿਹੜੀ ਉਸ ਸਾਰੇ ਪਿੱਛੇ ਲੁਕੀ ਹੋਈ ਭਾਵਨਾ ਹੈ ਉਸ ਨੂੰ ਸਮਝਦਿਆਂ ਰਿਸਪੌਂਡ ਕਰਦੇ ਨੇ। ਪਰ ਇਹ ਤੁਸੀਂ ਇਹਨਾਂ ਨੂੰ ਬ੍ਰਾਹਮਣਵਾਦੀਆਂ ਦੀ ਜਿਹੜੀ ਹੈ ਉਹ ਦੁਸ਼ਟਤਾ ਕਹੋ, ਨੀਚਤਾ ਕਹੋ, ਜਾਂ ਕਈ ਇਹਨੂੰ ਸਮਾਰਟਨੈਸ ਵੀ ਕਹਿ ਸਕਦੇ ਨੇ ਕਿ ਦੇਖੋ ਜੀ ਇਹ ਸਿੱਧੇ ਦਾੜ ਦੇ ਥੱਲੇ ਨਹੀਂ ਆ ਰਹੇ। ਦਾੜ ਦੇ ਥੱਲੇ ਤਾਂ ਕੀ ਆਉਣਾ, ਉਹ ਤਾਂ ਚੱਬ ਕੇ ਜਿਹੜਾ ਚਗਲ ਕੇ ਸੁੱਟ ਕੇ ਫਿਰ ਜਿਹੜਾ ਉਹਨਾਂ ਨੂੰ ਜਿਹੜਾ ਨੀਵਾਂ ਦਿਖਾ ਰਹੇ ਨੇ। ਔਰ ਉੱਥੇ ਡਿਬੇਟ ਕੀ ਹੈ, ਤੁਸੀਂ ਉਹਨਾਂ ਦੀ ਆਫੀਸ਼ੀਅਲ ਜਿਹੜੀ ਹੈ ਇੱਕ ਡਿਸਕਸ਼ਨ 'ਚ ਜਾਂ ਉਹਨਾਂ ਦੇ ਮੀਡੀਆ ਹਾਈਲਾਈਟ ਹੈ, ਮੋਦੀ ਯੂਜ਼ਿਸ ਡਿਪਲੋਮੈਟਿਕ ਆਨਰੀਫਿਕ ਐਕਸੈਲੈਂਸੀ ਨਾਟ ਸਰ। ਹੁਣ ਪ੍ਰਾਈਮ ਮਿਨਿਸਟਰ ਆਫਿਸ ਜਾਂ ਦੂਸਰਿਆਂ ਵੱਲੋਂ ਤਾਂ ਕੋਈ ਡਾਇਰੈਕਟ ਸਟੇਟਮੈਂਟ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਨਾ ਟਰੰਪ ਨੇ ਕਿਹਾ ਕਿ ਜੀ ਮੋਦੀ ਨੇ ਸਰ ਕਿਹਾ ਹੈ, ਨਹੀਂ ਇਹ ਮੋਦੀ ਸਰ ਨਹੀਂ ਕਹਿੰਦਾ ਹੁੰਦਾ, ਉਹ ਹਿਜ਼ ਐਕਸੈਲੈਂਸੀ ਕਹਿੰਦਾ। ਤੁਸੀਂ ਦੱਸੋ ਕਿ ਹਰਦੂ ਲਾਹਨਤ ਤੇ ਫਿਟੇ ਮੂੰਹ ਕਹੇ ਜੀ, ਨਹੀਂ ਜਿਹੜਾ ਉਹ ਹਰਦੂ ਲਾਹਨਤ ਕਿਹਾ ਸੀ, ਫਿਟੇ ਮੂੰਹ ਨਹੀਂ ਸੀ ਕਿਹਾ। ਹੁਣ ਮਤਲਬ ਤਾਂ ਜਿਹੜਾ ਹੈ ਵੀ ਟਰੰਪ ਦਾ ਇਹ ਕਹਿਣਾ, ਜਾਂ ਜਿਵੇਂ ਸੈਨੇਟਰ ਲਿੰਡਸੀ ਗ੍ਰੈਮ ਨੇ ਇੰਡੀਅਨ ਐਂਬੈਸਡਰ ਦੇ ਤਰਲਿਆਂ ਦੀ ਗੱਲ ਕੀਤੀ, ਦੇਖੋ ਜੀ ਅਸੀਂ ਤਾਂ ਰੂਸ ਤੋਂ ਤੇਲ ਘਟਾ ਦਿੱਤਾ, ਹੁਣੇ ਤੁਸੀਂ ਸਾਡਾ ਟੈਰਿਫ ਜਿਹੜਾ ਉਹ ਘਟਵਾ ਦਿਓ, ਜਾਂ ਜਿਹੜਾ ਜੁਰਮਾਨਾ 25% ਸਾਨੂੰ ਰਸ਼ੀਅਨ ਆਇਲ ਬਾਏ ਕਰਨ 'ਤੇ ਲੱਗਾ ਹੋਇਆ ਘੱਟ, ਉਹਦੀ ਗੱਲ ਦੀ ਥਾਂ ਕਹਿ ਰਹੇ ਨੇ ਨਹੀਂ ਮੋਦੀ ਨੇ ਆਫੀਸ਼ੀਅਲ ਕਹਿ ਰਹੇ ਨੇ ਕਿ ਮੋਦੀ ਨੇ ਸਰ ਨਹੀਂ ਕਿਹਾ ਹੋਣਾ, ਹਿਜ਼ ਐਕਸੈਲੈਂਸੀ ਕਿਹਾ ਹੋਣਾ।
ਉਹ ਟਰੰਪ ਕਹਿ ਰਿਹਾ ਕਿ ਆ ਕੇ ਮੇਰੇ ਕੋਲ, ਕਿ ਪਹਿਲਾਂ ਤਾਂ ਉਹਨੇ ਕਿਹਾ ਵੀ ਮੈਂ ਮਿਲ ਸਕਦਾ, ਇਹਦਾ ਮਤਲਬ ਗੇਟ ਕਰੈਸ਼ ਹੈ। ਫਿਰ ਵਿਦ ਆਲ ਜਿਹੜਾ ਉਹ ਓਬੀਡੀਐਂਸ ਦੇ ਨਾਲ ਉਹ ਕਹਿ ਰਿਹਾ, ਉਹ ਕਹਿੰਦਾ ਗੱਲ ਕਰੋ। ਫਿਰ ਉਹ ਕਹਿ ਰਹੇ ਨਹੀਂ ਉਹ ਜਿਹੜਾ ਟਰੰਪ ਨੇ ਕਿਹਾ ਵੀ 68 ਅਪਾਚੀ ਇੰਡੀਆ ਨੇ ਖਰੀਦੇ, ਉਹ ਤਾਂ ਜਿਹੜਾ ਉਹ ਓਬਾਮਾ ਦੇ ਵੇਲੇ ਆਰਡਰ ਸੀ, ਫਿਰ ਇਹਨੇ 27 ਉਦੋਂ ਆ ਗਏ ਸੀ, ਫਿਰ ਹੁਣ ਇਹਨੇ ਆ ਗਏ। ਗੱਲ ਬੜੀ ਸਿੱਧੀ ਹੈ ਵੀ ਜਾਂ ਤਾਂ ਆਫੀਸ਼ੀਅਲ ਪ੍ਰਾਈਮ ਮਿਨਿਸਟਰ ਆਫਿਸ ਡਿਕਲੇਅਰ ਕਰੇ ਕਿ ਵੀ ਟਰੰਪ ਇਜ਼ ਲਾਈਂਗ, ਔਰ ਇਹ ਗੱਲ ਈਵਨ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਕਹੀ ਸੀ। ਉਹਨੇ ਕਿਹਾ ਮੋਦੀ ਅਸੀਂ ਤੇਰੇ ਤੋਂ ਕੁਛ ਨਹੀਂ ਐਕਸਪੈਕਟ, ਤੂੰ ਜੇ ਕਹਿੰਦੇ ਆ ਕਿ ਵੀ ਇਹ ਖਲੋ ਕੇ ਕਹਿ ਦੇ ਕਿ ਜੋ ਟਰੰਪ ਕਹਿ ਰਿਹਾ ਉਹ ਝੂਠ ਹੈ ਤੇ ਠੀਕ ਵਰਜਨ ਹੈ, ਲੇਕਿਨ ਕਹਿਣਾ ਕਿਨੇ, ਕਿਉਂਕਿ ਉੱਥੇ ਤਾਂ ਬਿਲਕੁਲ ਲੰਮੇ ਪਏ ਹੋਏ ਨੇ, ਨੈਸ਼ਨਲ ਇੰਟਰਸਟ ਵੇਚੇ ਹੋਏ ਨੇ। ਹੁਣ ਅਡਾਨੀ ਦਾ ਕੀ ਕੀਤਾ ਹੋਇਆ, ਅੰਬਾਨੀ ਦਾ ਕੀ ਕੀਤਾ, ਹੋਰ ਮੋਰਲ ਟਰਪੀਚੂਟ ਇਸ਼ੂ ਕੀ ਹੈ, ਐਪਸਟਾਈਨ ਫਾਈਲ 'ਚੋਂ ਕਿਵੇਂ ਨਾ ਗਾਇਬ ਹੋ ਗਏ, ਪਹਿਲਾਂ ਹਰਦੀਪ ਪੁਰੀ ਦਾ ਵੀ ਆਇਆ, ਇਹਦਾ ਵੀ ਜ਼ਿਕਰ ਸੀ ਸਾਰਾ। ਸੋ ਇਹ ਜਦੋਂ ਤੁਸੀਂ ਇਸ ਕਿਸਮ ਦੀਆਂ ਡੀਲਸ ਬਣਾਈਆਂ ਹੁੰਦੀਆਂ ਨੇ, ਉਹ ਜਿਵੇਂ ਜੇ ਤੁਸੀਂ ਕਿਸੇ ਤੋਂ ਲੈ ਕੇ ਕੁਛ ਖਾਧਾ ਹੁੰਦਾ ਹੈ, ਤੇ ਉਹ ਸਾਡੇ ਮਾਤਾ ਜੀ ਇੱਕ ਫਰੇਜ਼ ਯੂਜ਼ ਕਰਦਾ ਹੁੰਦਾ ਸੀ, ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਕਿ ਵੀ ਤੁਸੀਂ ਮੂੰਹ ਨਾ ਵੀ ਕਹਿ ਰਹੇ ਹੋਵੋ ਜਿਹਦਾ ਤੁਸੀਂ ਜਿਹੜਾ ਕਰ ਰਹੇ ਹੁੰਦੇ ਹੋ, ਤੇ ਵੈਸੇ ਤਾਂ ਇਹ ਥੈਂਕਫੁਲਨੈਸ ਵੀ ਹੁੰਦੀ ਹੈ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਇਹਦਾ ਰੱਬ ਦੇ ਹਵਾਲੇ ਨਾਲ ਹੈ ਕਿ ਵੀ ਜਿਹੜੇ ਰੱਬ ਦਾ ਦਿੱਤਾ ਅਸੀਂ ਕਹਿੰਦੇ ਆ ਉਹਨੂੰ ਸ਼ਾਬਾਸ਼ ਤਾਂ ਕਰੀਏ, ਕਿ ਵੀ ਥੈਂਕ ਯੂ ਤਾਂ ਕਰੀਏ। ਸੋ ਹੁਣ ਇੱਧਰ ਤਾਂ ਇਹ ਹੈ ਵੀ ਚੋਰ ਨੇ ਕਾਣੇ ਕੀਤੇ ਹੋਏ ਨੇ, ਬਿਲਕੁਲ ਠੀਕ ਪੰਜਾਬੀ ਦਾ ਇਹ ਲਫ਼ਜ਼ ਹੈ ਕਾਣਾ ਕਰਨਾ। ਹੁਣ ਅੱਖਾਂ ਤਾਂ ਦੋ ਹੁੰਦੀਆਂ, ਪਰ ਜਦੋਂ ਤੁਸੀਂ ਕਿਸੇ ਦੇ ਜਿਹੜਾ ਉਹ ਭੇਤ ਜਿਹੜਾ ਉਹ ਤੁਹਾਡੇ ਕੋਲ ਹੁੰਦਾ, ਜਾਂ ਤੁਹਾਨੂੰ ਉਹਨਾਂ ਨੇ ਆਪਣੇ ਹਿੱਤ ਲਈ ਤੁਸੀਂ ਕੰਪਰੋਮਾਈਜ਼ ਕੀਤੀ ਹੈ ਹੁੰਦੀ ਹੈ ਪੋਜੀਸ਼ਨ, ਕਹਿੰਦੇ ਵੀ ਸਭ ਕਾਣੇ ਨੇ। ਔਰ ਜ਼ਾਹਰ ਹੈ ਵੀ ਇੱਥੇ ਤਾਂ ਕਾਣਾ ਕਿ ਮੈਨੂੰ ਤਾਂ ਲੱਗਦਾ ਅੰਨੇ ਨੇ, ਕਾਣਾ ਹੁੰਦਾ ਇੱਕ ਅੱਖ ਦੇ ਨਾਲ, ਫਿਰ ਥੋੜਾ ਜਿਹਾ ਦੇਖ ਕੇ ਕੋਈ ਆਵਾਜ਼ ਕੱਢਦਾ, ਇਹ ਤਾਂ ਬਿਲਕੁਲ ਅੰਨਾ ਕੀਤੇ ਹੋਏ ਨੇ ਵੀ ਇਹਨਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ ਵੀ ਕੀ ਹੈ, ਕਿਉਂਕਿ ਸਾਹਮਣੇ ਆ ਰਿਹਾ ਵੀ ਟਰੰਪ ਬਾਬਾ ਬੈਠਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇੰਡੀਆ ਦੀ ਸਰਵਾਈਵਲ ਕਿਵੇਂ, ਜਿਹੜੇ ਉਹਨਾਂ ਦੇ ਇਕੋਨੋਮਿਸਟ ਨੇ ਜਿਹੜੇ ਕਹਿ ਰਹੇ ਸੀ ਕਿ ਵੀ ਗੱਲ ਇਕੱਲੇ ਮੋਦੀ ਜਾਂ ਇੰਡੀਆ ਦੀ ਨਹੀਂ ਹੈ, ਗੱਲ ਚੌਥੀ ਵੱਡੀ ਇਕੋਨਮੀ, ਹੁਣ ਵਿਸ਼ਵ ਗੁਰੂ ਚੌਥੀ ਇਕੋਨਮੀ, ਔਰ ਉਹ ਕਹਿੰਦੇ ਵੀ ਉਹਨਾਂ ਨੂੰ ਪਰਵਾਹ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਨੇ ਟਰੰਪ ਦੀ ਕਮਾਂਡ ਥੱਲੇ ਇਹ ਭਾਰਤ ਦੀ ਜਿਹੜੀ ਹੈ ਯੂਜ਼ਲੈਸਨੈਸ, ਕਿ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ, ਉਹਨਾਂ ਨੇ ਮਿਲੀਟੈਰਲੀ ਵੀ ਦੇਖਿਆ, ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ ਚਾਈਨਾ ਤੋਂ, ਆਪਰੇਸ਼ਨ ਸੰਦੂਰ 4 ਰੋਜ਼ਾ ਦੇ ਵਿੱਚ ਐਵੇਂ ਨਹੀਂ ਆਸਮ ਮੁਨੀਰ ਓਵਰਨਾਈਟ ਡਾਰਲਿੰਗ ਬਣ ਗਿਆ ਅਮਰੀਕਾ ਦਾ। ਟਰੰਪ ਬਾਰੇ ਜਿਹੜਾ ਇਸ ਕਿਸਮ ਦੇ ਲੋਕ ਇੰਡੀਵਿਜੂਅਲ ਇੱਕ ਲੈਵਲ ਤੋਂ ਉੱਠ ਕੇ ਸਕਸੈਸਫੁਲ ਹੁੰਦੇ ਨੇ, ਇਹ ਸਕਸੈਸ ਨੂੰ ਹੀ ਐਡਮਾਇਰ ਕਰਦੇ ਨੇ, ਡਿਫੀਟਿਸਟ ਦੇ ਨਾਲ ਕੋਈ ਨਹੀਂ ਖਲੋਂਦਾ। ਸੋ ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਇਹਨਾਂ ਦੇ ਪੱਲੇ ਮਿਲੀਟੈਰਲੀ ਕੁਛ ਨਹੀਂ ਹੈ। ਡਬਲ ਕ੍ਰਾਸ ਤਾਂ ਕੀਤਾ ਹੀ ਆ ਉਹਨਾਂ ਨੇ, ਬਾਈਡਨ ਟੋਲਰੇਟ ਕਰਦਾ ਰਿਹਾ ਕਿ ਵੀ ਜਿਹੜੀ ਯੂਕਰੇਨ ਵਾਰ ਦੇ ਵਿੱਚ ਤੁਸੀਂ UN ਸਿਕਿਉਰਿਟੀ ਕਾਉਂਸਲ 'ਚ ਵੀ ਰਸ਼ੀਆ ਦੇ ਨਾਲ ਖੜੇ ਹੋ, ਉਹਨਾਂ ਦਾ ਆਇਲ ਵੀ ਬਾਏ ਕਰ ਰਹੇ ਹੋ, ਉਹਨੂੰ ਡਿਫੈਂਡ ਵੀ ਕਰ ਰਹੇ ਹੋ, ਉਸ ਦੇ ਨਾਲ ਪੂਰੀ ਉਹਦੀ ਮਦਦ ਕਰ ਰਹੇ ਹੋ। ਇਹ ਵੀ ਔਰ ਟਰੰਪ ਦੀ ਪਰਸਨਲ ਵੀ ਜਦੋਂ ਉਹਨੂੰ ਨਜ਼ਰ ਆਇਆ ਕਿ ਵੀ ਇਹ ਮੋਦੀ ਨੇ ਆਉਣਾ ਸੀਗਾ ਬਾਈਡਨ ਦੇ ਪੀਰੀਅਡ 'ਚ ਅਮਰੀਕਾ, ਟਰੰਪ ਨੇ ਟਵੀਟ ਕੀਤਾ ਕਿ ਵੀ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਮੀਟ ਹਿਮ, ਉਦੋਂ ਲੱਗਦਾ ਸੀ ਵੀ ਟਰੰਪ ਨੇ ਕਿੱਥੇ ਜਿੱਤਣਾ, ਆਲਰੇਡੀ ਹੁਣ ਤਾਂ ਕ੍ਰਿਮੀਨਲ ਬਣਾ ਕੇ ਕਿੰਨੇ ਕੇਸ ਸੀ ਉਹਦੇ ਤੇ ਪਾਏ ਹੋਏ, ਔਰ ਮੋਦੀ ਨੇ ਆ ਕੇ ਜਿਹੜਾ ਉਹ ਮਿਲਿਆ ਨਹੀਂ ਹੈ, ਕਿਹਾ ਜੀ ਆਈ ਐਮ ਟੂ ਬਿਜ਼ੀ। ਫਿਰ ਇਸ ਕਿਸਮ ਦੇ ਜਿਹੜੇ ਨੇ ਉਹ ਪਰਸਨਲ ਵੀ ਹੁੰਦਾ, ਪਲੱਸ ਕੁੱਲ ਮਿਲਾ ਕੇ ਜਿਹੜੀ ਵੀ ਨੀਤੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹਦੇ 'ਚ ਇੰਡੀਆ ਦੀ ਕੋਈ ਜਿਹੜੀ ਹਾਲਾਂ ਪਹਿਲੀ ਟਰਮ ਵੇਲੇ ਕੁਆਡ ਬਣਾਇਆ ਟਰੰਪ ਨੇ ਇੰਡੀਆ ਨੂੰ। ਹੁਣ ਤੁਸੀਂ ਇਹਨਾਂ ਦੀ ਲਾਇਲਟੀ ਜਾਂ ਦੂਜੀ ਦੇਖੋ, ਇਹਨਾਂ ਨੂੰ ਨਜ਼ਰ ਤਾਂ ਆ ਗਿਆ ਵੀ ਹੁਣ ਅਮਰੀਕਾ ਦੇ ਨਾਲ ਟੈਰਿਫ ਘੱਟ ਵੀ ਜਾਏ, ਦੂਜਾ ਵੀ ਹੋਏ। ਹੁਣ ਕਦੇ ਵੀ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਬੈਕ ਤੇ ਤਾਂ ਉਸ ਦੌਰ 'ਚ ਕੀ ਜਾਣੀ ਹੈ, ਈਵਨ ਆਨਰੇਬਲ ਵੀ ਨਹੀਂ ਹੋਣੀ। ਔਰ ਉਸ ਦੇ ਉੱਤੇ ਕਿਸੇ ਨੇ ਪੁੱਛਿਆ, ਇੱਕ ਡਿਸਕਸ਼ਨ ਚੱਲ ਰਹੀ ਸੀ ਕਿ ਜੀ ਕੀ ਇਹ ਵੀ ਹੋ ਸਕਦਾ ਹੈ ਕਿ ਵੀ ਜੇ ਆਉਣ ਵਾਲੇ ਪੀਰੀਅਡ 'ਚ ਯੂਕਰੇਨ ਸਮਝੌਤਾ ਹੋ ਜਾਏ ਔਰ ਭਾਰਤ ਆਲਰੇਡੀ ਆਇਲ ਤੋਂ ਪਿੱਛੇ ਹਟ ਗਿਆ, ਤੇ ਫਿਰ ਭਾਰਤ, ਉਹਨੇ ਉਹ ਕਹਾਣੀ ਸੁਣਾਈ ਜਿਹੜੀ ਅਕਸਰ ਸੁਣਾਈ ਜਾਂ, ਉਹਨੇ ਕਿਹਾ ਜੀ ਇੱਕ ਗਰੀਬ ਦੋਧੀ ਪਿੰਡ 'ਚੋਂ ਆਉਂਦਾ ਸੀ ਔਰ ਉਹ
ਜਿਹੜਾ ਸ਼ਹਿਰ ਨੂੰ ਜਾਂਦਾ ਸੀ, ਗਰੀਬ ਸੀ, ਤੇ ਇੱਕ ਜਿਹੜਾ ਫਨੀਅਰ ਸੱਪ ਉਸ ਰਸਤੇ ਉਹਨੂੰ ਤਰਸ ਆਇਆ ਉਹਦੇ ਤੇ, ਉਹਨੇ ਕੀਤਾ ਵੀ ਜਦੋਂ ਉਹਨੇ ਲੰਘਣਾ ਤੇ ਉਹਨੇ ਇੱਕ ਸੋਨੇ ਦੀ ਅਸ਼ਰਫੀ ਜਿਹੜੀ ਆ ਉਹਨੇ ਰਾਹ ਦੇ ਵਿੱਚ ਰੱਖ ਦੇਣੀ ਤੇ ਉਹਨੇ ਚੁੱਕਣੀ, ਤੁਰ ਜਾਣਾ। ਔਰ ਉਹਨਾਂ ਦੋਸਤੀ ਹੋ ਗਈ। ਦੋਸਤੀ ਤਾਂ ਵਨ ਸਾਈਡਡ, ਇੱਕ ਪਾਸੇ ਜਨਰੋਸਿਟੀ ਸੀ, ਹੌਲੀ ਹੌਲੀ ਪ੍ਰੋਸਪਰ ਕਰਨ ਲੱਗ ਗਿਆ। ਕਹਿੰਦੇ ਵੀ ਇੱਕ ਦਿਨ ਉਹ ਦੋਧੀ ਬਿਮਾਰ ਹੋ ਗਿਆ ਤਾਂ ਉਹਨੇ ਆਪਣੇ ਮੁੰਡੇ ਨੂੰ ਭੇਜਿਆ ਤੇ ਮੁੰਡੇ ਨੂੰ ਕਿਹਾ ਕਿ ਵੀ ਇੱਦਾਂ ਇੱਕ ਹੋਏਗਾ, ਫਲਾਂ ਥਾਂ ਤੋਂ ਜਦੋਂ ਗੁਜ਼ਰੇਗਾ ਤੇ ਇੱਕ ਸੱਪ ਤੇਰਾ ਰਾਹ ਰੋਕੇਗਾ, ਪਰ ਤੂੰ ਘਬਰਾਈ ਨਾ, ਉਹਨੇ ਅਸ਼ਰਫੀ ਰੱਖਣੀ ਹੈ ਔਰ ਨਿਕਲ ਜਾਣਾ, ਤੂੰ ਚੁੱਕ ਲਈ, ਪਰ ਇਹ ਭੇਦ ਕਿਸੇ ਨੂੰ ਦੱਸਣਾ ਨਹੀਂ ਹੈ। ਹੁਣ ਉਹ ਮੁੰਡੇ ਨੇ ਚੁੱਕੀ ਅਸ਼ਰਫੀ, ਚਲਾ ਗਿਆ। ਜਦੋਂ ਤੱਕ ਵਾਪਸ ਰਾਤ ਆਇਆ ਉਹਨੂੰ ਲੱਗਾ ਵੀ ਇਹ ਰੋਜ਼ ਇੱਕ ਇੱਕ ਵਾਲਾ ਕੰਮ ਮੇਰਾ ਪਿਓ ਕਰ ਰਿਹਾ, ਇੱਕੋ ਵਾਰੀ ਸਾਰੀਆਂ ਕਿਉਂ ਨਾ ਇਕੱਠੀਆਂ ਕਰ ਲਈਏ। ਉਹਨੇ ਕਿਹਾ ਜੀ ਲੈ ਦੇ ਕੇ। ਅਗਲੇ ਦਿਨ ਉਹਨੇ ਮੁੰਡੇ ਨੇ ਮਨ ਬਣਾ ਲਿਆ ਵੀ ਜਦੋਂ ਆਏਗਾ ਰੱਖਣ ਉਹਨੂੰ ਮਾਰ ਦੇਣਾ, ਤਾਂ ਔਰ ਜਿਹੜਾ ਵੀ ਟਿਕਾਣਾ ਜਿੱਥੋਂ ਨਿਕਲ ਕੇ ਆਉਂਦਾ ਨੇੜੇ ਤੇੜੇ ਹੀ ਉਹਨੇ ਕਿਤੇ ਢੇਰ ਲਾਇਆ ਹੋਣਾ ਅਸ਼ਰਫੀਆਂ ਦਾ। ਉਹ ਕਹਿੰਦਾ ਵੀ ਕਰਨ ਲੱਗਾ ਔਰ ਸੱਪ ਨੇ ਡੰਗ ਮਾਰਿਆ, ਉਹ ਬੰਦਾ ਮਰ ਗਿਆ। ਫਿਰ 2-3 ਦਿਨ ਬਾਅਦ ਉਹਦਾ ਕਿਰਿਆਕਰਮ ਕਰਕੇ ਉਹ ਜਿਹੜਾ ਦੋਧੀ ਉਹ ਆਇਆ, ਸੱਪ ਨੇ ਉਹਦਾ ਰਾਹ ਰੋਕਿਆ। ਉਹ ਕਹਿਣ ਲੱਗਾ ਬਹੁਤ ਗਲਤੀ ਹੋਈ, ਮੇਰੇ ਮੁੰਡੇ ਨੇ ਕੀਤਾ ਤੇ ਆਪਾਂ ਉਵੇਂ ਦਾ ਹੀ ਯਾਰ ਹੈ ਜਿਵੇਂ ਦੇ। ਉਹ ਕਹਿੰਦਾ ਵੀ ਹੁਣ ਨਹੀਂ, ਹੁਣ ਗੱਲ ਮੁੱਕ ਗਈ। ਕਹਿੰਦੇ ਨਾ ਮੈਨੂੰ ਕਦੇ ਭੁੱਲਣਾ ਵੀ ਤੁਹਾਡੀ ਆਦਮ ਜਾਤ ਇੰਨੀ ਜਿਹੜੀ ਹੈ ਉਹ ਥੈਂਕਲੈਸ ਹੈ, ਨਾ ਸ਼ੁਕਰੀ ਹੈ ਕਿ ਵੀ ਇਹਦੇ ਬਾਵਜੂਦ ਮੈਂ ਰਿਟਰਨ 'ਚ ਤਾਂ ਤੁਹਾਡੇ ਤੋਂ ਕੁਝ ਨਹੀਂ ਸੀ ਮੰਗਦਾ ਤੇ ਮੈਨੂੰ ਮਾਰਨ ਤੱਕ ਤੁਸੀਂ ਗਏ ਹੋ, ਤੇ ਨਾ ਕਹਿੰਦਾ ਤੈਨੂੰ ਇਹ ਕਦੇ ਭੁੱਲਣਾ ਵੀ ਮੈਂ ਤੇਰਾ ਮੁੰਡਾ ਮਾਰਿਆ, ਇਸ ਲਈ ਹੁਣ ਯਾਰੀ ਵਾਲਾ ਕੰਮ ਖਤਮ ਹੋ ਗਿਆ। ਸੋ ਇਹ ਕਹਾਣੀ ਸੁਣਾ ਕੇ ਉਹਨਾਂ ਨੇ ਕਿਹਾ ਵੀ ਜਿੰਨੀ ਕਿ ਹਿਊਮਿਲੇਸ਼ਨ ਇੰਡੀਆ ਦੀ ਜਾਂ ਦੂਜੀ ਕਰ ਲਈ। ਹੁਣ ਉਹਨੇ ਕਿਹਾ ਵੀ ਟਰੰਪ ਦੇ ਤਾਂ 3 ਸਾਲ ਛੱਡੋ ਵੀ ਵਾਪਸੀ, ਉਸ ਤੋਂ ਬਾਅਦ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆਏਗਾ, ਜੋ ਨੀਤੀਆਂ ਟਰੰਪ ਨੇ ਦੁਨੀਆ ਦੇ ਵਿੱਚ ਔਰ ਭਾਰਤ ਦੇ ਹਵਾਲੇ ਨਾਲ ਬਣਾਈਆਂ ਹੋਈਆਂ ਉਹ ਬਦਲਣ ਵਾਲੀਆਂ ਨਹੀਂ ਨੇ। ਹੁਣ ਭਾਰਤ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਡਲ ਕਲਾਸ ਵੀ ਹੈ, ਮਾਰਕੀਟ ਵੀ ਹੈ, ਇਕੋਨਮੀ ਵੀ ਜਿਹੜੀ ਹੈ ਉਹਨਾਂ ਦੀ ਮਨਮੋਹਨ ਸਿੰਘ ਦੇ ਵੇਲੇ ਜਦੋਂ ਫੋਰਨ ਡਾਇਰੈਕਟ ਇਨਵੈਸਟਮੈਂਟ ਆਈ ਔਰ ਓਪਨ ਕੀਤੀ ਬਾਹਰਲਿਆਂ ਲਈ, ਉਹ ਚੱਲੀ। ਪਰ ਹੁਣ ਤਾਂ ਸਾਰੇ ਪਾਸੇ ਹੀ ਜਿਹੜਾ ਹੈ ਉਹ ਇਹਨਾਂ ਦੀ ਡਾਊਨਫਾਲ ਚੱਲ ਰਿਹਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹਨਾਂ ਦੇ ਕੋਲ 2 ਜਿਹੜੇ ਸਮਝਦੇ ਨੇ ਵੀ ਜਿਨ੍ਹਾਂ ਨੂੰ ਜੇ ਅਸੀਂ ਵਿਨ ਓਵਰ ਕਰ ਲਈਏ, ਯੂਰਪੀਅਨ ਯੂਨੀਅਨ। ਹਾਲਾਂਕਿ ਯੂਰਪੀਅਨ ਯੂਨੀਅਨ ਦਾ ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ ਇਕੋਨਮੀ ਹੈ ਉਹ ਅਮਰੀਕਾ ਤੋਂ ਵੱਧ ਜਾਂਦੀ ਜੇ ਸਾਰੇ ਮੁਲਕਾਂ ਦੀ ਮਿਲਾਏ ਜਾਏ। ਪਰ ਅਮਰੀਕਾ ਤੋਂ ਬਿਨਾਂ ਕਿਉਂਕਿ ਨੈਟੋ ਦੇ ਥੱਲੇ ਔਰ ਦੂਸਰਾ ਡਿਫੈਂਸ ਸਿਸਟਮ ਵੀ ਇਹਨਾਂ ਦਾ ਹੀ ਰਿਹਾ। ਹੁਣ ਕੱਲਾ ਜੇ ਰਸ਼ੀਆ ਦੇ, ਔਰ ਟਰੰਪ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ, ਉਹਨੇ ਕਿਹਾ ਵੀ ਹੈ ਕੱਲ ਪਰਸੋਂ, ਉਹਨੇ ਕਿਹਾ ਜੀ ਜਿੰਨੀ ਮਰਜ਼ੀ ਯੂਰਪੀਅਨ ਔਰ ਨੈਟੋ ਅਮਰੀਕਾ ਤੋਂ ਬਿਨਾਂ, ਜਦੋਂ ਹੁਣ ਉਹਨੇ ਕਿਹਾ ਟਰੰਪ ਨੇ ਕਿ ਜੀ $901 ਬਿਲੀਅਨ 2026 ਦੇ ਵਿੱਚ ਸਾਡਾ ਡਿਫੈਂਸ ਬਜਟ ਹੈ, 1.5 ਟ੍ਰਿਲੀਅਨ 2027 ਦੇ ਵਿੱਚ ਹੈ ਕਿ ਅਸੀਂ ਦੁਨੀਆ ਦੀ ਪਾਵਰ। ਉਹਨੇ ਕਿਹਾ ਜੀ ਯੂਰਪ ਵੀ ਜਿਹੜਾ ਉਹ ਸਾਡੇ ਬਿਨਾਂ ਕੁਝ ਨਹੀਂ ਹੈ ਵੀ ਉਹਨਾਂ ਦੀ ਕਿਉਂਕਿ ਰਸ਼ੀਆ ਨੂੰ ਫੇਸ ਨਹੀਂ ਕਰ ਸਕਦੇ। ਰਸ਼ੀਆ ਅਣਗਿਣਤ ਫੌਜੀ ਪ੍ਰੋਵਾਈਡ ਕਰ ਸਕਦਾ ਹੈ ਔਰ ਦੂਸਰਾ ਪਾਰਟ ਸਾਰਾ ਇਕੋਨਮੀ ਵਾਈਜ਼ ਇੰਡੀਆ ਨੂੰ ਇਹ ਲੱਗਦਾ ਹੈ ਵੀ ਯੂਰਪੀਅਨ ਯੂਨੀਅਨ ਵੀ ਝੰਬਿਆ ਹੋਇਆ ਅਮਰੀਕਾ ਦਾ, ਔਰ ਜੇ ਉਹਨਾਂ ਦੇ ਨਾਲ ਫ੍ਰੀ ਟ੍ਰੇਡ ਡੀਲ ਸਾਈਨ ਹੋ ਜਾਏ। ਹੁਣ ਇਹੀ ਕਾਰਨ ਹੈ ਕਿ ਆਉਣ ਵਾਲੀ 26 ਜਨਵਰੀ ਦੇ ਜਿਹੜੀ ਰਿਪਬਲਿਕ ਡੇ ਪੈਰੇਡ ਹੈ ਉਹਦੇ 'ਚ ਯੂਰਪੀਅਨ ਯੂਨੀਅਨ ਦੀ ਹੈੱਡ ਬੀਬੀ ਤੇ ਦੂਜੇ ਨੂੰ ਐਜ਼ ਏ ਚੀਫ ਗੈਸਟ ਸੱਦਿਆ ਹੋਇਆ, ਕਿਉਂਕਿ ਐਕਸਪੈਕਟ ਕਰਦੇ ਨੇ ਕਿ ਬਾਈ ਦਾ ਐਂਡ ਆਫ ਦਾ ਜਨਵਰੀ ਇਹ ਡੀਲ ਸਾਈਨ ਹੋ ਜਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਦੂਸਰੀ ਖਬਰ ਦੇਖਦੇ ਹਾਂ ਕਿ ਇੰਡੀਆ ਪਲਾਨਸ ਟੂ ਸਕ੍ਰੈਪ ਕਰਬਸ ਔਨ ਚਾਈਨੀਜ਼ ਫਰਮਸ ਬਿਡਿੰਗ ਫॉर ਗਵਰਨਮੈਂਟ ਕੰਟਰੈਕਟਸ। ਹੁਣ 2020 ਦੇ ਗਲਵਾਨ ਦੇ ਟਕਰਾਅ ਤੋਂ ਬਾਅਦ ਚੀਨ ਦੇ ਉੱਤੇ, ਚੀਨੀ ਕੰਪਨੀਆਂ ਦੇ ਉੱਤੇ ਕਾਫੀ ਪਾਬੰਦੀਆਂ ਸੀ, ਉਧਰੋਂ ਵੀ ਹੁਣ ਇਹ ਹੱਥ ਚੁੱਕ ਰਹੇ ਨੇ। ਪਰ ਯੂਰਪ ਦੀ ਗੱਲ ਬੜੀ ਇੰਪੋਰਟੈਂਟ ਹੈ। ਇੰਡੀਆ ਹੁਣ ਉਹੀ ਐਸ ਜੈ ਸ਼ੰਕਰ ਜਿਹੜੀ ਅਮਰੀਕਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਤੁਹਾਡੀ ਗ੍ਰੇਟ ਡੈਮੋਕ੍ਰੇਸੀ, ਸਾਡੀ ਲਾਰਜੈਸਟ ਡੈਮੋਕ੍ਰੇਸੀ ਔਰ ਨਾ ਟੁੱਟਣ ਵਾਲੇ ਰਿਸ਼ਤੇ ਔਰ ਫਲਾਣੇ ਤੇ ਨੈਚੁਰਲ ਐਲਾਈਜ਼, ਨੈਚੁਰਲ ਫਲਾਣਾ। ਹੁਣ ਤੁਸੀਂ ਇਹਨਾਂ ਦੀ ਬ੍ਰਾਹਮਣਾਂ ਦੇ ਮੰਤਰਾਂ ਦੀ ਟੋਨ ਦੇਖੋ। ਇੰਡੀਆ ਯੂਰਪ ਟਾਈਜ਼ ਗਰੋਇੰਗ ਕੈਨ ਬ੍ਰਿੰਗ ਸਟੇਬਿਲਿਟੀ ਟੂ ਗਲੋਬਲ ਪੋਲਿਟਿਕਸ। ਜੈ ਸ਼ੰਕਰ ਉਹਨੇ ਕਿਹਾ ਕਿ ਜੀ ਅਸੀਂ ਯੂਰਪੀਅਨ ਯੂਨੀਅਨ ਔਰ ਇੰਡੀਆ ਜਿਹੜੇ ਨੇ ਅਸੀਂ ਵਰਕ ਕਰ ਰਹੇ ਹਾਂ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ। ਔਰ ਜਦੋਂ ਯੂਰਪੀਅਨ ਯੂਨੀਅਨ ਦੇ ਲੀਡਰ ਉਰਸੁਲਾ ਵੌਨ ਡੈਰ ਲਿਓਨ ਤੇ ਐਂਟੋਨੀਓ ਕੈਸਟਰੋ ਇੰਡੀਆ ਆਉਣਗੇ ਰਿਪਬਲਿਕ ਡੇ ਦੇ ਮੌਕੇ, ਉਦੋਂ ਤੱਕ ਅਸੀਂ ਇਸ ਕਿਸਮ ਦੀ ਜਿਹੜੀ ਡੀਲ ਹੈ ਉਹ ਸਾਈਨ ਕਰ ਸਕਾਂਗੇ।
ਔਰ ਇਹ ਕਿਉਂਕਿ ਫੋਰਨ ਮਿਨਿਸਟਰ ਜਿਹੜਾ ਐਸ ਜੈਸ਼ੰਕਰ ਫਰਾਂਸ, ਜਰਮਨ, ਪੋਲਿਸ਼ ਕਾਊਂਟਰ ਪਾਰਟਸ ਨੂੰ ਵੀ ਮਿਲਿਆ ਆਲਰੇਡੀ। ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਵੀ ਉੱਥੇ ਈਵਨ ਪੋਲੈਂਡ ਦੇ ਫੋਰਨ ਮਿਨਿਸਟਰ ਨੇ ਕਿਹਾ ਜੀ ਅਸੀਂ ਸੈਟਿਸਫਾਈਡ ਹਾਂ ਕਿ ਵੀ ਇੰਡੀਆ ਨੇ ਰਸ਼ੀਅਨ ਆਇਲ ਜਿਹੜਾ ਉਹ ਘੱਟ ਕਰ ਦਿੱਤਾ ਹੈ। ਔਰ ਉੱਥੇ ਐਸ ਜੈਸ਼ੰਕਰ ਚੁੱਪ ਕਰਕੇ ਬੈਠਾ ਰਿਹਾ, ਬੋਲਿਆ ਨਹੀਂ ਹੈ। ਆਰਾਂ 2 ਦਿਨ ਪਹਿਲਾਂ ਕਹਿ ਰਿਹਾ ਸੀ ਕਿ ਜੀ ਦੇਖੋ ਇਹ ਹਿਪੋਕ੍ਰੇਸੀ ਹੈ, ਸਾਨੂੰ ਇਹ ਕਹਿ ਰਹੇ ਨੇ, ਖੁਦ ਉਹਨਾਂ ਦੀ ਗੈਸ ਬਾਏ ਕਰ ਰਹੇ ਨੇ। ਔਰ ਹੁਣ ਉੱਥੇ ਜਾ ਕੇ ਕਹਿ ਰਿਹਾ ਐਸ ਜੈਸ਼ੰਕਰ ਕਿ ਵੀ ਇਹ ਉਹਨਾਂ ਨੇ ਕਿਹਾ ਜੀ ਅਸੀਂ ਯੂਰਪ ਨੂੰ ਚੁਣਿਆ ਕਿਕ ਸਟਾਰਟ ਦੇ ਲਈ ਤਾਂ ਕਿ ਇੰਡੋ ਯੂਰਪੀਅਨ ਟਾਈਜ਼ ਜਿਹੜੀਆਂ ਨੇ ਉਹ ਹੋਰ ਵੀ ਮਜ਼ਬੂਤ ਹੋਣ। ਵਾਈ ਡਿਡ ਆਈ ਕਮ ਟੂ ਯੂਰਪ, ਮੈਂ ਇੱਥੇ ਯੂਰਪ 'ਚ ਕਿਉਂ ਆਇਆ? ਆਈ ਥਿੰਕ ਇਟ ਵਾਜ਼ ਅ ਵੈਰੀ ਕੌਨਸ਼ੀਅਸ ਚੋਇਸ। ਮੈਂ ਜਾਣ ਬੁੱਝ ਕੇ ਚੁਣਿਆ। ਇਟ ਵਾਜ਼ ਅ ਚੋਇਸ ਵਿਚ ਰਿਫਲੈਕਟਡ ਆਵਰ ਬਿਲੀਫ that this relationship with Europe is really poised to grow to the next level, ਕਿ ਅਸੀਂ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਯੂਰਪੀਅਨ ਯੂਨੀਅਨ ਦੇ ਨਾਲ ਔਰ ਦੂਸਰਾ ਇਹ ਹੋਰ ਵੀ ਵਧੇਗੀ। The European Union and India are working to announce a free trade agreement during the visit of European leaders Ursula von der Leyen and Antonio Castaldo to India for Republic Day later this month। ਔਰ ਉਹਦੇ ਨਾਲ ਹੁਣ ਪੀਯੂਸ਼ ਗੋਇਲ ਵੀ ਆਇਆ ਹੋਇਆ, ਉਹ ਬਰਸਲਸ ਬੈਠਾ ਰਿਹਾ 2 ਦਿਨ, ਜਨਵਰੀ 8 ਤੇ 9 ਨੂੰ ਉਹਨੇ ਯੂਰਪੀਅਨ ਯੂਨੀਅਨ ਕਾਊਂਟਰਪਾਰਟ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਨੀ ਹੈ। ਔਰ ਉਸ ਤੋਂ ਬਾਅਦ ਜਰਮਨ ਚਾਂਸਲਰ ਫੈਡਰਿਕ ਮੈਜ਼ ਉਹ ਅਹਿਮਦਾਬਾਦ ਤੇ ਬੈਂਗਲਾਰੂ ਅਗਲੇ ਹਫਤੇ ਜਾ ਰਿਹਾ। ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਵੀ ਨਵੀਂ ਦਿੱਲੀ ਜਾ ਰਹੇ ਨੇ ਨੈਕਸਟ ਮੰਥ। ਔਰ ਇਹ ਇੰਡੀਆ ਨੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ ਰੱਖੀ ਹੈ। ਔਰ ਇਹ ਸਾਰਾ ਜਦੋਂ ਅਸੀਂ ਇਹ ਸਾਰਿਆਂ ਨੂੰ ਦੇਖਦੇ ਹਾਂ, ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਇਹ ਤੁਸੀਂ ਇੱਧਰ ਨੂੰ ਕਿੱਧਰ ਨੂੰ ਝੁਕ ਗਏ, ਕਹਿੰਦੇ ਇਹ ਸਾਡੀ ਨੈਚੁਰਲ ਅਲਾਇੰਸ ਹੈ ਯੂਰਪੀਅਨ ਯੂਨੀਅਨ ਦੇ ਨਾਲ। ਔਰ ਦੂਸਰਾ ਸੋ ਹੁਣ ਇੱਕੋ ਵੇਲੇ ਯੂਰਪੀਅਨ ਯੂਨੀਅਨ ਵੀ, ਔਰ ਜਿਵੇਂ ਮੈਂ ਚਾਈਨਾ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਫਾਈਨੈਂਸ ਮਿਨਿਸਟਰੀ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੀ 5 ਸਾਲ ਪੁਰਾਣੀ ਰੈਸਟ੍ਰਿਕਸ਼ਨ ਸੀ ਚਾਈਨੀਜ਼ ਫਰਮਸ 'ਤੇ, ਜਿਹਦੇ 'ਚ ਕਿ ਉਹ ਗਵਰਨਮੈਂਟ ਕਾਂਟਰੈਕਟਸ ਦੀ ਬਿਡਿੰਗ ਨਹੀਂ ਸੀ ਕਰ ਸਕਦੇ, ਹੁਣ ਜਿਹੜਾ ਅਸੀਂ ਕਮਰਸ਼ੀਅਲ ਟਾਈਜ਼ ਵਾਪਸ ਚੀਨ ਦੇ ਨਾਲ ਖੋਲ੍ਹ ਰਹੇ ਹਾਂ। ਜਿਹੜੀਆਂ 2020 ਦੇ ਵਿੱਚ ਕਰਬਸ ਲਾਈਆਂ ਸੀ ਡੈਡਲੀ ਕਲੈਸ਼ ਤੋਂ ਬਾਅਦ ਗਲਵਾਨ ਦੇ ਵਿੱਚ, ਉਹ ਜਿਹੜੀਆਂ ਉਹਨਾਂ ਨੂੰ ਅਸੀਂ ਲੈਕਸ ਕਰ ਰਹੇ ਹਾਂ। ਔਰ ਇਹ ਜਿਹੜਾ ਪਾਬੰਦੀਆਂ ਸੀ ਉਹਦੇ ਥੱਲੇ ਚਾਈਨੀਜ਼ ਫਰਮਾਂ ਦੇ ਉੱਤੇ ਪਾਬੰਦੀ ਸੀ ਕਿ ਵੀ ਔਰ 700 ਬਿਲੀਅਨ ਤੋਂ 750 ਬਿਲੀਅਨ ਡਾਲਰ ਦੇ ਜਿਹੜੇ ਕੰਟਰੈਕਟ ਨੇ ਉਹਨਾਂ ਨੂੰ ਹੋਲਡ ਤੇ ਪਾ ਦਿੱਤਾ ਗਿਆ ਸੀ। ਔਰ ਰਾਇਟਰ ਨੇ ਇਸ ਨੂੰ ਰਿਪੋਰਟ ਕੀਤਾ ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਸੀ ਉਹਦੀ ਬਦੌਲਤ ਜਿਹੜੀਆਂ ਨੇ ਉਹ ਸ਼ਾਰਟੇਜ ਵੀ ਹੋਈ, ਸਾਡੇ ਡਿਲੇਜ਼ ਵੀ ਹੋਈਆਂ। ਔਰ ਇਸ ਦੇ ਉੱਤੇ ਹੀ ਜਿਹੜੀ ਇਸ ਉਹਨਾਂ ਨੇ ਕਿਹਾ ਕਿ ਇੰਪੈਕਟ ਆਫ US ਟੈਰਿਫਸ ਔਨ ਇੰਡੀਆਜ਼ ਟਾਈਜ਼ ਵਿਦ ਚਾਈਨਾ, ਕਿ ਵੀ ਜਿਹੜੀਆਂ ਹੁਣ US ਨੇ ਟੈਰਿਫ ਲਾ ਦਿੱਤੀਆਂ ਨੇ। ਇਸ 'ਚ ਪਹਿਲੀ ਵਾਰ ਸੀ ਕਿ ਮੋਦੀ ਵਿਜ਼ਿਟਡ ਚਾਈਨਾ ਫॉर द फर्स्ट टाइम in 7 years and agreed to foster deeper commercial ties with Beijing following US President Donald Trump's 50% tariff on Indian goods। and ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਾਵੇਂ ਇਹ ਟਾਈਜ਼ ਇੰਪਰੂਵ ਹੋ ਰਹੀਆਂ ਨੇ ਪਰ ਇੰਡੀਆ ਜਿਹੜਾ ਇਸ ਵੇਲੇ ਅਨਪ੍ਰੈਡਿਕਟੇਬਲ ਰਸਤੇ ਦੇ ਉੱਤੇ ਚੱਲ ਰਿਹਾ। ਉਹਨੂੰ ਲੱਗਦਾ ਹੈ ਕਿ ਵੀ ਅਮਰੀਕਾ ਨਾਲੋਂ ਜਿੱਥੇ ਬਿਲਕੁਲ ਉਸ ਨੇ ਅਮਰੀਕਾ ਨੇ ਝੰਬਿਆ ਵੀ ਅਸੀਂ ਉਹ ਸਪੇਸ ਯੂਰਪੀਅਨ ਯੂਨੀਅਨ ਦੇ ਵਿੱਚ ਔਰ ਚਾਈਨਾ ਦੇ ਵਿੱਚ ਵੀ ਕਰ ਸਕਦੇ ਹਾਂ। ਪਰ ਇਹ ਜਿਹੜੀ ਭਰਪਾਈ ਹੈ ਇੱਥੇ ਜਾ ਕੇ ਫਸ ਵੀ ਜਾਣਗੇ। ਪਰ ਅਮਰੀਕਾ ਦੇ ਨਾਲ ਓਵਰਆਲ ਜਿਹੜੀ ਇੰਪੋਰਟ ਐਕਸਪੋਰਟ ਭਾਰਤ ਔਰ ਅਮਰੀਕਾ ਦੀ ਕਲੋਜ਼ ਟੂ 800 ਬਿਲੀਅਨ ਡਾਲਰ ਦੇ ਕਰੀਬ ਹੈ। ਔਰ ਉਹਦੇ 'ਚ ਜਿਹੜਾ ਇੰਡੀਆ ਨੂੰ ਐਡਵਾਂਟੇਜ ਸੀ ਪਿਛਲੇ ਸਾਲ 'ਚ 142 ਬਿਲੀਅਨ ਡਾਲਰ। ਹੁਣ ਜੇ ਤੁਸੀਂ ਉਹਨਾਂ ਨੂੰ ਦੇਖੋ ਤੇ ਬਹੁਤ ਵੱਡਾ ਅਮਾਊਂਟ ਬਣਦਾ। ਸੋ ਇਹ ਜੋ ਮਰਜ਼ੀ ਇਹ ਕਰ ਲੈਣ, ਇਹਨਾਂ ਦੀ ਇਕੋਨਮੀ ਹੁਣ ਨੋਜ਼ ਡਾਈਵ ਜਾਣ ਵਾਲੀ ਜਾਏਗੀ ਔਰ ਅਲਟੀਮੇਟਲੀ ਉਹਦਾ ਹੀ ਨਤੀਜਾ ਹੋਏਗਾ ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਜਿਹੜੇ ਲੰਬਾ ਵਕਤ ਫਿਰ ਇਕਨੋਮਿਕਲੀ ਹੋਲਡ ਨਹੀਂ ਕਰ ਪਾਉਂਦੇ, ਉਹ ਵੱਡੇ ਮੁਲਕ ਜਿਹੜੇ ਨੇ ਔਰ ਆਰਟੀਫਿਸ਼ੀਅਲ ਯੂਨੀਅਨ ਜਿਹੜੀਆਂ ਨੇ ਉਹ ਟੁੱਟਣ ਵਾਲੀ ਜਾਂਦੀਆਂ ਨੇ। तो उस रस्ते वाल ही इंडिया अल्टीमेटली जाएगा। जी राज साहब थोड़ा बहुत बहुत धन्यवाद। साथ वाले ने ब्रेक व्यूअर्स तो सन इस तरह बने रहना, मिलते हैं छोटे जे वक्फे तो बाद। अपने टैक्सेस ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ,
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ, ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਾਕਮਾਂ ਦੇ ਮਨਾਂ ਵਿੱਚ ਪਾਕਿਸਤਾਨ ਲਈ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਯੂਰਪ ਦੇ ਦੌਰੇ ਤੇ ਇੱਕ ਭਾਸ਼ਣ ਵਿੱਚ ਵਿਦੇਸ਼ ਮੰਤਰੀ ਅਜੈ ਸ਼ੰਕਰ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਦੇ ਹਰ ਸ਼ਹਿਰ ਵਿੱਚ ਦਹਿਸ਼ਤਗਰਦੀ ਦੀ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਂਦੀ ਹੈ ਔਰ ਦੂਸਰੇ ਪਾਸੇ 에ਅਰ ਫੋਰਸ ਦਾ ਮੁਖੀ ਆਪਰੇਸ਼ਨ ਸੰਦੂਰ ਨੂੰ ਅਜੇ ਤੱਕ ਵੀ ਇੱਕ ਕਾਮਯਾਬ ਆਪਰੇਸ਼ਨ ਜਿਹੜਾ ਹੈ ਉਹ ਦੱਸ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਦੀ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪਾਕਿਸਤਾਨ ਦੀ ਕਾਇਮੀ ਦੀ ਮੁਹਿੰਮ ਚੱਲ ਰਹੀ ਸੀ, ਭਾਰਤ ਵਿਚਲੇ ਮੁਸਲਮਾਨਾਂ ਦਾ ਇੱਕ ਵੱਡਾ ਗਰੁੱਪ ਜਿਹੜਾ ਉਸ ਵੇਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਸੋ ਕਾਲਡ ਸੈਕੂਲਰ ਮੁਸਲਮਾਨ ਲੀਡਰਾਂ ਦੀ ਗ੍ਰਿਫਤ ਵਿੱਚ ਸੀ, ਉਹਨਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਇਹ ਕਿਹਾ ਸੀ ਕਿ ਤੁਸੀਂ ਹੁਣ ਪਾਕਿਸਤਾਨ ਦਾ ਵਿਰੋਧ ਕਰ ਰਹੇ ਹੋ, ਪਰ ਇੱਕ ਵਕਤ ਆਏਗਾ ਜੇ ਤੁਸੀਂ ਪਾਕਿਸਤਾਨ ਦਾ ਹਿੱਸਾ ਨਾ ਬਣੇ ਤੇ ਤੁਹਾਨੂੰ ਗਲੀ ਦੇ ਹਰ ਮੋੜ ਦੇ ਉੱਤੇ ਇਹ ਪ੍ਰੂਵ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ, ਤੁਸੀਂ ਦੇਸ਼ ਭਗਤ ਹੋ। ਔਰ ਅੱਜ ਭਾਰਤ ਦੇ ਆਲਮੋਸਟ 22 ਕਰੋੜ ਦੇ ਕਰੀਬ ਮੁਸਲਮਾਨਾਂ ਦਾ ਕੀ ਹਾਲ ਹੈ, ਕਿਵੇਂ ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ ਜਾ ਰਿਹਾ ਹੈ, ਕਿਵੇਂ ਕੱਲਾ ਬਾਬਰੀ ਮਸਜਿਦ ਦੀ ਗੱਲ ਨਹੀਂ ਹੈ, ਕਿਸ ਲੈਵਲ ਤੇ ਆ। 2 ਦਿਨ ਪਹਿਲੇ ਜਿਹੜਾ ਦਿੱਲੀ ਦੇ ਵਿੱਚ ਤੁਰਕਮਾਨ ਗੇਟ ਦੇ ਨੇੜੇ, ਉਹੀ ਤੁਰਕਮਾਨ ਜਿੱਥੇ ਕਦੇ ਐਮਰਜੈਂਸੀ ਦੇ ਦੌਰਾਨ ਸੰਜੇ ਗਾਂਧੀ ਔਰ ਜਗਮੋਹਨ ਜਿਹੜਾ ਬਾਅਦ 'ਚ ਜੰਮੂ ਕਸ਼ਮੀਰ ਦਾ ਗਵਰਨਰ ਵੀ ਰਿਹਾ ਔਰ ਕਸ਼ਮੀਰੀ ਪੰਡਤਾਂ ਦੀ ਜਿਹੜੀ ਮਾਈਗ੍ਰੇਸ਼ਨ ਹੈ ਉਹ ਖੁਦ ਉਹਨੇ ਕਰਵਾਈ, ਉਹਨੇ ਤੁਰਕਮਾਨ ਗੇਟ 'ਚ ਐਮਰਜੈਂਸੀ ਦੇ ਦੌਰਾਨ ਬਹੁਤ ਸਾਰੇ ਮੁਸਲਮਾਨਾਂ ਦੇ ਕਾਰੋਬਾਰ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਸੀ। ਔਰ ਹੁਣ 3 ਦਿਨ ਪਹਿਲਾਂ ਜੀ ਕੋਰਟ ਆਰਡਰ ਹੈ ਕਿ ਫਲਾਣੀ ਜਿਹੜਾ ਹੈ ਇਲੀਗਲ ਕੰਸਟਰਕਸ਼ਨ ਹਟਾਣੀ ਹੈ। ਸਵੇਰ ਦੇ 1:30 ਵਜੇ ਉਹਨਾਂ ਨੇ ਔਰਤਾਂ, ਬੱਚੇ, ਟੀਅਰ ਗੈਸ, ਬੁਲੇਟ, ਦੂਜੀਆਂ ਤੀਜੀਆਂ ਉਹ ਸਾਰੀਆਂ ਇਸਤੇਮਾਲ ਕੀਤੀਆਂ ਔਰ ਈਵਨ ਜਿਹੜਾ ਉਹ ਮਸਜਿਦ ਦੇ ਨਾਲ ਲੱਗਦਾ ਵੀ ਔਰ ਮਸਜਿਦ ਦੀ ਪ੍ਰਾਪਰਟੀ ਨੂੰ ਵੀ ਉਹਨਾਂ ਨੇ ਬਿਲਕੁਲ ਜਿਹੜਾ ਉਹ ਬੁਲਡੋਜ਼ ਕੀਤਾ ਮਿਡਨਾਈਟ ਪਾਸ ਅਰਲੀ ਮਾਰਨਿੰਗ ਆਵਰਸ। ਯੂਪੀ ਦਾ ਇੱਕ MLA ਨੇ ਅੱਜ ਵੀ ਦੀ ਖਬਰ ਹੈ, ਉਹਨੇ ਕਿਹਾ ਮੈਨੂੰ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਇਲੈਕਟਡ ਹੈ, ਉਹਦੇ ਹਲਕੇ 'ਚ ਵੱਡੀ ਗਿਣਤੀ 'ਚ ਮੁਸਲਮਾਨ ਰਹਿੰਦੇ ਨੇ। ਉਹ ਕਹਿੰਦਾ ਨਾ ਮੈਂ ਇਹਨਾਂ ਦੇ ਦੁੱਖ 'ਚ ਜਾਵਾਂ ਨਾ ਸੁੱਖ 'ਚ ਜਾਵਾਂ, ਮੈਨੂੰ ਇਹਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ, ਮੈਂ ਇਹਨਾਂ ਨੂੰ ਨਫ਼ਰਤ ਕਰਦਾ। BJP ਨੇ ਕਿਹਾ ਜੀ ਇਹ ਇਹਦੇ ਇੰਡੀਵਿਜੂਅਲ ਵਿਚਾਰ ਨੇ, ਇਹਦੇ ਵਿਅਕਤੀਗਤ। ਸੋ ਇਸ ਲੈਵਲ ਦੀ ਨਫ਼ਰਤ ਈਵਨ 5 ਸਾਲ ਪਹਿਲਾਂ ਦੇ ਸੋ ਕਾਲਡ ਦਿੱਲੀ ਰਾਇਟਸ ਦੇ ਨਾਂ ਥੱਲੇ ਹੁਣ ਖਾਲਿਦ ਉਮਰ ਜਿਸ ਦੇ ਲਈ ਨਿਊਯਾਰਕ ਦੇ ਮੇਅਰ ਨੇ ਆਵਾਜ਼ ਚੁੱਕੀ, 8 ਕਾਂਗਰਸਮੈਨਾਂ ਤੇ ਸੈਨੇਟਰਾਂ ਨੇ ਲਿਖਿਆ, 5 ਸਾਲ ਬਾਅਦ ਵੀ ਸੁਪਰੀਮ ਕੋਰਟ ਨੇ ਉਹਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ, ਜਦੋਂ ਕਿ ਉੱਥੇ ਵੱਡੇ ਵੱਡੇ ਰੇਪਿਸਟ ਬਾਹਰ ਨੇ। ਸੌਦਾ ਸਾਧ ਫਰੋਡੀਆ ਜਿਹੜਾ ਕਨਵਿਕਟਡ ਹੈ, ਉਮਰ ਕੈਦ ਜਿਹੜੀ ਹੈ ਮਰਡਰ ਔਰ ਰੇਪ ਦੇ ਥੱਲੇ ਹੈ, ਉਹ 15ਵੀਂ ਵਾਰੀ ਪੈਰੋਲ ਦੇ 40 ਦਿਨਾਂ ਦੀ ਪੈਰੋਲ ਹੈ, ਜੇ ਪਿਛਲੇ ਹਫਤੇ ਉਹ ਫੇਰ ਉਹਨੂੰ ਛੱਡਿਆ। ਸੋ ਕੁੱਲ ਮਿਲਾ ਕੇ ਜਿਹੜੀ ਕਾਇਦੇ ਆਜ਼ਮ ਦੀ ਵਿਜ਼ਡਮ ਸੀ ਉਹ ਸਾਹਮਣੇ, ਔਰ ਸਿੱਖ ਲੀਡਰਾਂ ਨੂੰ ਵੀ ਕਾਸ਼ ਇਹ ਗੱਲ ਸਮਝ ਆ ਜਾਂਦੀ ਜਿਹਦੇ 'ਚ ਉਹਨਾਂ ਨੇ
ਸਿੱਖ ਲੀਡਰਾਂ ਨੂੰ ਵੀ ਸੰਬੋਧਿਤ ਹੁੰਦਿਆਂ ਇਹੀ ਕਿਹਾ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਸਿਆਸੀ ਅਨਾੜੀ ਨੇ। ਅੱਛਾ। They have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਜਦੋਂ ਪਾਵਰ ਇਹਨਾਂ ਦੇ ਕੋਲ ਆਏਗੀ ਸਿੱਖ ਗੁਲਾਮ ਹੋਣਗੇ ਔਰ ਫਿਰ ਇਹਨਾਂ ਦਾ ਅਸਲੀ ਚਿਹਰਾ ਤੁਹਾਨੂੰ ਨਜ਼ਰ ਆਏਗਾ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਨੂੰ ਅਮਰੀਕਾ ਨੇ ਬੁਰੀ ਤਰ੍ਹਾਂ ਝੰਬਿਆ। ਅੱਛਾ। ਚਾਈਨਾ 2020 ਚ ਗਲਵਾਨ ਚ ਵੀ ਔਰ ਹੁਣ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦੇ ਖੌਤੀ ਚਾਈਨਾ ਪਾਕਿਸਤਾਨ ਦੀ ਜੁਆਇੰਟ ਜਿਹੜੀ ਉਹਨਾਂ ਦੀ ਭਾਵੇਂ ਆਬਜ਼ਰਵੇਸ਼ਨ ਜਾਂ ਸੈਟੇਲਾਈਟ ਜਾਂ ਉਹਨਾਂ ਦੀ ਇੰਟੈਲੀਜੈਂਸ ਲੈ ਔਰ ਪਾਕਿਸਤਾਨੀ 에ਅਰ ਫੋਰਸ ਔਰ ਉਹਨਾਂ ਦੀ ਬਹਾਦਰੀ ਕਾਬਲੀਅਤ ਇੰਡੀਆ ਨੂੰ ਜਿਹੜਾ ਉਹਨਾਂ ਨੇ ਬਿਲਕੁਲ ਸਕੇਅਰਲੀ ਬੀਟਨ, ਜਿਹੜਾ ਲਫ਼ਜ਼ ਮੈਂ ਇਸਤੇਮਾਲ ਕਰਦਾ ਬਾਰ-ਬਾਰ। ਹੁਣ ਚਾਹੀਦਾ ਇਹ ਹੈ ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਤਅੱਸਬ ਨਾ ਹੋਏ, ਪਾਕਿਸਤਾਨ ਨੂੰ ਦੋਸਤ ਬਣਾਉਣਾ ਕਿੰਨਾ ਕੁ ਔਖਾ ਹੈ। ਪਾਕਿਸਤਾਨ ਭਾਰਤ ਦਾ ਗੇਟਵੇ ਹੈ ਹੁਣ, ਕਿਉਂਕਿ ਜੇ ਲੈਂਡ ਰਾਊਟ ਹੈ ਸੈਂਟਰਲ ਏਸ਼ੀਆ, ਯੂਰਪ। ਤੁਸੀਂ ਜਦੋਂ ਮੰਨ ਹੀ ਲਓ ਕਿ ਵੀ ਅਸੀਂ ਕਰਨਾ ਇੰਪਰੂਵ, ਤੇ ਕੋਈ ਵੀ ਹੁਣ ਚੀਨ ਨੇ ਆਪਣੇ ਕਿੰਨੇ ਨੇਬਰਸ ਦੇ ਨਾਲ, ਇੱਕ ਅੱਧੇ ਦੇ ਨਾਲ ਜਾਪਾਨ ਨਾਲ ਕੁਛ ਆਈਲੈਂਡ ਨੂੰ ਲੈ ਕੇ ਟੈਨਸ਼ਨ ਹੈ, ਅਦਰਵਾਈਜ਼ ਉਹਨਾਂ ਨੇ ਸਮੇਤ ਰਸ਼ੀਆ ਦੇ ਜਿੰਨੇ ਗਵਾਂਢੀ ਮੁਲਕ ਸੀ 8-10 ਉਹਨਾਂ ਦੇ ਨਾਲ ਉਹਨਾਂ ਨੇ ਰਿਲੇਸ਼ਨਸ ਨਾਰਮਲ ਕਰ ਲਏ। ਵੱਡਾਪਨ ਹੁੰਦਾ ਕੁਛ ਲੈ ਦੇ ਕੇ ਕਰਨਾ। ਸਿੱਖਾਂ ਵਰਗੀ ਕੌਮ ਜਿਹੜੀ ਹਮੇਸ਼ਾ ਹੀ ਉਸ ਧਰਤੀ ਦੇ ਲਈ ਸੱਚ ਹੱਕ ਇਨਸਾਫ ਦੇ ਲਈ ਜੂਝਣ ਵਾਲੀ ਹੈ, ਕਿੰਨਾ ਔਖਾ ਸੀ ਸਿੱਖਾਂ ਨੂੰ ਪਤਿਆ ਕੇ ਨਾਲ ਰੱਖਣਾ। ਪਤਿਆ ਕੇ ਲਫ਼ਜ਼ ਵੀ ਮੈਂ ਜਾਣ ਕੇ ਸ਼ਾਮਲ ਕਰ ਰਿਹਾ ਵੀ ਤੁਸੀਂ ਪੰਜਾਬ ਨੂੰ ਉਹਦੇ ਪ੍ਰੋਪਰ ਹੱਕ ਦਿੰਦੇ, ਹਿੱਤ ਦਿੰਦੇ, ਸਿੱਖਾਂ ਦੇ ਨਾਲ ਉਹਨਾਂ ਨੂੰ ਇੱਕ ਬਰਾਬਰੀ ਦਾ ਉਹਨਾਂ ਨਾਲ ਸਲੂਕ ਕਰਦੇ। ਉਹਨਾਂ ਨੇ ਤਾਂ ਤੁਹਾਡੀ ਸਾਰੇ ਮੁਲਕ ਦੀ ਗਰੀਬੀ ਕੱਢੀ ਹੈ, ਭੁੱਖ ਨੰਗ ਕੱਢੀ ਹੈ। ਤੁਹਾਨੂੰ ਡਿਫੈਂਡ ਕਰਨ ਦੇ ਲਈ ਹਮੇਸ਼ਾ ਉਹ ਅੱਗੇ ਰਹੇ ਨੇ ਉਸ ਧਰਤੀ ਦੇ ਹਿੱਤਾਂ ਦੇ ਲਈ। ਲੇਕਿਨ ਕਿਉਂਕਿ ਨਾ ਇਹਨਾਂ ਨੇ ਸਿੱਖਾਂ ਨੂੰ ਕਦੇ ਐਕਸੈਪਟ ਕੀਤਾ, ਨਾ ਮੁਸਲਮਾਨਾਂ ਨੂੰ ਕੀਤਾ, ਉਹ ਭਰੀ ਹੋਈ ਨਫ਼ਰਤ, ਉਹ ਬ੍ਰਾਹਮਣਵਾਦ, ਉਹ ਮਨੂਵਾਦ, ਉਹ ਹਿੰਦੂਤਵਾ ਉਹਨਾਂ ਨੂੰ ਬਹਿਣ। ਹੁਣ ਇੰਨੀ ਹਿਊਮਿਲੇਸ਼ਨ ਅਮਰੀਕਾ ਤੋਂ ਰੋਜ਼ ਲੈ ਰਹੇ ਨੇ। ਚਾਰ ਚਫੇਰੇ ਸਾਰੇ ਭਾਰਤ ਦੇ ਜਿੰਨਾ ਇਹਨਾਂ ਦਾ ਆਪਣਾ ਨੇਬਰਹੁੱਡ ਹੈ, ਆ ਬੰਗਲਾਦੇਸ਼ ਇਹਨਾਂ ਦੇ ਹੱਥੋਂ ਨਿਕਲ ਗਿਆ, ਸ੍ਰੀਲੰਕਾ 'ਚ ਕੀ ਆ, ਨੇਪਾਲ ਵਰਗਾ ਮੁਲਕ ਵੀ ਜਿਨ੍ਹਾਂ ਨੇ ਆਪਣੀ ਕਰੰਸੀ ਦੇ ਉੱਤੇ ਉਹ ਨਕਸ਼ਾ ਛਾਪਿਆ ਜਿਹਦੇ 'ਚ ਭਾਰਤ ਦੀ ਟੈਰੀਟਰੀ ਨੂੰ ਵੀ ਉਹ ਕਹਿੰਦੇ ਨੇ ਸਾਡੀ ਹੈ, ਉੱਤਰਾਖੰਡ ਦੇ ਵਿੱਚ ਜਿਹੜੀ ਪੈਂਦੀ। ਹੁਣ ਐਸ ਜੈ ਸ਼ੰਕਰ ਕ੍ਰੋਨਿਕਲੀ ਕਨਸਟੀਪੇਟਡ ਐਂਡ ਵਿਦ ਪੈਪਟਿਕ ਅਲਸਰ ਅੱਜ ਕੱਲ੍ਹ ਯੂਰਪ ਦੇ ਦੌਰੇ ਤੇ ਅਸੀਂ ਆਲਰੇਡੀ ਜ਼ਿਕਰ ਕੀਤਾ। ਹੁਣ ਉੱਥੇ ਜਦੋਂ ਵਿਦਨ ਆਪਣੀ ਕਮਿਊਨਿਟੀ ਦੇ ਜਾਂਦੇ ਨੇ, ਇਹਨਾਂ ਵਿਚਲੀ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ, ਪਾਕਿਸਤਾਨ ਦੇ ਖਿਲਾਫ, ਉਹ ਸਾਹਮਣੇ। ਹੁਣ ਇਹਨਾਂ ਦਾ ਹੈਡਲਾਈਨ ਇਹ ਹੈ, ਪਾਕਿਸਤਾਨ ਰੈਨ ਟੈਰਰ ਕੈਂਪਸ ਇਨ ਮੇਜਰ ਸਿਟੀਜ਼ ਜੈ ਸ਼ੰਕਰ। ਹੁਣ ਉਹ ਕਹਿ ਰਿਹਾ, ਉਹ ਉਸ ਕਰਾਊਡ ਨੂੰ ਸੰਬੋਧਨ ਕਰਦੇ ਆ ਕਿ ਵੀ ਐਡਰੈਸਿੰਗ ਐਨ ਇੰਟਰੈਕਸ਼ਨ ਵਿਦ ਇੰਡੀਅਨ ਕਮਿਊਨਿਟੀ ਇਨ ਲਗਜ਼ਮਬਰਗ, ਜੈ ਸ਼ੰਕਰ ਸੈਡ Pakistan's approach towards its neighbor India was an exception in today's world. ਫਿਰ ਉਹ ਕੀ ਕਹਿੰਦਾ, show me any country in this day and age that has pursued the kind of policies Pakistan has against its neighbor. ਕੋਈ ਇੱਕ ਮੈਨੂੰ ਮੁਲਕ ਦਿਖਾਓ ਜਿਹੜਾ ਆਪਣੇ ਗਵਾਂਢੀਆਂ ਦੇ ਖਿਲਾਫ ਇੱਦਾਂ ਦੀ ਨੀਤੀ ਹੋਏ ਜਿਵੇਂ ਪਾਕਿਸਤਾਨ ਇੰਡੀਆ ਲਈ ਕਰਦਾ ਹੈ। For decades there have been training camps, ਕਈ ਦਹਾਈਆਂ ਤੋਂ ਪਾਕਿਸਤਾਨ ਨੇ ਟ੍ਰੇਨਿੰਗ ਕੈਂਪ ਜਿਹੜੇ ਨੇ ਉਹ ਨੇ, ਨਾਟ ਸੀਕ੍ਰੇਟ ਕੈਂਪਸ ਬਟ ਓਪਨ ਵਨਸ ਇਨ ਮੇਜਰ ਪਾਕਿਸਤਾਨ ਸਿਟੀਜ਼। ਕੋਈ ਲੁਕ ਛਿਪ ਕੇ ਨਹੀਂ, ਓਪਨਲੀ ਪਾਕਿਸਤਾਨ ਦੇ ਸਾਰੇ ਵੱਡੇ, ਵੇਅਰ ਦਾ ਸਟੇਟ ਐਂਡ ਦਾ ਮਿਲਟਰੀ ਸਪੋਰਟ ਟੈਰਰਿਜ਼ਮ। ਫੌਜ ਪਾਕਿਸਤਾਨ ਦੀ ਔਰ ਉਹਨਾਂ ਦੀ ਸਟੇਟ ਉਹ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਨੇ ਐਂਡ ਸੀਕ ਟੂ ਨਾਰਮਲਾਈਜ਼ ਇਟ ਐਜ਼ ਦੋ ਇਟ ਵਰ ਦੇਅਰ ਰਾਈਟ, ਕਿ ਉਹ ਦਹਿਸ਼ਤਗਰਦੀ ਕਰਾਉਣਾ ਇਵੇਂ ਸਮਝਦੇ ਨੇ ਜਿਵੇਂ ਉਹਨਾਂ ਦਾ ਹੱਕ ਹੋਏ। ਔਰ ਇਹ ਉਹਨੇ ਕਿਹਾ ਵੀ ਇਹ ਜਿਹੜੀ ਰਿਐਲਿਟੀ ਹੈ ਇਹ ਸਾਡੇ ਸਾਹਮਣੇ ਹੈ ਕਿ ਭਾਈ ਕਿਵੇਂ ਜਿਹੜੀ ਹੈ ਇੰਡੀਆ ਨੇ ਫਿਰ ਜਿਹੜੀ ਹੈ ਟੈਰਰ ਇਨਫਰਾਸਟਰਕਚਰ ਅਕਰੋਸ ਦਾ ਬਾਰਡਰ ਉਹਦੇ 'ਤੇ ਆਪਰੇਸ਼ਨ ਸੰਦੂਰ ਵੇਲੇ ਅਟੈਕ ਕੀਤਾ, ਪਰ ਦੁਨੀਆ ਦੇ ਮੁਲਕਾਂ ਨੇ ਸਾਡੀ ਗੱਲ ਨੂੰ ਨਹੀਂ ਸੁਣਿਆ। ਇਹ ਹੁਣ ਮੰਨਣ ਲੱਗ ਗਏ ਨੇ ਕਿ ਵੀ ਉਹਨਾਂ ਦੀ ਦੂਜੀ ਤਾਂ ਆਪੋਜੀਸ਼ਨ ਦਾ ਖੁਦ ਕਹਿੰਦੇ ਵੀ ਇੱਕ ਵੀ ਮੁਲਕ ਸਾਡੇ ਨਾਲ ਨਹੀਂ ਖਲੋਤਾ। ਬਿਲਕੁਲ।
ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਜਿਸ ਮੁਲਕ ਨੇ ਫੌਜ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ ਹੋਏ, ਜਿਹੜਾ ਮੁਲਕ ਅਫਗਾਨਿਸਤਾਨ ਦੀ ਤਾਲਿਬਾਨ ਰਜੀਮ 'ਚ ਬੈਠੇ ਜਿਹੜੇ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਪਾਕਿਸਤਾਨ 'ਚ ਦਹਿਸ਼ਤਗਰਦੀ ਕਰ ਉਹਨਾਂ ਨੂੰ ਲਗਾਤਾਰ ਫੰਡ ਕੀਤਾ ਹੋਏ, ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਬਲੋਚਿਸਤਾਨ 'ਚ ਜਿਸ ਲੈਵਲ ਦੀ ਦਹਿਸ਼ਤਗਰਦੀ ਜਿਹੜਾ ਇਹ ਮੁਲਕ ਕਰਵਾ ਰਿਹਾ ਹੈ ਹੋਏ, ਜਿਨ੍ਹਾਂ ਦਾ ਨੇਵਲ ਦਾ ਸਰਵਿੰਗ ਹਾਇਰ ਲੈਵਲ ਕੁਲਭੂਸ਼ਣ ਯਾਦਵ ਉਹਨੇ ਹੰਡਰਡਸ ਆਫ ਸੇਫ ਹਾਊਸਿਸ ਔਰ ਦਹਿਸ਼ਤਗਰਦੀ ਵਾਲੇ ਲੋਕ ਤਿਆਰ ਕੀਤੇ ਹੋਣ, ਲਗਾਤਾਰਤਾ ਨਾਲ ਜਿਹੜੀ ਪਾਕਿਸਤਾਨ ਦੇ ਈਵਨ ਆਮ ਸ਼ਹਿਰਾਂ 'ਚ ਮਸੀਤਾਂ 'ਚ ਬੌਂਬ ਬਲਾਸਟ ਗਰੀਬ ਲੋਕਾਂ ਨੂੰ ਭੇਜ ਕੇ ਜਿਹੜਾ ਕਿੰਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸੜ ਰਹੇ ਨੇ ਜਿਹੜੇ ਫੜੇ ਗਏ ਇਸ ਕੰਮ 'ਚ। ਹੁਣ ਜਿਹੜਾ ਸਭ ਤੋਂ ਵੱਡਾ ਖੁਦ ਦਹਿਸ਼ਤਗਰਦ ਹੈ ਔਰ ਸ੍ਰੀਲੰਕਾ 'ਚ ਕਿਵੇਂ ਇਹਨਾਂ ਨੇ ਲਿਟੇ ਨੂੰ ਸਪੋਰਟ ਕੀਤਾ, ਹੁਣ ਇਹ ਇਸ ਕਿਸਮ ਦਾ ਚਾਰਜ ਇਸ ਲਈ ਲਾ ਰਹੇ ਨੇ ਕਿਉਂਕਿ ਅਗੇਨ ਇਹਨਾਂ ਨੂੰ ਰਿਪੀਟਡਲੀ ਆਪਰੇਸ਼ਨ ਸੰਦੂਰ ਬੜੀ ਬੁਰੀ ਤਰ੍ਹਾਂ ਹੌਂਟ ਕਰ ਰਿਹਾ। ਇੱਕ ਹੁੰਦਾ ਕਿ ਵੀ ਕਿਉਂਕਿ ਐਕਸਪੋਜ਼ ਹੋਣੇ ਸ਼ੁਰੂ ਹੋ ਗਏ ਹੌਲੀ ਖਾਸ ਤੌਰ ਤੇ ਜਿਹੜੀ ਫਿਰ ਸੈਨੇਟ ਕਾਂਗਰਸ ਕਮੇਟੀ ਨੇ 500-600 ਸਫ਼ਿਆਂ ਦੀ ਚਾਈਨਾ ਨਾਲ ਸੰਬੰਧਿਤ ਰਿਪੋਰਟ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਜਿਹੜਾ ਮਿਲਟਰੀ ਸੁਪੀਰੀਅਰਿਟੀ ਪ੍ਰੂਵ ਕੀਤੀ ਔਰ ਇਸ ਸਾਰੇ ਦੇ ਚੱਲਦਿਆਂ ਇਹਨਾਂ ਦੇ ਕੋਲ ਕੋਈ ਐਸੀ ਦਲੀਲ ਨਹੀਂ ਬਚੀ ਜਿਹਦੇ ਥੱਲੇ ਇਹ ਕਹਿ ਸਕਣ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਪਾਕਿਸਤਾਨ ਦੇ ਔਰ ਚਾਈਨਾ ਦੇ ਬਣੇ JF ਥੰਡਰ ਫਾਈਟਰ ਪਲੇਨ ਜਿਹੜੇ ਨੇ ਉਹ ਫਲਾਂ ਮੁਲਕ ਵੀ ਲੈ ਰਿਹਾ, ਫਲਾਂ ਵੀ ਲੈ ਰਿਹਾ, ਬੰਗਲਾਦੇਸ਼ ਨੇ ਵੀ ਇੰਟਰਸਟ ਸ਼ੋ ਕੀਤਾ, ਸੋ ਜ਼ਾਹਰ ਹੈ ਸਭ ਕੁਝ ਆਪਰੇਸ਼ਨ ਸੰਦੂਰ ਨਾਲ ਜੁੜਦਾ ਹੈ। ਲੇਕਿਨ ਇਹਨਾਂ ਦੀ ਬੇਸ਼ਰਮੀ ਦੀ ਹੱਦ ਦੇਖੋ, ਜਿਹੜਾ ਇੰਡੀਅਨ 에ਅਰ ਫੋਰਸ ਦਾ ਜਾਲੀ ਜਿਹੀ ਪੱਗ ਵਾਲਾ ਦਾੜੀ ਕੱਟਾ ਜਿਹੜਾ 에ਅਰ ਫੋਰਸ ਚੀਫ AP ਸਿੰਘ ਉਹ NCC ਕੈਡਿਟਸ ਨੂੰ ਐਡਰੈਸ ਕਰ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਆਪਰੇਸ਼ਨ ਸੰਦੂਰ ਰੀਇਨਫੋਰਸਡ ਮੈਸੇਜ ਦੈਟ ਪੀਪਲ ਮਸਟ ਕੰਟਰੀਬਿਊਟ ਟੂ ਨੇਸ਼ਨ ਬਿਲਡਿੰਗ। ਹੁਣ ਇਹ ਉਹਨਾਂ ਦੇ ਕੈਡਿਟਸ ਨੂੰ ਐਡਰੈਸ ਕਰਦੇ ਆ, ਇਹ ਕਹਿ ਰਿਹਾ NCC ਦੇ ਨੈਸ਼ਨਲ ਕੈਡਿਟ ਕਾਰਪਸ ਨੂੰ ਰਿਪਬਲਿਕ ਡੇ ਕੈਂਪ ਦੇ ਉੱਤੇ ਦਿੱਲੀ ਕੈਂਟੋਨਮੈਂਟ ਕਿ ਬਈ ਦੇਖੋ ਤੁਸੀਂ ਬਹੁਤ ਮਦਦ ਕੀਤੀ ਆਪਰੇਸ਼ਨ ਸੰਦੂਰ ਦੇ ਵੇਲੇ, ਇਹ ਸ਼ੋਅ ਕਰਦਾ ਵੀ ਨੇਸ਼ਨ ਕਿਵੇਂ ਟੂਗੈਦਰ ਹੈ। ਤੁਸੀਂ ਜਿਹੜਾ ਸੋ ਵੈਦਰ ਯੂ ਆਰ ਏ ਸੋਲਜਰ ਔਰ ਏ ਮਿਲਟਰੀ ਲੀਡਰ ਇਨ ਯੂਨੀਫਾਰਮ ਔਰ ਏ ਰੈਗੂਲਰ ਸਿਟੀਜ਼ਨ ਗਿਵ ਯੂਰ ਬੈਸਟ ਕੰਟਰੀਬਿਊਟ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ NCC ਨੇ ਕਿਹੜਾ ਮਾਰਕਾ ਮਾਰਿਆ ਜੀ। 4 ਰੋਜ਼ਾ 7, 8, 9, 10 ਮਈ ਨੂੰ ਫੌਜ ਤਾਂ ਮੂਵ ਨਹੀਂ ਹੋਈ, ਗਰਾਊਂਡ ਤੇ ਕੁਝ ਨਹੀਂ ਹੋਇਆ, ਡਰੋਨਸ ਔਰ ਮਿਸਲਸ ਔਰ ਉਸ 'ਚ ਕੋਈ ਰੋਲ ਨਹੀਂ। ਲੇਕਿਨ ਰਿਪੀਟਡਲੀ ਔਰ ਉਹਦਾ ਇਹ ਕਹਿਣਾ ਕਿ ਜੀ ਆਪਰੇਸ਼ਨ ਸੰਦੂਰ ਜਿਹੜਾ ਇੰਡੀਅਨ ਆਰਮਡ ਫੋਰਸਿਸ ਨੇ ਅਰਲੀ ਆਵਰਸ ਮੇ 7 ਤੋਂ ਕੈਰੀ ਕੀਤਾ, ਉਹਨਾਂ ਨੇ ਟੈਰਰ ਹਾਈਡ ਆਊਟ ਪਾਕਿਸਤਾਨ 'ਚ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਕੀਤੇ ਔਰ ਇਹ ਲਾਰਜ ਨੰਬਰ ਆਫ NCC ਕੈਡਿਟਸ assisted in emergency drills, blood donation camps and other civil defense activities during the operation. ਕਿਹੜੇ ਬਲੱਡ ਡੋਨੇਸ਼ਨ, ਕਿਹੜੇ ਸੋਲਜਰ ਤੁਹਾਡੇ ਮਰੇ, ਕਿੱਥੇ ਕਿਹਨੂੰ ਬਲੱਡ ਦੀ ਲੋੜ ਸੀ ਜਿਹੜੀ NCC ਵਾਲਿਆਂ ਨੇ ਆ ਕੇ ਦਿੱਤੀ। ਲੇਕਿਨ ਇਹ ਸਾਰੇ ਨੂੰ ਇਹ ਜਿਉਂਦਾ ਰੱਖ ਰਹੇ ਨੇ, ਰਿਪੀਟਡਲੀ ਇਹਨਾਂ ਤੋਂ ਝੂਠ ਬੁਲਵਾ ਰਹੇ ਨੇ ਔਰ ਉਹਦੀ ਸ਼ਕਲੋਂ ਹੀ ਲੱਗ ਰਿਹਾ ਹੁੰਦਾ ਵੀ ਇੱਕ ਪਾਸੇ ਦੁਨੀਆ ਦੇ ਸਾਰੇ ਹੀ ਸਬੂਤ ਸਾਹਮਣੇ ਨੇ ਵੀ ਤੁਹਾਡਾ ਹਾਲ ਕੀ ਕੀਤਾ ਤੇ ਦੂਸਰੇ ਪਾਸੇ ਤੁਸੀਂ ਇਹ ਉਹੀ ਨੈਰੇਟਿਵ ਹੈ ਚਾਣਕਿਆ ਦਾ ਕਿ ਭਾਈ ਝੂਠ ਬੋਲੋ, ਇੰਨਾ ਵੱਡਾ ਬੋਲੋ, ਬਾਰ-ਬਾਰ ਰਿਪੀਟ ਕਰੋ ਕਿ ਦੁਨੀਆ ਕਹੇ ਵੀ ਇਹ ਝੂਠ ਨਹੀਂ ਹੋ ਸਕਦਾ ਔਰ ਇੱਕ ਤਬਕਾ ਜਿਹੜਾ ਹੈ ਉਹ ਫਿਰ ਤੁਹਾਨੂੰ ਬਿਲੀਵ ਕਰਨਾ ਸ਼ੁਰੂ ਕਰ ਦਿੰਦਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਝੂਠ ਤੇ ਝੂਠ ਹੀ ਹੁੰਦਾ ਤੇ ਫਿਰ ਬਾਰ-ਬਾਰ ਝੂਠ ਬੋਲਣ ਵਾਲਾ ਦੁਨੀਆ ਬਿਲੀਵ ਕਰੇ ਜਾਂ ਨਾ ਕਰੇ ਉਹ ਖੁਦ ਨੂੰ ਬਿਲੀਵ ਕਰਨ ਲੱਗ ਜਾਂਦਾ ਵੀ ਇਹ ਸੱਚ ਹੈ ਔਰ ਉਦੋਂ ਉਸ ਦਾ ਫਿਰ ਬੋ ਘਟਾ ਹੋ ਜਾਂਦਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਥਾ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 209688
91399199 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਭ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਵਿੱਚ 125 ਸਾਲ ਪੁਰਾਣੀ ਕੰਧ ਘੜੀ ਯਾਨੀ ਕਿ ਵਾਲ ਕਲੌਕ ਜਿਹੜੀ ਹੈ ਮੁੜ ਸਥਾਪਿਤ ਕਰ ਦਿੱਤੀ ਹੈ ਔਰ ਇਹ ਕੰਧ ਘੜੀ ਸਨ 1900 ਵਿੱਚ ਅੰਗਰੇਜ਼ ਗਵਰਨਰ ਜਨਰਲ ਲਾਰਡ ਕਰਜ਼ਨ ਨੇ ਦਰਬਾਰ ਸਾਹਿਬ ਭੇਟ ਕੀਤੀ ਸੀ। ਸਵਾਲ ਪੈਦਾ ਇਹ ਹੁੰਦਾ ਹੈ ਕਿ ਘੜੀ ਦੀ ਤਾਂ ਲੰਡਨ ਤੋਂ ਮੁਰੰਮਤ ਕਰਵਾ ਕੇ ਸਥਾਪਿਤ ਕਰਨ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ, ਪਰ ਕੀ ਕਾਰਨ ਹੈ ਕਿ ਦਰਸ਼ਨ ਜੋੜੀ ਤੋਂ ਕਈ ਵਾਰੀ ਜਿਹੜੇ ਪਹਿਲਾਂ ਜਿਹੜੇ ਉਤਾਰੇ ਗਏ ਸੋਮਨਾਥ ਮੰਦਿਰ ਦੇ ਦਰਵਾਜ਼ਿਆਂ ਬਾਰੇ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਚੁੱਪ ਸਾਧੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਮੈਂ ਇਸ ਗੱਲ ਦਾ ਅੱਗੇ ਵੀ ਹਵਾਲਾ ਦਿੱਤਾ ਹੈ। ਇੱਕ ਸੈਕਰਾਮੈਂਟੋ ਤੋਂ IT ਸੈਕਟਰ ਦੇ ਸਿੱਖ ਇੰਜੀਨੀਅਰ ਨੇ ਕੁਝ ਵਰੇ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਮਾਰਵਲਸ ਆਫ ਮਾਰਬਲ। ਮਾਰਬਲ ਸੰਗਮਰਮਰ ਨੂੰ ਕਹਿੰਦੇ ਨੇ ਤੇ ਮਾਰਵਲ ਜ਼ਾਹਰ ਹੈ ਚਮਤਕਾਰ ਨੂੰ ਕਹਿੰਦੇ ਨੇ, ਵੀ ਸੰਗਮਰਮਰ ਦੇ ਚਮਤਕਾਰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਵਿਕਸਿਤ ਮੁਲਕ ਨੇ, ਪੱਛਮੀ ਵੈਸਟਰਨ ਅਮਰੀਕਾ ਵਰਗੇ, ਇਹ ਤਾਂ ਬਿਲੀਅਨਸ ਆਫ ਡਾਲਰਸ ਖਰਚ ਕਰਦੇ ਨੇ ਇਸ ਦੇ ਉੱਤੇ ਕਿ ਅਸੀਂ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲਣਾ ਕਿਵੇਂ ਹੈ। ਜਿਹੜੀਆਂ ਇਤਿਹਾਸਕ ਚੀਜ਼ਾਂ ਨੇ, ਡਾਕੂਮੈਂਟ ਨੇ, ਉਹ ਟਿਲ ਪੋਸਟੈਰਿਟੀ ਸਾਂਭੇ ਰਹਿਣ। ਉਹਦੇ ਲਈ ਜਿਵੇਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਉਹਦੇ ਲਈ ਸਪੈਸ਼ਲ ਬਜਟ ਰੱਖਿਆ ਹੋਇਆ ਕਿ ਓਰੀਜਨਲ ਜਿਹੜੀ ਥਾਮਸ ਜੈਫਰਸਨ ਨੇ ਲਿਖੀ, ਜਿਹਦੇ 'ਤੇ ਭਾਵੇਂ ਕਟਿੰਗ ਵੀ ਕੀਤੀ ਹੋਈ ਹੈ, ਉਹ ਕਿਵੇਂ ਸੰਭਾਲਣੀ। ਪਰ ਉਹਨੇ ਕਿਹਾ ਵੀ ਸਿੱਖ ਕੌਮ ਦੇਖੋ ਵੀ ਅਸੀਂ ਬਿਲੀਅਨਸ ਆਫ ਡਾਲਰਸ ਇਸ ਗੱਲ ਦੇ ਉੱਤੇ ਖਰਚ ਕਰਦੇ ਹਾਂ ਕਿ ਆਪਣੇ ਵਿਰਸੇ ਨੂੰ ਤਬਾਹ ਕਿਵੇਂ ਕਰਨਾ। ਅਸੀਂ ਸੰਗਮਰਮਰ ਲਾਉਂਦੇ ਵੀ ਮਾਰਬਲਸ ਆਫ ਮਾਰਬਲ। ਔਰ ਇਹ ਹਰ ਵਾਰ ਜਦੋਂ ਹੁਣ ਸ਼ਹੀਦੀ ਜੋੜ ਮੇਲਾ ਔਰ ਜਿਹੜਾ ਸਫਰੇ ਸ਼ਹਾਦਤ ਗੁਜ਼ਰਿਆ, ਕਿੰਨੇ ਆਰਟੀਕਲ ਸੀ ਕਿ ਵੀ ਕਿੱਥੇ ਗਿਆ ਉਹ ਪੁਰਾਣਾ ਗੁਰਦੁਆਰਾ ਕਤਲਗੜ੍ਹ, ਕਿੱਥੇ ਹੈ ਉਹ ਠੰਡਾ ਬੁਰਜ, ਕਿੱਥੇ ਨੇ ਉਹ ਸਾਰੀਆਂ ਕੰਧ, ਤੇ ਕਿਵੇਂ ਕੀ ਕੀਤਾ। ਔਰ ਅਨੰਦਪੁਰ ਦਾ ਪੁਰਾਣੇ ਕਿਲੇ ਔਰ ਦੂਜੇ ਲਾਈ ਥੱਪੀ ਜਾਓ ਤੁਸੀਂ ਸਾਰਾ ਰਾਜਸਥਾਨ ਦਾ ਬਿਲੀਅਨਸ ਆਫ ਡਾਲਰਸ ਇਸ ਪੀਰੀਅਡ ਦੇ ਵਿੱਚ ਉਹ ਸਾਰਿਆਂ ਨੂੰ ਤੁਸੀਂ ਖਰਚ ਕਰ ਰਹੇ ਹੋ। ਔਰ ਇਹ ਸਾਰੇ ਦੇ ਉੱਤੇ ਇੱਕ ਵਾਰ ਇਹਨਾਂ ਨੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸ਼ਾਇਦ ਕਿਤੇ ਲਿਖਿਆ ਸੀ ਵੀ ਉਹਨਾਂ ਨੇ ਟੌੜਿਆਂ ਨੂੰ ਕਿਤੇ ਕਿਹਾ ਵੀ ਇਹ ਤੁਸੀਂ ਕੀ ਕਰ ਰਹੇ ਹੋ। ਤੇ ਉਹਦਾ ਅੱਗੋਂ ਜਵਾਬ ਸੀ ਕਿ ਜੀ ਦੇਖੋ, ਜਿਹੜੇ ਪਹਿਲੇ ਨੇ ਉਹ ਵੀ ਸੰਗਤ ਨਹੀਂ ਬਣਾਏ ਸੀ, ਹੁਣ ਵੀ ਸੰਗਤ ਹੀ ਬਣਾ। ਇਹ ਇੰਨੀ ਕੁ ਅਹਿਮੀਅਤ ਦਾ ਇਹਨਾਂ ਨੂੰ ਅਹਿਸਾਸ ਹੈ। ਔਰ ਮੈਂ ਇਸ ਦੇ ਉੱਤੇ ਗੱਲ ਇਹ ਕਰ ਰਿਹਾ ਵੀ ਇੱਕ ਪਾਸੇ ਤਾਂ ਡਿਬੇਟ ਚੱਲ ਰਹੀ ਹੈ, ਮੋਦੀ ਨੇ ਇਸ ਦੀ ਸ਼ੁਰੂਆਤ ਕੀਤੀ ਔਰ ਹੁਣ ਪੂਰੀ ਫੁੱਲ ਸਕੇਲ ਹੈ ਕਿ ਮਹਿਮੂਦ ਗਜ਼ਨਵੀ ਨੇ ਜਦੋਂ 1000 ਸਾਲ ਪਹਿਲਾਂ ਸੋਮਨਾਥ ਮੰਦਿਰ ਦੇ ਉੱਤੇ ਹਮਲਾ ਕੀਤਾ, ਗੁਜਰਾਤ ਦੇ ਵਿੱਚ ਹੈ। ਔਰ ਇਹ ਸੀ ਕਿ ਵੀ ਕਿਉਂਕਿ ਬਹੁਤ ਸਾਰੀ ਦੌਲਤ ਜਿਹੜੇ ਬਾਦਸ਼ਾਹ ਨੇ ਜਾਂ ਦੂਜੇ ਨੇ ਪੰਡਤ ਵੀ ਮੰਦਿਰਾਂ 'ਚ ਹੀ ਰੱਖਦੇ ਸੀ। ਮੰਦਿਰਾਂ 'ਚ ਕੱਲਾ ਉਹ ਕੋਈ ਮੂਰਤੀਆਂ ਦੇ ਤੋੜਨ ਤੱਕ ਜਿਵੇਂ ਬਹੁਤ ਵਾਰੀ ਪ੍ਰੋਜੈਕਟ ਕੀਤਾ ਜਾਂਦਾ ਹੈ, ਉਹ ਇੱਕ ਪਾਰਟ ਕਿਉਂਕਿ ਦੌਲਤ ਹੀ ਲੁਟੇਰੇ ਸੀ। ਕਿਉਂਕਿ ਮਹਿਮੂਦ ਗਜ਼ਨਵੀ ਨੇ ਕੋਈ ਰਾਜ ਤਾਂ ਨਹੀਂ ਸਥਾਪਿਤ ਕੀਤਾ ਇੰਡੀਆ 'ਚ, ਉਹ ਤਾਂ ਬਾਅਦ ਦੇ ਵਿੱਚ ਮੁਹੰਮਦ ਗੌਰੀ ਨੇ ਜਿਹੜਾ ਮਹਿਮੂਦ ਗਜ਼ਨਵੀ ਦਾ ਰਹਿਣ ਵਾਲਾ ਹਮਲਾਵਰ ਸੀ, ਲੁੱਟ ਕੇ 17 ਵਾਰੀ ਕਿ ਕਿੰਨੀ ਵਾਰੀ ਆਇਆ। ਤੇ ਸੋਮਨਾਥ ਮੰਦਿਰ ਸਮੇਤ ਜੇ ਉਹਨਾਂ ਨੂੰ ਇਹ ਵੀ ਹੁੰਦਾ ਵੀ ਕਿਤੇ ਕੋਈ ਹੋਰ ਹੈ ਥਾਂ ਜਿੱਥੇ ਧਨ ਦੌਲਤ ਪਿਆ, ਉਹਨਾਂ ਨੇ ਉਹ ਵੀ ਲੁੱਟਣਾ ਸੀ।
ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੋਮਨਾਥ ਮੰਦਰ 'ਚੋਂ ਬਹੁਤ ਵੱਡਾ ਖਜ਼ਾਨਾ ਲੁੱਟਣ ਤੋਂ ਬਾਅਦ ਲਗਾਤਾਰਤਾ ਨਾਲ ਮੁੜ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਿਮੂਦ ਗਜ਼ਨਵੀ ਪਹਿਲਾ ਹਮਲਾਵਰ ਸੀ। ਮੁਹੰਮਦ ਗੌਰੀ ਨਾਲ ਰਾਜ ਸਥਾਪਿਤ ਹੋਇਆ। ਫਿਰ 18ਵੀਂ ਸਦੀ 'ਚ ਅਹਿਮਦ ਸ਼ਾਹ ਦਾ ਲੰਘ ਤਾਂ ਪੰਜਾਬ 'ਚੋਂ ਹੀ ਜਾਂਦੇ ਸੀ, ਇੱਧਰੋਂ ਹੀ ਦਰਾ ਖੈਬਰ ਕ੍ਰਾਸ ਕੀਤਾ ਤੇ ਇੱਧਰੋਂ ਚਲੇ ਗਏ। ਔਰ ਇਸ ਨੂੰ 1000 ਸਾਲ ਮਹਿਮੂਦ ਗਜ਼ਨਵੀ ਨੂੰ ਇਹਨਾਂ ਦੇ ਬੀਜੇਪੀ, ਕਿਉਂਕਿ ਹਰ ਚੀਜ਼ ਨੂੰ ਹਿੰਦੂ ਮੁਸਲਮਾਨ ਕਨਵਰਟ ਕਰਦੀ ਹੈ, ਤੇ ਉਹਨਾਂ ਨੂੰ ਲੱਗਦਾ ਵੀ ਇਹਦਾ ਅਸੀਂ ਫਾਇਦਾ ਚੁੱਕ ਸਕਦੇ ਹਾਂ। ਇਹਨੂੰ ਲੈ ਕੇ ਬੜੀ ਡਿਬੇਟ ਹੈ ਕਿ ਵੀ 1947 ਤੋਂ ਬਾਅਦ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਉਹਨਾਂ ਦੇ ਲਫ਼ਜ਼ ਆਜ਼ਾਦੀ ਦੇ ਨੇ। ਔਰ ਪਟੇਲ ਜਿਹੜਾ ਹੋਮ ਮਿਨਿਸਟਰ ਸੀ, ਔਰ ਇਹ ਜਿਹੜਾ ਸੋਮਨਾਥ ਮੰਦਰ ਹੈ ਉਦੋਂ 47 ਦੇ ਵਿੱਚ ਰਿਆਸਤ ਜੂਨਾਗੜ੍ਹ ਦਾ ਹਿੱਸਾ ਸੀ। ਔਰ ਜੂਨਾਗੜ੍ਹ ਉਹ ਰਿਆਸਤ ਸੀ ਜਿਹਦੇ ਨਵਾਬ ਨੇ ਪਾਕਿਸਤਾਨ ਨੂੰ ਐਕਸੀਡ ਕੀਤਾ ਸੀ। ਜ਼ੁਲਫਿਕਾਰ ਅਲੀ ਭੁੱਟੋ ਦਾ ਪਿਓ ਸ਼ਾਹ ਨਵਾਜ਼ ਭੁੱਟੋ ਸ਼ਾਇਦ ਉਹਦਾ ਨਾਂ ਸੀ, ਉਹ ਉਹਦਾ ਪ੍ਰਾਈਮ ਮਿਨਿਸਟਰ ਸੀ ਜੂਨਾਗੜ੍ਹ ਦੇ ਨੂੰ। ਔਰ ਜੂਨਾਗੜ੍ਹ ਦੀ ਪੋਜੀਸ਼ਨ ਇਹ ਸੀ ਕਿ ਵੀ ਉਹਨਾਂ ਦੀ ਜਿਹੜੀ ਹੈ ਫਸੇ ਹੋਏ ਸੀ, ਭਾਰਤ ਦੇ ਚਾਰ ਚੁਫੇਰਿਓਂ ਘਿਰੇ ਹੋਏ ਸੀ। ਔਰ ਜੂਨਾਗੜ੍ਹ ਨੇ ਜਦੋਂ ਕਿਹਾ ਵੀ ਅਸੀਂ ਪਾਕਿਸਤਾਨ ਦੇ ਨਾਲ ਐਕਸੀਡ ਕਰਨਾ ਹੈ, ਕਿਉਂਕਿ ਜਿਹੜਾ ਫਰੀडम ਐਕਟ ਦੇ ਥੱਲੇ ਉਹਨਾਂ ਕੋਲ ਰਾਈਟ ਸੀ, ਤੇ ਮਿਸਟਰ ਜਿਨ੍ਹਾਂ ਨੇ ਜੂਨਾਗੜ੍ਹ ਦੀ ਜਿਹੜੀ ਐਕਸੈਸ਼ਨ ਹੈ ਟੂ ਪਾਕਿਸਤਾਨ ਉਹਨੂੰ ਐਕਸੈਪਟ ਵੀ ਕਰ ਲਿਆ ਸੀ, ਲੇਕਿਨ ਉਹਨੂੰ ਡਿਫੈਂਡ ਨਹੀਂ ਸੀ ਕਰ ਸਕਦੇ। ਇਵੈਂਚੁਅਲੀ ਪਟੇਲ ਐਂਡ ਕੰਪਨੀ ਨੇ ਰੈਫਰੈਂਡਮ, ਜਿਹਦੇ ਤੋਂ ਹੁਣ ਦੌੜਦੇ ਨੇ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ, ਪਰ ਇਹਨਾਂ ਨੇ ਹੈਦਰਾਬਾਦ 'ਚ ਵੀ ਇਹ ਡਰਾਮਾ ਕੀਤਾ ਰੈਫਰੈਂਡਮ ਦਾ। ਬਾਅਦ 'ਚ 1948 'ਚ ਜਿਸ ਦਿਨ ਕਾਇਦੇ ਆਜ਼ਮ ਦੀ ਡੈਥ ਹੋਈ, ਉਸ ਤੋਂ ਅਗਲੇ ਦਿਨ ਇਹਨਾਂ ਨੇ ਹੈਦਰਾਬਾਦ 'ਤੇ ਹਮਲਾ, ਜੂਨਾਗੜ੍ਹ 'ਚ ਵੀ ਇਹ ਰੈਫਰੈਂਡਮ ਦਾ ਡਰਾਮਾ ਕਰਕੇ ਕਿਹਾ ਜੀ ਇਹ ਤਾਂ ਇੰਡੀਆ ਨਾਲ ਐਕਸੀਡ ਕਰਨਾ ਚਾਹੁੰਦੇ ਨੇ। ਪਰ ਜਿਹੜੀ ਡਿਵੈਲਪਮੈਂਟ ਸੋਮਨਾਥ ਮੰਦਰ ਦੇ ਹਵਾਲੇ ਨਾਲ ਸੀ, ਪਟੇਲ ਨੇ ਜਿਹੜਾ, ਕਿਉਂਕਿ ਜੂਨਾਗੜ੍ਹ ਰਿਆਸਤ ਦੀ ਸਟੇਟ ਖਜ਼ਾਨੇ 'ਚੋਂ ਉਸ ਜ਼ਮਾਨੇ 'ਚ ਹੋਇਆ ਕਿ ਜੀ ਇੰਨਾ ਚਿਰ ਸੋਮਨਾਥ ਮੰਦਰ ਦਾ ਜਿਹੜਾ ਉਹ ਨਵੀਂ ਕੰਸਟਰਕਸ਼ਨ ਨਹੀਂ ਸੀ ਕੀਤੀ ਜਾਂਦੀ, ਕਿ ਹੁਣ ਕਿਉਂਕਿ ਹਿੰਦੂਆਂ ਦੇ ਹੱਥ 'ਚ ਪਾਵਰ ਆਈ ਹੈ ਤੇ ਇਹਨੂੰ ਸਟੇਟ ਬਣਾਏ। ਨਹਿਰੂ ਇਸ ਗੱਲ ਦੇ ਖਿਲਾਫ ਸੀ, ਕਿਉਂਕਿ ਉਹ ਘੱਟੋ ਘੱਟ ਜਿਹੜਾ ਉਹਦਾ ਇਮੇਜ ਸੈਕੂਲਰਿਜ਼ਮ ਦਾ ਉਹਨੇ ਆਪਣਾ ਬਣਾਇਆ ਹੋਇਆ ਸੀ, ਉਹਨੂੰ ਉਹ ਕਾਇਮ ਰੱਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਵੀ ਉਹਦੇ ਵਿਚਲਾ ਇੱਕ ਹਿੰਦੂ ਇੱਕ ਡਿਫਰੈਂਟ ਐਂਗਲ ਤੋਂ ਦੇਖਦਾ ਸੀ। ਉਹ ਦੇਖ ਰਿਹਾ ਸੀ ਕਿ ਭਾਈ ਉਹ ਕਿਵੇਂ ਉਹਨੇ ਆਪਣਾ ਡ੍ਰੀਮ ਜਿਹੜਾ ਉਹ ਇੰਪਲੀਮੈਂਟ ਕਰਨਾ। ਪਰ ਮੁੱਕਦੀ ਗੱਲ, ਜਿਹੜਾ ਉਸ ਵੇਲੇ ਦਾ ਰਾਸ਼ਟਰਪਤੀ ਸੀ ਡਾਕਟਰ ਰਾਜਿੰਦਰ ਪ੍ਰਸਾਦ, ਬਿਹਾਰੀ ਬਾਬੂ ਔਰ ਪਟੇਲ, ਇਹ ਚਾਹੁੰਦੇ ਸੀ ਕਿ ਇਹ ਹੁਣ ਅਸੀਂ 1000 ਸਾਲ ਬਾਅਦ ਜਦੋਂ ਅੱਜ ਕਿਹਾ ਜਾ ਰਿਹਾ, ਉਦੋਂ ਵੀ ਉਹਨਾਂ ਨੂੰ ਇਹ ਸੀ ਕਿ ਜੇ ਮੁਸਲਮਾਨਾਂ ਦੇ ਅਸੀਂ ਪ੍ਰਭਾਵ ਤੋਂ ਨਿਕਲੇ ਹਾਂ ਤੇ ਇਹ ਸੋਮਨਾਥ ਦਾ ਗ੍ਰੈਂਡ ਟੈਂਪਲ ਜਿਹੜਾ ਹੈ ਇਹ ਸਟੇਟ ਬਣਾਏ। ਔਰ ਬਾਅਦ ਦੇ ਵਿੱਚ ਪਹਿਲਾਂ ਤਾਂ ਇਹ ਕਿਹਾ ਗਿਆ ਜੀ ਨਹੀਂ ਇਹ ਚੰਦੇ ਨਾਲ ਬਣੇਗਾ, ਪਰ ਬਾਅਦ 'ਚ ਗੱਲ ਸਾਹਮਣੇ ਆਈ ਕਿ 5 ਲੱਖ ਰੁਪਈਆ ਉਸ ਜ਼ਮਾਨੇ 'ਚ ਜੂਨਾਗੜ੍ਹ ਰਿਆਸਤ ਦਾ ਜਿਹੜਾ ਹੈ ਉਹ ਸੋਮਨਾਥ ਮੰਦਰ ਦੀ ਤਾਮੀਰ ਲਈ ਬਣਿਆ। ਫਿਰ ਡਾਕਟਰ ਰਾਜਿੰਦਰ ਪ੍ਰਸਾਦ ਜਿਹੜਾ ਉਹਦੇ ਉਦਘਾਟਨ 'ਤੇ ਜਾਣਾ ਚਾਹੁੰਦੇ ਸੀ। ਹਾਲਾਂਕਿ ਨਹਿਰੂ ਇਹ ਸਮਝਦਾ ਸੀ ਕਿ ਐਜ਼ ਏ ਪ੍ਰੈਜ਼ੀਡੈਂਟ ਇਹ ਜਿਹੜਾ ਇੱਕ ਧਰਮ ਨੂੰ ਜਾਂ ਇੱਕ ਫਿਰਕੇ ਨੂੰ ਪ੍ਰਮੋਟ ਕਰਨ ਦੀ ਗੱਲ ਹੋਏਗੀ, ਪਰ ਰਾਜਿੰਦਰ ਪ੍ਰਸਾਦ ਗਿਆ, ਨਹਿਰੂ ਨੇ ਇਵੈਂਚੁਅਲੀ ਉਹਨੂੰ ਯੈਸ ਕੀਤਾ। ਹੁਣ ਇਹ ਸਾਰੀ ਡਿਬੇਟ ਅਸੀਂ ਕਿਉਂ ਐਜ਼ ਏ ਰੈਲੇਵੈਂਟ ਡਿਸਕਸ਼ਨ ਦੇਖਦੇ ਹਾਂ, ਕਿਉਂਕਿ ਸੋਮਨਾਥ ਮੰਦਰ ਦੇ ਤਬਾਹੀ ਤਾਂ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ ਵੀ ਜਿਸ ਸਦੀ 'ਚ ਹੋਈ 7ਵੀਂ 8ਵੀਂ, ਉਸ ਸਾਰੇ ਜਦੋਂ ਅਸੀਂ 1000 ਸਾਲ ਦੀ ਗੱਲ ਕਰਦੇ ਹਾਂ 10ਵੀਂ ਸਦੀ ਦੇ ਨੇੜੇ ਤੇੜੇ, ਆਲਮੋਸਟ 1000 ਸਾਲ ਪਹਿਲਾਂ। ਤੇ ਸਿੱਖੀ ਤਾਂ 1469 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ 15ਵੀਂ ਸਦੀ 'ਚ, ਤੇ ਸਿੱਖਾਂ ਦੇ ਕੋਲ ਜਿਹੜੀ ਪੋਲੀਟੀਕਲ ਪਾਵਰ ਹੈ ਆਲਮੋਸਟ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ 2.5-3 ਸਦੀਆਂ ਬਾਅਦ 18ਵੀਂ ਸਦੀ 'ਚ ਆਈ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਜਿਹੜਾ ਉਹ ਆਲਮੋਸਟ 950 ਸਾਲ ਤੋਂ ਜ਼ਿਆਦਾ ਢੀਕਿਆ ਸੋਮਨਾਥ ਮੰਦਰ ਬਣਾਉਣ ਦੇ ਲਈ, ਔਰ ਸਰਕਾਰੀ ਖਰਚੇ ਦੇ ਉੱਤੇ, ਔਰ ਰਾਜਿੰਦਰ ਪ੍ਰਸਾਦ ਉਹਦੇ ਉਦਘਾਟਨ 'ਤੇ ਵੀ ਗਿਆ, ਹਾਲਾਂਕਿ ਨਹਿਰੂ ਦੀ ਖਿਲਾਫਤ ਦੇ ਬਾਵਜੂਦ। ਹੁਣ ਇਹਨੂੰ ਇਹ ਬੜਾ ਹਾਈਲਾਈਟ ਕਰ ਰਹੇ ਨੇ ਕਿ ਦੇਖੋ ਨਹਿਰੂ ਕਿਸ ਕਦਰ ਹਿੰਦੂ ਵਿਰੋਧੀ ਸੀ ਕਿ ਉਹਨੇ ਸੋਮਨਾਥ ਮੰਦਰ ਬਣਾਉਣ ਦਾ ਸਰਕਾਰੀ ਖਰਚੇ 'ਤੇ ਵਿਰੋਧ ਕੀਤਾ। ਨਾਲ ਦੀ ਨਾਲ ਉਹਨੇ ਈਵਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਵੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਇੱਕ ਹਕੀਕਤ ਹੈ ਕਿ ਸਰਕਾਰੀ ਜੂਨਾਗੜ੍ਹ ਦੇ ਫੰਡ ਨਾਲ ਮੰਦਰ ਬਣਿਆ ਵੀ ਤੇ ਰਾਜਿੰਦਰ ਪ੍ਰਸਾਦ ਗਿਆ ਵੀ। ਹੁਣ ਇੱਥੇ ਸਿੱਖ ਐਂਗਲ ਕਿੱਥੇ ਫਿੱਟ ਹੁੰਦਾ ਹੈ? ਜ਼ਾਹਰ ਹੈ ਜਦੋਂ ਮੈਨੂੰ ਬਚਪਨ 'ਚ ਯਾਦ ਹੈ, ਮੈਂ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ, ਔਰ ਬਾਅਦ 'ਚ
ਮੁਰਾਰਜੀ ਦੇਸਾਈ ਵੀ ਜਦੋਂ ਆਇਆ, ਇਹ ਡਿਬੇਟ ਵੈਲ ਨੋਨ ਸੀ। ਦਰਸ਼ਨੀ ਡਿਓੜੀ ਦੇ ਉੱਤੇ ਵੱਡੇ 2 ਚਾਂਦੀ ਦੇ ਦਰਵਾਜ਼ੇ ਜਿਹੜੇ ਨੇ, ਕਿਉਂਕਿ ਦਰਸ਼ਨੀ ਡਿਓੜੀ ਕ੍ਰਾਸ ਕਰਕੇ ਅੰਦਰ ਜਾਇਆ ਜਾਂਦਾ ਹੈ, ਉਹ ਜਿਹੜੇ ਗਾਈਡ ਵੀ ਦਰਬਾਰ ਸਾਹਿਬ ਦੇ ਸੀ, ਜਿਹੜੇ ਫੋਰਨ ਟੂਰਿਸਟ ਨੂੰ ਬਰੀਫ ਕਰਦੇ ਸੀ ਕਿ ਇਹਦੀ ਸਰਾਊਂਡਿੰਗ 'ਚ ਕੀ ਹੈ, ਉਹ ਉਹਨਾਂ ਨੂੰ ਪੁਆਇੰਟ ਆਊਟ ਕਰਦੇ ਸੀ। ਮੇਰੇ ਪਿਤਾ ਜੀ ਨੇ ਵੀ ਮੈਨੂੰ ਦੱਸਿਆ, ਇਹ ਹੁਣ ਤੱਕ ਵੀ ਰਿਹਾ ਕਿ ਜੀ ਇਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਨੇ। ਜਦੋਂ ਸਿੱਖਾਂ ਦਾ ਰਾਜ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ, ਔਰ ਬਾਅਦ ਦੇ ਵਿੱਚ ਸ਼ਾਹ ਸ਼ੁਜਾ ਨੂੰ ਤਖਤ ਤੇ ਬਿਠਾਉਣ ਦੇ ਲਈ ਅੰਗਰੇਜ਼ਾਂ ਦੀ, ਸ਼ਾਹ ਸ਼ੁਜਾ ਔਰ ਸਿੱਖ ਰਾਜ ਦੀ ਆਪਸੀ ਸੰਧੀ ਹੋਈ, ਸਿੱਖ ਫੌਜ ਵੀ ਕਾਬਲ 'ਚ ਗਈ, ਔਰ ਉਦੋਂ ਇਹ ਦਰਵਾਜ਼ੇ ਜਿਹੜੇ ਕਿ ਅਹਿਮਦ ਸ਼ਾਹ ਜਿਹੜਾ ਉਹ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ ਸੀ ਗਜ਼ਨੀ 'ਚ, ਉੱਥੋਂ ਸਿੱਖਾਂ ਨੇ ਲਿਆਂਦੇ। ਔਰ ਫਿਰ ਇਹ ਸਵਾਲ ਹੁੰਦਾ ਸੀ ਕਿ ਉਹ ਲਿਆਂਦੇ ਤੇ ਸੋਮਨਾਥ ਮੰਦਿਰ ਕਿਉਂ? ਉਹਦੀ ਫਿਰ ਇਹ ਕਹਾਣੀ ਸੀ ਕਿ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੋਮਨਾਥ ਮੰਦਿਰ ਭੇਜੇ ਤੇ ਉਹਨਾਂ ਨੇ ਕਿਹਾ ਕਿ ਜੀ ਇਹ ਭਿੱਟ ਗਏ ਨੇ, ਕਿਉਂਕਿ ਮਲੇਛਾਂ ਦੇ ਮੁਲਕ, ਮਲੇਛਾਂ ਦੇ ਹੱਥ ਲੱਗੇ ਨੇ, ਔਰ ਅਸੀਂ ਇਹਨਾਂ ਨੂੰ ਜਿਹੜਾ ਉਹ ਮੰਦਿਰ ਦੇ ਮੰਦਿਰ ਵੱਡਾ ਹੋਏਗਾ, ਦਰਵਾਜ਼ੇ ਕਈ ਹੋਣਗੇ, ਉਹਨਾਂ 'ਚ ਉਹ ਵੀ 2 ਹੋਣਗੇ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਉੱਥੇ ਉਹਨਾਂ ਨੇ ਰਿਜੈਕਟ ਕਰ ਦਿੱਤਾ ਹਿੰਦੂ ਪੁਜਾਰੀਆਂ ਨੇ, ਇਸ ਲਈ ਫਿਰ ਉਹ ਲਿਆ ਕੇ ਜਿਹੜੇ ਨੇ ਦਰਬਾਰ ਸਾਹਿਬ 'ਚ ਜਿਹੜੇ ਨੇ ਦਰਸ਼ਨੀ ਜੁੜੇ, ਇਹ ਦੱਸਣ ਦੇ ਲਈ ਵੀ ਕਿ ਉਹੀ ਅਬਦਾਲੀ ਜਾਂ ਉਹੀ ਦਰਾ ਖੈਬਰ ਦੇ ਹਮਲਾਵਰ ਉਹ ਗਜ਼ਨਵੀ ਹੋਏ ਔਰ ਦੂਸਰੇ ਹੋਣ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ 3 ਵਾਰ ਜਿਹੜਾ ਤਬਾਹ ਕੀਤਾ, ਬਰਬਾਦ ਕੀਤਾ। ਅਸੀਂ ਉਹਨਾਂ ਦੀ ਤਾਕਤ ਨੂੰ ਤੋੜ ਕੇ ਉਹਨਾਂ ਦੇ ਮੁਲਕ 'ਚੋਂ ਇਹ ਜਿਹੜਾ ਇਸ ਦਾ ਪ੍ਰਾਈਡ ਸੀ ਇਸ ਧਰਤੀ ਦਾ, ਉਹਨੂੰ ਲਿਆ ਕੇ ਅਸੀਂ ਇੱਥੇ ਇੰਸਟਾਲ ਕੀਤਾ। ਔਰ ਇਹ ਪਾਰਟ ਆਫ ਦਾ ਪੂਰਾ ਸੀ। ਕੁਝ ਸਾਲ ਪਹਿਲਾਂ, ਮੇਰੇ ਖਿਆਲ ਹੁਣ ਤਾਂ 8-10 ਸਾਲ ਹੋ ਗਏ ਹੋਣੇ ਇਹ, ਔਰ ਇਹਦਾ ਦੂਸਰਾ ਸਬੰਧ ਡਿਬੇਟ 'ਚ ਆਇਆ ਜਦੋਂ ਕਿ 1975 'ਚ ਐਮਰਜੈਂਸੀ ਟੁੱਟੀ, 75 'ਚ ਲੱਗੀ, 21 ਮਹੀਨੇ ਬਾਅਦ ਐਮਰਜੈਂਸੀ ਟੁੱਟੀ ਔਰ ਇਲੈਕਸ਼ਨਾਂ ਹੋਈਆਂ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ। ਮੁਰਾਰਜੀ ਦੇਸਾਈ ਜਿਹੜਾ ਉਹ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸ਼ਹਿਰ ਦੇ ਸਥਾਪਤੀ ਦੇ 400 ਸਾਲਾ ਸਮਾਗਮ ਸੀ ਤੇ ਮੁਰਾਰਜੀ ਦੇਸਾਈ ਆਇਆ। ਹੁਣ ਇਹ ਰਿਪੋਰਟਿੰਗ ਸਰ ਭਰਪੂਰ ਸਿੰਘ ਬਲਬੀਰ ਜਿਹੜੇ ਅਕਾਲੀ ਪੱਤਰਕਾਰ ਦੇ ਐਡੀਟਰ ਵੀ ਹੁੰਦੇ ਸੀ, ਉਹਨਾਂ ਦੇ ਰਾਹੀਂ ਵੀ ਹੋਈ ਔਰ ਸਾਰੇ ਮੀਡੀਆ ਦੇ ਵਿੱਚ ਚਰਚਾ ਹੋਈ। ਹੁਣ ਮੁਰਾਰਜੀ ਦੇਸਾਈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ। ਔਰ ਜਦੋਂ ਉਹ ਆਇਆ ਦਰਬਾਰ ਸਾਹਿਬ ਉਹ 400 ਸਾਲਾਂ ਦੇ ਮੌਕੇ, ਔਰ ਉਹ ਦਰਸ਼ਨੀ ਡਿਓੜੀ ਦੇ ਕੋਲ ਖਲੋ ਕੇ ਉਸ ਨੇ ਇਹ ਕਿਹਾ ਕਿ ਜੀ ਇਹ ਦਰਵਾਜ਼ੇ, ਉਹਨਾਂ ਨੂੰ ਬਰੀਫ ਤਾਂ ਪਤਾ ਹੀ ਸੀ ਕਿ ਵੀ, ਔਰ ਬਰੀਫ ਵੀ ਕੀਤਾ ਹੋਏਗਾ, ਤੇ ਉਹਨੇ ਕਿਹਾ ਕਿ ਬਈ ਇਹ ਜਿਹੜੇ ਨੇ ਇਹ ਤਾਂ ਸੋਮਨਾਥ ਮੰਦਿਰ ਦੇ ਨੇ, ਇਹਨਾਂ ਨੂੰ ਸੋਮਨਾਥ ਪਹੁੰਚਾਓ। ਤੇ ਉਸ ਪੀਰੀਅਡ 'ਚ ਜਿਹੜਾ ਸਰਕਾਰ ਦੀ ਵਰਜਨ ਪਬਲਿਕ 'ਚ ਵੀ, ਹਾਲਾਂ ਉਹੀ ਜਦੋਂ ਦੇਸਾਈ ਅੰਦਰ ਗਿਆ ਹਰਿਮੰਦਰ ਸਾਹਿਬ ਮੱਥਾ ਟੇਕਣ, ਦੂਜੇ ਉਹਨੂੰ ਪ੍ਰਸ਼ਾਦ ਦੇਣ ਲੱਗੇ ਤਾਂ ਉਹਨੇ ਲੈਣ ਤੋਂ ਨਾ ਕਰ ਦਿੱਤੀ। ਉਹਨੇ ਕਹਿੰਦਾ ਮੈਂ ਕੁਨਕਾ ਨਹੀਂ ਖਾਤਾ। ਬਾਦਲ ਨਾਲ ਸੀ, ਬਾਦਲ ਨੇ ਕਿਹਾ ਜੀ ਇਹ ਬੁਰਾ ਹੋਏਗਾ ਇਹ ਸਾਰਾ, ਕਹਿੰਦਾ ਫਿਰ ਮੇਰੇ ਸਿਰ ਪਰ ਮਲ ਦੋ। ਹੁਣ ਉਹ ਅੰਦਰ ਵੀ ਅਪਮਾਨ ਜੋ ਕੁਛ ਹੁਣ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਐਟੀਟਿਊਡ ਜੋ ਸੀ। ਲੇਕਿਨ ਇਹ ਕਹਾਣੀ ਅਕਾਲੀ ਪੱਤਰਕਾਰ ਨੇ ਕਿ ਜੀ ਮੁਰਾਰਜੀ ਦੇਸਾਈ ਨੇ ਇਹ ਸੋਮਨਾਥ ਮੰਦਿਰ ਦੇ ਦਰਵਾਜ਼ੇ ਮੰਗੇ ਨੇ, ਇਹ ਕਹਾਣੀ ਵੱਡੀ ਬਣ ਗਈ। ਬਾਅਦ ਦੇ ਵਿੱਚ ਜਦੋਂ ਸਰਕਾਰ ਦੇ ਨਾਲ ਟਕਰਾਅ ਦੀ ਲਾਈਨ ਟੁੱਟ ਗਈ, ਸਰਕਾਰ ਦੇਸਾਈ ਦੀ ਨਵੀਂ ਆਈ, ਟੋੜੀ ਦਾ ਵੀ ਇੱਕ ਬਿਆਨ ਇਸ ਦੇ ਉੱਤੇ ਆਇਆ ਸੀ ਕਿ ਜਿਵੇਂ ਅਸੀਂ ਤਾਕਤ ਦੇ ਜ਼ੋਰ ਇਹਨਾਂ ਨੂੰ ਕਾਬਲ ਤੋਂ ਲਿਆਂਦਾ ਹੈ ਅਫਗਾਨਿਸਤਾਨ ਤੋਂ, ਇਵੇਂ ਹੀ ਤੁਸੀਂ ਆ ਕੇ ਵੀ ਲੈ ਜਾਓ। ਅੱਛਾ, ਉਹ ਜੂਨ 84 'ਚ ਉਹਨਾਂ ਨੇ ਦੱਸਤਾ ਵੀ ਉਹਨਾਂ ਨੇ ਕੀ ਕਰ। ਲੇਕਿਨ ਅੱਜ ਤੋਂ ਕੁਝ ਸਾਲ ਪਹਿਲਾਂ ਇਹ ਕਹਿ ਕੇ ਜੀ ਇਹ ਦਰਵਾਜ਼ੇ ਹੁਣ ਭੁਰ ਰਹੇ ਨੇ, ਉਹ ਚਾਂਦੀ ਦੇ ਦਰਵਾਜ਼ੇ ਸੀ, ਬੜਾ ਫਾਈਨ ਲੱਕੜ ਦਾ ਕੰਮ ਉਹਦੇ 'ਚ ਵੀ ਹੋਇਆ ਸੀ। ਇਹ ਕਹਿ ਕੇ ਕੋਈ ਕਸ਼ਮੀਰ ਸਿੰਘ ਭੂਰੀ ਵਾਲਾ ਕਿ ਕਿਹੜਾ ਕਾਰ ਸੇਵਾ ਵਾਲਾ ਬਾਬਾ ਕਿ ਜੀ ਇਹਦੀ ਰਿਪੇਅਰ ਕਰਵਾਈ, ਉਹਨਾਂ ਨੇ ਉੱਥੋਂ ਉਦੋਂ ਵੀ ਬੜੀ ਵਿਰੋਧਤਾ ਹੋਈ ਕਿ ਬਈ ਉਦੋਂ ਇਹ ਹੋਇਆ ਕਿ ਬਈ ਇਹ ਇਹਨਾਂ ਦੀ ਡੀਲ ਹੋਈ ਹੈ ਬਾਦਲ ਐਂਡ ਕੰਪਨੀ ਦੀ, ਇਹਨਾਂ ਨੇ ਦਰਵਾਜ਼ੇ ਜਿਹੜੇ ਨੇ ਉੱਥੇ ਪਹੁੰਚਾਣੇ ਨੇ। ਸੋਮਨਾਥ ਮੰਦਿਰ ਜਿਹੜੀ ਗੱਲ ਪਹਿਲਾਂ ਕਦੇ ਦੇਸਾਈ ਨੇ ਕਹੀ, ਇਹਨਾਂ ਨੇ ਕਿਹਾ ਨਹੀਂ 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 ਇਹ ਰਿਪੇਅਰ ਕਰਕੇ ਤੇ ਅਸੀਂ ਵਾਪਸ ਪਹੁੰਚਾ ਦੇਵਾਂਗੇ। ਔਰ ਦੂਸਰਾ ਫਿਰ ਆਪਣੇ ਹੀ ਸਿੱਖ ਸਕਾਲਰ ਸੋ ਕਾਲਡ ਤੋਂ ਇਹ ਡਿਬੇਟ ਸ਼ੁਰੂ ਕਰਵਾ ਦਿੱਤੀ ਕਿ ਜੀ ਇਹ ਤਾਂ ਹੈ ਹੀ ਨਹੀਂ ਸੋਮਨਾਥ ਮੰਦਿਰ ਦੇ, ਇਹ ਤਾਂ ਐਵੇਂ ਗਲਤ ਨੈਰੇਟਿਵ ਚੱਲਦਾ ਰਿਹਾ, ਸੁਣਾਉਂਦੇ ਰਹੇ ਨੇ, ਇਹ ਤਾਂ ਫਲਾਣੇ ਸਰਦਾਰ ਨੇ ਬਣਾਏ ਸੀ, ਉਹਨੇ ਭੇਟ ਕੀਤੇ ਸੀ ਇਹ ਉਹ। ਫਿਰ ਜਦੋਂ ਰੌਲਾ ਪਿਆ ਫਿਰ ਇਹਨੇ ਕਿਹਾ ਨਹੀਂ 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 ਉਹ ਆ ਦੇਖੋ ਜੀ ਪਏ ਹੋਏ ਨੇ, ਇਹ ਰਿਪੇਅਰ ਹੋ ਰਹੇ ਨੇ, ਹੁਣ ਕਿੰਨੇ ਸਾਲ ਲੰਘ ਗਏ।
ਹੁਣ ਮੈਨੂੰ ਇਹ ਸਾਰੀ ਕਹਾਣੀ, ਕਿਉਂਕਿ ਇੱਕ ਪਾਸੇ ਸੋਮਨਾਥ ਮੰਦਿਰ ਦਾ 1000 ਸਾਲ ਪੂਰਾ ਹੋਣ ਦੀ ਕਹਾਣੀ ਨੂੰ ਲੈ ਕੇ ਨਹਿਰੂ ਦਾ ਜ਼ਿਕਰ ਹੋ ਰਿਹਾ, ਔਰ ਜਿਹੜੀ ਸਟੋਰੀ ਹਿੰਦੂ ਬਿਊਰੋ ਨੇ ਕੀਤੀ ਬੀਜੇਪੀ ਕਾਂਗਰਸ ਪਾਰ ਓਵਰ ਨਹਿਰੂਜ਼ ਰੋਲ ਇਨ ਸੋਮਨਾਥ ਟੈਂਪਲ ਰੀਕਨਸਟਰਕਸ਼ਨ, ਹੁਣ ਇਹਦੇ 'ਚ ਹੀ ਉਹ ਜ਼ਿਕਰ ਵੀ ਆ ਗਿਆ ਹੈ ਕਿ ਵੀ ਇੱਕ ਕਾਂਗਰਸ ਸਰਕਾਰ ਨੇ LS ਬਖਸ਼ੀ ਨੇ ਮਹਾਰਾਜਾ ਰਣਜੀਤ ਸਿੰਘ ਤੇ ਕਿਤਾਬ ਲਿਖੀ ਹੈ, ਇਹ ਹੁਣ ਇਸ ਸਟੋਰੀ ਦੇ ਵਿੱਚ ਹੀ ਆਉਂਦਾ ਹੈ। BJP leader pointed out a publication by the previous Congress government, LS Bakshi's book on Maharaja Ranjit Singh, which states that after conquering Kabul, Maharaja Ranjit Singh had included a condition in a treaty that the doors of Somnath temple looted by Mahmud of Ghazni be returned to India। ਕਿ ਜਦੋਂ ਸ਼ਾਹ ਸ਼ੁਜਾ ਔਰ ਦੂਜੇ ਦੇ ਨਾਲ ਜਿਹੜੀ ਟ੍ਰੀਟੀ ਸਾਈਨ ਹੋਈ ਉਹਦੇ 'ਚ ਕਿਹਾ ਵੀ ਇਹ ਦਰਵਾਜ਼ੇ ਜਿਹੜੇ ਨੇ ਇਹ ਸਾਡੇ ਹਵਾਲੇ ਕਰੋ, ਔਰ ਜ਼ਾਹਰ ਹੈ ਜਿਵੇਂ ਮੈਂ ਕਿਹਾ ਵੀ ਮੰਦਰ ਵਾਲੇ ਨੇ ਵਾਪਸ ਕਰਤੇ ਤੇ ਦਰਸ਼ਨੀ ਡੋੜੀ ਦੇ ਉੱਤੇ ਉਹ ਲਾ ਦਿੱਤੇ ਗਏ। ਹੁਣ ਇੱਕ ਪਾਸੇ ਤਾਂ ਇਹ ਡਿਬੇਟ ਚੱਲ ਰਹੀ, ਸਿੱਖਾਂ ਨੂੰ ਭੁੱਲ ਭੱਲ ਹੀ ਗਿਆ ਕਿ ਜੀ ਉਹ ਦਰਵਾਜ਼ੇ ਜਿਹੜੇ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਲਾਏ ਸੀ ਕਿੱਥੇ ਗਏ, ਕੀ ਹੋਇਆ, ਉਹ ਸਾਰੀ ਡਿਬੇਟ ਹੀ ਖਤਮ ਕਰਤੀ। ਪਰ ਇਹ ਸਾਰਾ ਮੇਰੇ ਮਾਈਂਡ 'ਚ ਕਿਉਂ ਟ੍ਰਿਗਰ ਹੋਈ ਸਾਰੀ ਕਹਾਣੀ, ਅੱਜ ਜਦੋਂ ਮੈਂ ਖਬਰ ਦੇਖੀ ਕਿ ਜੀ ਜਿਹੜਾ ਜਦੋਂ ਲਾਰਡ ਕਰਜ਼ਨ ਜਿਹੜਾ ਗਵਰਨਰ ਜਨਰਲ ਸੀ, ਵਾਇਸਰਾਏ ਸੀ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਸੀ 1900 ਦੇ ਵਿੱਚ, ਆਲਮੋਸਟ 126 ਸਾਲ ਪਹਿਲਾਂ, ਤੇ ਉਹਨੇ ਇੱਕ ਜਿਹੜਾ ਹੈ ਉਹ ਵਾਲ ਕਲੌਕ ਘੜੀ ਹੈ ਕਹਿੰਦੀ ਟਿਕ ਟਿਕ ਜਾ ਜਿਹੜੇ ਕਲੌਕ ਹੁੰਦੇ ਸੀ ਕੰਧ ਦੇ ਨਾਲ, ਉਹ ਉਹਨੇ ਭੇਟ ਕੀਤਾ, ਜਿਹੜਾ ਕਿ ਐਲਕਿੰਡਨ ਐਂਡ ਕੰਪਨੀ ਜਿਹੜੀ UK ਲੰਡਨ ਦੀ ਕੰਪਨੀ ਸੀ ਉਹਨੇ ਬਣਾਇਆ ਸੀ, ਜਿਹਦੇ 'ਚ ਐਕਸਕਲੂਸਿਵ ਕ੍ਰਾਫਟਮੈਨਸ਼ਿਪ ਸੀ ਈਸਟਰਨ ਔਰ ਵੈਸਟਰਨ ਇਨਫਲੂਐਂਸਿਸ ਦਾ। ਔਰ ਕੁਝ ਸਾਲ ਪਹਿਲਾਂ ਇਹ ਘੜੀ ਜਿਹੜੀ ਆ ਰਹੀ ਪਹਿਲਾਂ ਕਾਫੀ ਦੇਰ, ਮੈਨੂੰ ਵੀ ਯਾਦ ਹੈ ਵੀ ਲੱਗੀ ਹੁੰਦੀ ਸੀ ਉੱਥੇ ਉਹਨਾਂ ਦੇ ਸੋਨ ਪੱਤਰਿਆਂ ਦੇ, ਫਿਰ ਜਿਹੜੀ ਉਹ ਖਰਾਬ ਹੋ ਗਈ ਉਹ ਪਈ। ਫਿਰ ਇਹ ਹੁਣ UK ਦਾ ਇੱਕ ਨਿਸ਼ਕਾਮ ਸੇਵਕ ਜਥਾ ਦੇ ਨਾਂ ਥੱਲੇ, ਮੈਂ ਤਾਂ ਵੈਸੇ ਨੁਕਸਾਨ ਸੇਵਕ ਜਥਾ ਹੀ ਕਹਿੰਦਾ, ਕਿਉਂਕਿ ਇਹ ਖਬਰਾਂ 'ਚ ਇੱਦਾਂ ਦੀਆਂ ਜਦੋਂ ਹੁੰਦੀਆਂ ਨੇ ਉਦੋਂ ਹੀ ਸਾਹਮਣੇ ਆਉਂਦੇ ਨੇ। ਪਹਿਲਾਂ ਇਹ ਆਇਆ ਸੀ ਕਿ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੇ ਪੱਤਰੇ ਦਰਬਾਰ ਸਾਹਿਬ 'ਤੇ ਲਾਏ, ਉਹਨਾਂ ਦੀ ਸੋਨੇ ਦੀ ਲਿਸ਼ਕ ਜਿਹੜੀ ਹੈ ਉਹ ਘਟ ਗਈ ਹੈ, ਤੇ ਨਿਸ਼ਕਾਮ ਸੇਵਕ ਜਥੇ ਵਾਲਿਆਂ ਨੂੰ ਇਹ ਸੇਵਾ ਦਿੱਤੀ ਤੇ ਉਹਨਾਂ ਨੇ ਜਿਹੜਾ ਇਸ ਨੂੰ ਪੂਰਾ ਲਿਸ਼ਕੂ ਦਿੱਤਾ। ਉਹ ਓਰੀਜਨਲ ਪੱਤਰਿਆਂ ਦਾ ਕੀ ਕੀਤਾ, ਕਿਹੜਾ ਸੋਨਾ ਲਾਇਆ ਨਹੀਂ ਲਾਇਆ, ਇਸ ਡਿਬੇਟ 'ਚ ਅਸੀਂ ਨਹੀਂ ਜਾਂਦੇ, ਪਰ ਜਿਹੜੇ ਹਿਸਟੋਰੀਕਲ ਪੱਤਰੇ ਸੀ ਉਹ ਰਿਮੂਵ ਕੀਤੇ ਜਿਹਦੀ ਕੋਈ ਲੋੜ ਨਹੀਂ ਸੀ, ਜਿਹੜੇ ਉਸ ਵੇਲੇ ਦੇ ਐਕਸਪਰਟਸ ਨੇ ਵੀ ਕਿਹਾ। ਹੁਣ ਇਹਨਾਂ ਨੂੰ ਇਹ ਘੜੀ ਯਾਦ ਆਈ ਕਿ ਜੀ ਜਿਹੜੀ ਉਹ ਲਾਰਡ ਕਰਜ਼ਨ ਨੇ ਦਿੱਤੀ ਸੀ ਉਹ ਫੰਕਸ਼ਨਲ ਨਹੀਂ ਹੈ। ਵਾਪਸ ਲੰਡਨ ਲਿਜਾ ਕੇ ਪਤਾ ਨਹੀਂ ਆਇਆ ਵੀ ਕਿੰਨੇ ਲੱਖ ਰੁਪਈਏ ਖਰਚ ਕੀਤੇ ਨੇ ਉਹਦੀ ਰਿਪੇਅਰ ਦੇ ਉੱਤੇ, ਔਰ ਇਹ ਵੱਡੀ ਖਬਰ ਬਣਾਈ ਹੈ ਸੈਂਚੁਰੀ ਓਲਡ ਵਾਲ ਕਲੌਕ ਰੀਇੰਸਟਾਲਡ ਐਟ ਅੰਮ੍ਰਿਤਸਰ's ਗੋਲਡਨ ਟੈਂਪਲ, ਕਿ ਜੀ ਇਹ ਜਿਹੜੀ ਹੈ ਘੜੀ ਇਹ ਵਾਪਸ। ਪਹਿਲੀ ਗੱਲ ਤੇ ਵੀ ਇਹ ਕਰਜ਼ਨ ਆਇਆ ਉੱਥੇ ਉਹਨੇ ਦਿੱਤੀ ਹੈ, ਇਹਦਾ ਸਾਡੇ ਨਾਲ ਕਿੱਡਾ ਕੁ ਸੰਬੰਧ ਜੁੜਦਾ ਜਾਂ ਦਰਬਾਰ ਸਾਹਿਬ ਦੀ ਮਹਾਨਤਾ ਨਾਲ ਇਸ ਘੜੀ ਦਾ ਕੀ ਲਾਗਤ ਹੈ। ਔਰ ਜੇ ਇਹ ਤੁਹਾਡੇ ਲਈ ਅਹਿਮੀਅਤ ਰੱਖਦੀ ਹੈ ਕਿ ਜੀ ਕਰਜ਼ਨ ਨੇ ਭੇਟ ਕੀਤੀ ਸੀ ਤੇ ਇਹ ਅਸੀਂ ਹਿਸਟੋਰੀਕਲ ਹੈ ਇਸ ਲਈ ਅਸੀਂ ਉੱਥੇ ਉਹਨਾਂ ਨੇ ਕਿਹਾ ਜੀ ਇੰਸਟਾਲ ਕਰਤੀ ਹੈ, ਉਹਦੇ ਤੇ ਇੰਨਾ ਖਰਚ, ਇੰਨੀ ਰਿਪੇਅਰ ਹੋਈ, ਫਲਾਣਾ ਹੋਇਆ, ਫਿਰ ਇਹ ਸਵਾਲ ਪੁੱਛਿਆ ਜਾ ਸਕਦਾ ਕਿ ਹਿਸਟੋਰੀਕਲੀ ਜਿਹੜਾ ਤੁਹਾਡਾ ਪ੍ਰਾਈਡ ਹੈ। ਬਾਕੀ ਤਾਂ ਜੂਨ 84 'ਚ ਜੋ ਕੁਛ ਇਹਨਾਂ ਨੇ ਕੀਤਾ, ਲੁੱਟ ਖਸੁੱਟ ਕੀਤੀ, ਤੋਸ਼ਾਖਾਨਾ ਲੁੱਟਿਆ, ਜਿਹੜੀ ਹਿਸਟੋਰੀਕਲ ਚਾਨਣੀ ਸੀ ਨਿਜ਼ਾਮ ਹੈਦਰਾਬਾਦ ਨੇ ਭੇਟ ਕੀਤੀ, ਉਹਦੇ ਹੀਰੇ ਜਵਾਹਰਾਤ ਲੁੱਟ ਕੇ ਲੈ ਗਏ, ਉਹਨੂੰ ਅੱਗ ਲੱਗਣ ਦਾ ਬਹਾਨਾ ਕੀਤਾ ਦੂਜਾ। ਪਰ ਘੱਟੋ ਘੱਟ ਜਿਹੜੇ ਦਰਵਾਜ਼ੇ ਮਹਿਫੂਜ਼ ਦਰਸ਼ਨੀ ਡੋੜੀ ਦੇ ਸੀ ਜਿਹੜੇ ਰਿਪੇਅਰ ਦੇ ਨਾਂ ਥੱਲੇ ਲਾਏ, ਕਾਸ਼ ਸਾਨੂੰ ਇਹ ਸਮਝ ਹੋਏ ਕਿ ਭਾਈ ਅਸੀਂ ਆਪਣੀ ਹਿਸਟਰੀ ਨੂੰ ਕਿਵੇਂ ਤਬਾਹ ਬਰਬਾਦ ਕਰ ਰਹੇ ਹਾਂ, ਔਰ ਉਸ ਨੂੰ ਕਰਨ ਵਾਲੇ ਇਹ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਕਸਟੋਡੀਅਨ ਸਮਝਦੇ ਹਾਂ, ਉਹ ਸ਼੍ਰੋਮਣੀ ਕਮੇਟੀ ਹੋਏ, ਔਰ ਇਹ ਜਿਨ੍ਹਾਂ ਦੇ ਖੁੱਲੀਆਂ ਟੋਕਰੀਆਂ ਦੇ ਵਿੱਚ ਅਸੀਂ ਭਰ ਕੇ ਪੈਸੇ ਪਾਉਂਦੇ, ਔਰ ਉਹ ਮਾਰਵਲਸ ਆਫ ਮਾਰਬਲ ਵਾਲੀ ਕਹਾਣੀ ਰਿਪੀਟ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ।
ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਰਾਹੀਂ ਪੰਜਾਬ ਨੂੰ ਮੁਕੰਮਲ ਤੌਰ ਤੇ ਤਬਾਹ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਵਿੱਚ 350 ਵੱਡੇ ਡਰੱਗ ਸਪਲਾਇਰ ਹਨ ਅਤੇ 90,000 ਤੋਂ ਜ਼ਿਆਦਾ ਨੌਜਵਾਨ ਡਰੱਗ ਰੀਹੈਬ ਸੈਂਟਰਾਂ ਵਿੱਚ ਦਾਖਲ ਹਨ। 40,000 ਤੋਂ ਜ਼ਿਆਦਾ ਡਰੱਗ ਜਿਹੜੇ ਰਿਲੇਟਡ ਗ੍ਰਿਫਤਾਰੀਆਂ ਹੋਈਆਂ ਨੇ ਔਰ ਇਹਨਾਂ ਡਰੱਗਸ ਨੂੰ ਪੰਜਾਬ ਵਿੱਚ ਕੌਣ ਲਿਆ ਰਿਹਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਾਈਬਲ ਕਲਾਂ, ਗੋਲੀ ਕਾਂਡ ਵਰਗੇ ਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਭਗਵੰਤ ਮਾਨ ਸਰਕਾਰ ਵੱਲੋਂ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ 'ਚ ਗੁਲਾਬ ਸਿੰਘ ਔਰ ਲਾਲ ਸਿੰਘ, ਤੇਜਾ ਸਿੰਘ ਵਰਗੇ ਜਿਹੜੇ ਟ੍ਰੇਟਰ ਉਹਨਾਂ ਦੇ ਨੂੰ ਬਰਾਈਬ ਕਰਕੇ ਉਹਨਾਂ ਦੇ ਨਾਲ ਡੀਲ ਬਣਾ ਕੇ ਅੰਗਰੇਜ਼ਾਂ ਨੇ ਸਿੱਖ ਰਾਜ ਹੜੱਪਣ ਦਾ ਪਹਿਲਾ ਸਟੈਪ ਲੈ ਲਿਆ ਅਤੇ ਲਾਹੌਰ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਸਮਾਗਮ ਕਰਕੇ ਇਹਨਾਂ ਨੂੰ ਰਾਜੇ ਦਾ ਟਾਈਟਲ ਲਾਲ ਸਿੰਘ, ਤੇਜਾ ਸਿੰਘ ਨੂੰ ਦਿੱਤਾ ਗਿਆ। ਗੁਲਾਬ ਸਿੰਘ ਨੂੰ ਤਾਂ ਜੰਮੂ ਕਸ਼ਮੀਰ ਜਿਹੜਾ ਉਹ ਇਨਾਮ ਦੇ ਤੌਰ 'ਤੇ ਕਿਹਾ ਗਿਆ ਜੀ ਇੰਨੀ ਅਸੀਂ ਜੁਰਮਾਨਾ ਕਰ ਰਹੇ ਹਾਂ ਜੰਗ ਛੇੜਨ ਦਾ ਅਤੇ ਲਾਹੌਰ ਦਾ ਖਜ਼ਾਨਾ ਖਾਲੀ ਹੈ ਅਤੇ ਗੁਲਾਬ ਸਿੰਘ 72 ਲੱਖ 'ਚ ਕਿ ਕਿੰਨੇ 'ਚ ਇਹਨੂੰ ਅਸੀਂ ਦੇ ਰਹੇ ਹਾਂ। ਉਹ ਸਾਰਾ ਇਨਾਮ ਸੀ। ਉਹਦੇ ਜੰਮੂ ਦੇ ਖਜ਼ਾਨੇ 'ਚ ਵੀ ਪੈਸਾ ਸਾਰਾ ਲਾਹੌਰ ਦੇ ਖਜ਼ਾਨੇ ਦਾ ਹੀ ਸੀ ਜਿਹੜਾ ਰੁੱਟ ਕੇ ਮਹਾਰਾਣੀ ਚੰਦ ਕੌਰ ਨੂੰ ਮਾਰ ਕੇ ਵੀ ਔਰ ਵੈਸੇ ਵੀ ਜਿਹੜਾ ਇਹਨਾਂ ਨੇ ਸਿੱਖ ਰਾਜ ਦਾ ਲੁੱਟਿਆ ਹੋਇਆ ਸੀ। ਔਰ ਜੇ ਉਸ ਪੀਰੀਅਡ ਦੇ ਵਿੱਚ 46 ਤੋਂ 1849 ਤੱਕ ਜਦੋਂ ਕਿ ਫਾਈਨਲੀ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਐਨੈਕਸ ਕੀਤਾ, ਜਿਹੜਾ ਸਿਸਟਮ ਉਹਨਾਂ 3 ਵਰ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਰਨ ਕਰ ਰਹੇ ਸੀ ਸਾਰੀ ਹਕੂਮਤ, ਰੈਜ਼ੀਡੈਂਟ ਵੀ ਬੈਠਾ ਸੀ, ਇਹ ਸਾਰੇ ਜਿਹੜੇ ਟ੍ਰੇਟਰ ਨੇ ਲਾਲ ਸਿੰਘ, ਤੇਜ ਸਿੰਘ, ਇਹਨਾਂ ਦੀ ਵੀ ਆਪਣੀ ਕਹਾਣੀ ਸੀ। ਅਤੇ ਅੱਜ ਜੇ ਕਹਿਣਾ ਹੋਏ ਕਿ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਹੈ, ਕਿਉਂਕਿ ਜੇ ਅਸੀਂ ਬ੍ਰਿਟਿਸ਼ ਰੈਜ਼ੀਡੈਂਟ ਜਾਂ ਬ੍ਰਿਟਿਸ਼ ਉਸ ਵੇਲੇ ਦਾ ਡਲਹੌਜ਼ੀ ਵੀ ਔਰ ਲਾਰੈਂਸ ਵੀ ਔਰ ਇਹ ਸਾਰਿਆਂ ਨੂੰ ਦੇਖੀਏ ਅਤੇ ਇਸ ਵੇਲੇ ਵੀ ਪੰਜਾਬ ਉਸੇ ਹੀ ਢੰਗ ਨਾਲ ਏਜੰਸੀਆਂ ਦੇ ਨੈਟਵਰਕ 'ਚ ਅਮਿਤ ਸ਼ਾਹ ਦੀ ਕਮਾਂਡ ਥੱਲੇ ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਹਨਾਂ ਦੇ ਜਿਹੜਾ NIA ਦੇ ਹੈੱਡਕੁਆਟਰ ਔਰ ਇੱਕ ਪਾਲਿਸੀ ਕਿ ਵੀ ਪੰਜਾਬ ਨੂੰ ਇਕਨੋਮਿਕਲ ਰਿਸੋਰਸਿਸ ਕਿਵੇਂ ਇਹਨਾਂ ਦੇ ਲੁੱਟਣੇ ਨੇ, ਡਿਪਰਾਈਵ 1950 ਤੋਂ ਹੀ ਕੰਮ ਚੱਲ ਰਿਹਾ, ਪਾਣੀਆਂ ਦੀ ਲੁੱਟ, ਦੂਜੇ ਗੰਦਲਾ ਕਿਵੇਂ ਕਰਨਾ ਹੈ, ਪਾਣੀ ਕਿਸ ਲੈਵਲ 'ਤੇ ਹੈ, ਬਿਮਾਰੀ, ਪੋਲਿਊਸ਼ਨ, ਨੌਜਵਾਨੀ, ਕਿਉਂਕਿ ਇਹਨਾਂ ਨੇ ਇੱਕ ਦਹਾਕਾ ਪੂਰਾ 1984 ਤੋਂ ਜੇ ਅਸੀਂ ਕੱਟ ਆਫ ਡੇਟ ਦੇਖੀਏ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ। ਇਹਦੇ ਬਾਵਜੂਦ ਕਿ ਵੀ ਬਿਲਕੁਲ ਲਾਲੈਸਨੈਸ ਨੂੰ ਖੁਦ ਪ੍ਰਮੋਟ ਕੀਤਾ, ਬੁਲਟ ਫਾਰ ਬੁਲਟ ਦੇ ਨਾਂ ਥੱਲੇ ਐਨਕਾਊਂਟਰਸ ਕਰ ਕਰਕੇ, ਪਰ ਇਹਨਾਂ ਨੇ ਦੇਖਿਆ ਕਿ ਵੀ ਪੰਜਾਬ ਦੇ ਵਿੱਚ ਗੁਰੂਆਂ ਦੀ ਕਮਾਈ ਸਦਕਾ ਉਹ ਗੈਰਤ ਹੈ, ਉਹ ਅਣਖ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਕਿ ਭਾਈ ਇਹਨਾਂ ਨੂੰ ਤੁਸੀਂ ਮਾਰ ਨਹੀਂ ਸਕਦੇ।
ਫਿਰ ਅਸੀਂ 95 ਤੋਂ ਬਾਅਦ ਇੱਕ ਉਹ ਪੈਟਰਨ ਜਿਹੜਾ ਏਜੰਸੀਆਂ ਨੇ ਸੋ ਕਾਲਡ ਕਲਚਰ ਦੇ ਨਾਂ ਥੱਲੇ ਜੋ ਲਚਰਪੁਣਾ ਜਿਹੜਾ ਪਰੋਸਿਆ, ਕਿਵੇਂ SSP ਲੈਵਲ ਦੇ ਜਿਹੜੇ ਅਫਸਰ ਨੇ ਉਹ ਪ੍ਰੀਜ਼ਾਈਡ ਕਰਦੇ ਸੀ, ਇਹ ਗਾਇਕੀ, ਇਹ ਸੱਭਿਆਚਾਰ, ਇਹ ਫਲਾਣਾ, ਉਸ ਪੀਰੀਅਡ ਦੇ ਉਹ ਸਾਰੇ ਸਿੰਗਰਸ ਦਾ ਨਾਂ ਲੈ ਲਓ, ਉਸ ਪੀਰੀਅਡ 'ਚ ਦੇਖੋ ਵੀ ਕਿਵੇਂ ਪੰਜਾਬ ਦੇ ਵਿੱਚ ਲਚਰਪੁਣਾ ਇਹਨਾਂ ਨੇ ਪ੍ਰਮੋਟ ਕੀਤੀ। ਫਿਰ ਉਹਨਾਂ ਨੂੰ ਲੱਗਾ ਵੀ ਇਕੱਲੇ ਇਹਦੇ ਨਾਲ ਗੱਲ, ਫਿਰ ਡਰੱਗਸ, ਫਿਰ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਕਿ ਜਦੋਂ ਤੱਕ ਨਵੀਂ ਸਦੀ ਦੀ ਸ਼ੁਰੂਆਤ ਹੁੰਦੀ ਹੈ, ਲੋਕ ਪੇਰੈਂਟਸ ਜਿਹੜੇ 1980 90 ਦੇ ਵਿੱਚ ਇਸ ਲਈ ਬੱਚਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਜਾਂ ਮਾਈਗ੍ਰੇਟ ਕਰਾਉਣਾ ਚਾਹੁੰਦੇ ਸੀ ਕਿ ਭਾਈ ਇਹਨਾਂ ਨੇ ਰਲ ਜਾਣਾ ਹੈ ਜਾਂ ਪੁਲਿਸ ਨੇ ਮਾਰ ਦੇਣਾ ਹੈ ਜਾਂ ਇਹ ਜੁਝਾਰੂਆਂ 'ਚ ਰਲ ਜਾਏਗਾ, ਉਹਨਾਂ ਨੂੰ ਲੱਗਾ ਵੀ ਬੱਚਿਆਂ ਨੂੰ ਬਾਹਰ ਕੱਢ ਲਓ, ਇਹ ਡਰੱਗ ਖਾ ਕੇ ਮਰ ਜਾਣਗੇ। ਹੁਣ ਕਿਸ ਔਰ ਉਹ ਲਗਾਤਾਰ ਤਾਂ ਫਿਰ ਮਾਸ ਮਾਈਗ੍ਰੇਸ਼ਨ ਔਰ ਦੂਸਰਾ ਤੀਸਰਾ ਉਹ ਫੇਜ਼ਿਸ ਅੱਡ ਅਸੀਂ ਦੇਖਦੇ ਹਾਂ। ਲੇਕਿਨ ਪੰਜਾਬ ਨੇ ਫਿਰ ਵੀ ਰੈਜ਼ਿਸਟੈਂਸ ਵੀ ਦਿੱਤੀ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਜਦੋਂ ਬਲੈਕ ਵਾਰੰਟ ਜਾਰੀ ਹੋਏ, ਜੋ ਫਿਰ ਇਹਨਾਂ ਨੇ 2015 ਤੱਕ ਪਹੁੰਚਦੇ ਆ, ਇਹਨਾਂ ਨੂੰ ਲੱਗਾ ਵੀ ਇਹਨਾਂ ਦਾ ਸਿੱਖਾਂ ਨੂੰ ਜੇ ਹੁਣ ਹੋਰ ਪਾਸੇ ਵੀ ਇਹਨਾਂ ਨੂੰ ਡਾਈਵਰਟ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਪਿਛਲੇ ਤੁਸੀਂ ਅੱਜ ਅਸੀਂ 2026 'ਚ ਗੱਲ ਕਰ ਰਹੇ ਹਾਂ, 2015 'ਚ ਜਿਹੜੇ ਵੱਡੇ ਪੈਮਾਨੇ 'ਤੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਸਾਰਾ ਘਟਨਾਕ੍ਰਮ ਸਾਡੇ ਸਾਹਮਣੇ, ਔਰ ਇਹਨਾਂ 10 ਸਾਲਾਂ 'ਚ ਇਹ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਈਵਨ ਉਹਦੇ ਦਰਬਾਰ ਸਾਹਿਬ ਦੇ ਉੱਤੇ ਵੀ ਸਿੱਧਾ ਅਟੈਕ ਜਿਹੜਾ ਉਹਨਾਂ ਨੇ ਇੱਕ ਬੰਦੇ ਦਾ ਮਾਰਿਆ ਜਾਣਾ ਅੰਦਰ ਆ ਕੇ ਉਸ ਬੇਅਦਬੀ ਦੇ ਲਈ, ਔਰ ਤੁਹਾਨੂੰ 99% ਕੇਸਾਂ 'ਚ ਇਹ ਹੁੰਦਾ ਸੀ ਜੀ ਦਿਮਾਗੀ ਤੌਰ 'ਤੇ ਬਿਮਾਰ, ਦਿਮਾਗ ਖਰਾਬ, ਔਰ ਜ਼ਾਹਰ ਹੈ ਵੀ ਇਹਨਾਂ ਨੂੰ ਕੌਣ ਲਿਆਂਦਾ ਹੈ, ਕੌਣ ਵਰਤਦਾ ਰਿਹਾ। ਇਹ ਕਦੇ ਵੀ ਇਹਦੇ ਬਾਵਜੂਦ ਕਿੰਨੇ ਕਮਿਸ਼ਨ ਦਰਬਾਰ ਸਾਹਿਬ ਦੀ, ਬੁਰਜ ਜਵਾਹਰ ਸਿੰਘ ਵਾਲਾ ਜਾਂ ਬਹਿਬਲ ਕਲਾਂ, ਕਿੰਨੀਆਂ ਸਰਕਾਰਾਂ ਇਸ ਪੀਰੀਅਡ ਦੇ ਵਿੱਚ ਬਦਲੀਆਂ, ਲੇਕਿਨ ਜਿਹੜੇ ਅਸਲੀ ਦੋਸ਼ੀ ਨੇ ਬੇਅਦਬੀ ਦੇ ਔਰ ਕੌਣ ਜ਼ਿੰਮੇਵਾਰ ਹੈ, ਬਿਹਾਈਂਡ ਕੌਣ ਹੈ, ਮੋੜ ਬੰਬ ਕਾਂਡ ਹੋਇਆ, ਦੂਸਰਾ ਹੋਇਆ, ਔਰ ਹੁਣ ਜਦੋਂ ਕਿ ਕਰੰਟ ਸਰਕਾਰ ਆਲਮੋਸਟ 3 ਸਾਲ ਇਹਦੇ ਲੰਘ ਗਏ ਨੇ ਔਰ ਅਗਲੇ ਸਾਲ ਚੋਣਾਂ ਹੋਣੀਆਂ ਨੇ, ਜਵਾਬਦੇਹੀ ਤਾਂ ਇਸ ਗੱਲ ਦੀ ਸੀ ਕਿ ਵੀ ਤੁਸੀਂ ਬਹਿਬਲ ਕਲਾਂ ਔਰ ਬੁਰਜ ਜਵਾਹਰ ਸਿੰਘ ਵਾਲਾ ਔਰ ਬਰਗਾੜੀ ਉਹਨਾਂ ਦੇ ਮੁੱਦਿਆਂ 'ਤੇ ਇਨਸਾਫ ਦਿੱਤਾ ਹੈ ਕਿ ਨਹੀਂ। ਇਹਨਾਂ ਨੇ ਬਿਲਕੁਲ ਰਿਵਰਸ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਨਾਲ ਕਿੰਨੀ ਛਪਾਈ ਹੋਈ, ਰਿਕਾਰਡ 'ਚ ਕਿੰਨੇ ਗਏ, ਮਿਸ ਕਿੰਨੇ ਹੋਏ, ਕਿੱਥੇ ਗਏ, ਉਹ ਬੇਅਦਬੀ ਦਾ ਨਹੀਂ ਹੈ, ਜਿਵੇਂ ਮੈਂ ਕਿਹਾ ਵੀ ਉਹ ਕਰਪਸ਼ਨ ਦਾ ਮੁੱਦਾ ਹੈ, ਉਹ ਇਰਰੈਗੂਲੈਰਿਟੀ ਹੈ। ਲੇਕਿਨ ਤੁਸੀਂ ਇਸ ਪੀਰੀਅਡ 'ਚ ਦੇਖੋਗੇ ਕਿ ਇਹਨਾਂ ਨੇ ਸਾਰੀ ਡਿਬੇਟ ਇਸ ਭੰਡ ਨੂੰ ਅੱਗੇ ਕਰਕੇ ਸ਼ਰਾਬੀ ਬਦ ਅਖਲਾਕ ਆਦਮੀ ਨੂੰ ਇਹ ਸ਼ੁਰੂ ਕਰਾ ਦਿੱਤੀ ਕਿ ਜੀ ਇਹ ਤਾਂ ਜਿਹੜੀ ਹੈ ਉਹ ਹਿਸਾਬ ਦੇਣ ਕੀ ਹੈ, ਫਿਰ ਗੋਲਕਾਂ 'ਚ ਪੈਸੇ ਨਾ ਪਾਓ ਜੀ, ਜੇ ਪਤਤ ਨੂੰ ਜਿਹੜਾ ਉਹ ਗੀਤ ਨਹੀਂ ਗਾਉਣ ਦਿੰਦਾ ਤਾਂ ਫਿਰ ਉਹ ਪਤਤ ਪੈਸੇ। ਹੁਣ ਜੇ ਇਸ ਮਾਮਲੇ 'ਚ ਉਹਨੂੰ ਤਲਬ ਕੀਤਾ ਸੈਕਟਰੀਏਟ 'ਚ, ਹਾਲਾਂਕਿ ਇਹ ਇੱਕ ਸਿਧਾਂਤਕ ਇਸ਼ੂ ਹੈ ਕਿ ਵੀ ਇਹ ਠੀਕ ਹੈ ਫੈਸਲਾ ਕਿ ਗਲਤ ਹੈ, ਕਿਉਂਕਿ ਪਤਤ ਨੂੰ ਤੁਸੀਂ ਰੈਕਗਨਾਈਜ਼ ਹੀ ਨਹੀਂ ਕਰਦੇ, ਅਸੀਂ ਉਹਦੇ 'ਚ ਨਹੀਂ ਜਾਂਦੇ। ਇਹਨੇ ਇੱਕਦਮ ਉਹਦੇ ਤੋਂ ਲਿਖਾਇਆ ਕਿ ਜੀ ਮੈਂ ਇੱਕ ਬੜੇ ਨਿਮਰਤਾ ਭਰਪੂਰ ਸਿੱਖ ਵਾਂਗ ਜਾਵਾਂਗਾ, ਪੇਸ਼ ਹੋਵਾਂਗਾ ਦੂਜੇ। ਹੁਣ ਉਹ ਜਿਹੜਾ ਜੋ ਏਜੰਸੀਆਂ ਦਾ ਕੰਮ ਹੈ, ਜਿਵੇਂ ਉਹਨਾਂ ਨੇ ਬਰਨਾਲੇ ਨੂੰ ਤੋਂ ਅਕਾਲ ਤਖਤ ਦੇ ਹੁਕਮ ਨੂੰ ਜਿਹੜਾ ਉਹ ਡਿਫਾਈ ਕਰਵਾਇਆ, ਹੁਣ ਕਹਿੰਦਾ ਹੈ ਕਿ ਜੀ ਮੈਨੂੰ ਬਹੁਤ ਸਾਰੀਆਂ ਦੇਸ਼ ਵਿਦੇਸ਼ ਤੋਂ ਕਾਲਾਂ ਆ ਰਹੀਆਂ ਨੇ ਔਰ ਮੈਂ ਜਾਵਾਂਗਾ, ਪਰ ਉਹ ਜਿਹੜੀ ਮੈਂ ਜਿਹੜੇ ਫੈਕਟ ਦੇਣੇ ਨੇ ਉਹ ਕਾਰਵਾਈ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੀਡੀਆ ਰਾਹੀਂ ਟੈਲੀਕਾਸਟ ਹੋਏ, ਉਹਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ। ਮਤਲਬ ਇਹ ਹੈ ਕਿ ਵੀ ਅਕਾਲ ਤਖਤ ਨੂੰ ਇੱਕ ਮਜ਼ਾਕ ਬਣਾਉਣ ਵਾਂਗ, ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਸ਼੍ਰੋਮਣੀ ਕਮੇਟੀ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਨੂੰ, ਪਰ ਇਹ ਮੁੱਦਾ ਇਹਨਾਂ ਦਾ ਨਹੀਂ। ਹੁਣ ਇਹ ਗੱਲ ਠੀਕ ਮੈਂ ਹੀ ਨਹੀਂ ਇਕੱਲਾ ਕਹਿ ਰਿਹਾ, ਈਵਨ ਪ੍ਰਗਟ ਸਿੰਘ ਕਾਂਗਰਸ ਦਾ ਲੀਡਰ ਹੈ, MLA ਹੈ, ਸਿਟਿੰਗ ਸਾਬਕਾ ਮਿਨਿਸਟਰ ਹੈ, ਉਹਨੇ ਕਿਹਾ ਵੀ ਗੱਲ ਤਾਂ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ, ਔਰ ਇਹ ਜਿਹੜਾ ਸਾਰਾ ਪਾਰਟ ਹੈ ਉਹਦੇ 'ਚ ਉਹਨੇ ਕਿਹਾ ਪ੍ਰਗਟ ਸਿੰਘ ਨੇ, ਆਮ ਆਦਮੀ ਪਾਰਟੀ ਸ਼ੁੱਡ ਫੋਕਸ ਔਨ ਪ੍ਰੋਬ ਇਨਟੂ ਸੈਕਰੀਲੇਜ ਕੇਸਿਸ, ਕਿ ਜਿਹੜੇ ਬੇਅਦਬੀ ਦੇ ਕੇਸ ਨੇ ਉਹਨਾਂ ਦੇ ਉੱਤੇ ਫੋਕਸ ਕਰੋ। ਪਰ ਹੁਣ ਏਜੰਸੀਆਂ ਦਾ ਮਕਸਦ ਤਾਂ ਰਹਿੰਦੀ ਖੂੰਹਦੀ ਜਿਹੜੀ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਦੀ ਪ੍ਰੈਸਟੀਜ ਹੈ ਉਹਨੂੰ ਇਸ ਜਾਲੀ ਭੰਡ ਤੋਂ ਹੀ ਜਿਹੜਾ ਉਹ ਰਿਡੀਕਿਊਲ ਕਰਵਾਉਣਾ।
ਅੱਛਾ ਫਿਰ ਜਿਹੜਾ ਇਸ ਸਾਰੇ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਘਰ ਜਵਾਈ ਬਣਾ ਕੇ ਭਗਵੰਤ ਮਾਨ ਨੇ ਪੰਜਾਬ 'ਚ ਲਿਆ ਕੇ ਰੱਖੇ ਹੋਏ ਨੇ, ਕੇਜਰੀਵਾਲ ਔਰ ਮਨੀਸ਼ ਸਿਸੋਦੀਆ, ਇਹਨਾਂ ਨੂੰ ਕਿੱਥੇ ਕਿੱਥੇ ਇਹਨਾਂ ਨੂੰ ਪ੍ਰਗਟ ਕਰਵਾਉਂਦੇ ਨੇ, ਕਿਹਨੂੰ ਕਿਹਨੂੰ ਕਰਦੇ ਨੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਏਜੰਸੀਜ਼ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੀਆਂ, ਜਿਹੜੀ ਫਿਗਰਸ ਜਿਹੜੀਆਂ ਨੇ ਇਹਨਾਂ ਦੀ ਹੀ ਹੈ ਕਿ ਪੰਜਾਬ ਲਾਂਚਿਸ ਸੈਕੰਡ ਫੇਜ਼ ਆਫ ਵਾਰ ਅਗੇਂਸਟ ਡਰੱਗਸ, ਸੈਕੰਡ ਫੇਜ਼। ਔਰ ਇਹਦੇ 'ਚ ਜਿਹੜਾ ਇਹਨਾਂ ਨੇ ਡਾਟਾ ਦਿੱਤਾ ਮੇਰੇ ਲਈ ਵੀ ਆਈ ਓਪਨਰ ਸੀ ਕਿ ਵੀ ਇਸ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਹੁਣ ਦੂਸਰਾ ਫੇਜ਼ ਜਿਹੜਾ ਉਹ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਫਗਵਾੜਾ ਤੋਂ ਸ਼ੁਰੂ ਕਰ ਰਹੇ ਹਾਂ, ਵਾਰ ਅਗੇਂਸਟ ਡਰੱਗਸ। ਔਰ ਇਹ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਨੇ। ਮੈਂ ਪ੍ਰਾਪਤੀਆਂ ਦਾ ਇਹ ਕੀ ਨੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦਾ ਹਾਲ ਕੀ ਹੈ। ਉਹ ਇਹ ਕਹਿੰਦਾ ਦ ਸਟੇਟ ਲੀਡਰਸ਼ਿਪ ਸੈਡ ਦ ਸੈਕੰਡ ਫੇਜ਼ ਬਿਲਡਸ ਔਨ ਮੇਜਰ ਅਚੀਵਮੈਂਟਸ including the registration of nearly 30,000 NDPS Act cases, arrest of over 40,000 alleged traffickers. ਇਹ ਕਹਿੰਦੇ ਨੇ ਵੀ ਅਸੀਂ 40,000 ਬੰਦਾ ਗ੍ਰਿਫਤਾਰ ਕੀਤਾ ਹੈ ਡਰੱਗ ਟ੍ਰੈਫਿਕਰ। ਤੁਸੀਂ ਅੰਦਾਜ਼ਾ ਲਾਓ ਜੇ 40,000 ਡਰੱਗ ਟ੍ਰੈਫਿਕਰ ਹੈ ਤੇ ਕੰਜ਼ੰਪਸ਼ਨ ਲੈਵਲ ਕੀ ਹੈ। ਫਿਰ ਉਹ ਕਹਿੰਦੇ ਵੀ over 350 ਮੇਜਰ ਡਰੱਗ ਸਪਲਾਇਰਸ, ਵੀ 350 ਵੱਡੇ ਡਰੱਗ ਸਪਲਾਇਰ ਨੇ ਪੰਜਾਬ 'ਚ। ਅਸੀਂ ਫਰੀਜ਼ਿੰਗ ਆਫ ਪ੍ਰੋਪਰਟੀਜ਼ ਵਰਥ ਹੰਡਰਡਸ ਆਫ ਕਰੋੜਸ ਬਿਲੋਂਗਿੰਗ ਟੂ ਸਸਪੈਕਟਡ ਕਿੰਗ ਪਿੰਸ, ਹੰਡਰਡਸ ਆਫ ਕਰੋੜ, ਸੈਂਕੜਿਆਂ ਕਰੋੜਾਂ ਦੀ ਪ੍ਰਾਪਰਟੀ ਅਸੀਂ ਫਰੀਜ਼ ਕੀਤੀ ਹੈ ਜਿਹੜੇ ਡਰੱਗ ਨਾਲ ਰਿਲੇਟਡ ਲੋਕ ਨੇ। ਐਂਡ ਰੀਹੈਬਿਲਿਟੇਸ਼ਨ ਸਪੋਰਟ ਫॉर nearly 90,000 youths who reportedly returned to mainstream, ਕਿ 90,000 ਰੀਹੈਬਿਲਿਟੇਟ ਸੈਂਟਰਾਂ ਦੇ ਵਿੱਚ ਨੌਜਵਾਨ ਗਏ। ਫਿਰ ਉਹਨੇ ਕਿਹਾ ਜੀ then the recovery of over 250 suspected cross border drones used for 250 ਡਰੋਨ ਅਸੀਂ ਕੈਪਚਰ ਕੀਤੇ ਨੇ। ਔਰ ਇਹ ਹੁਣ ਉਹ ਕਹਿਣ ਲੱਗ ਗਏ ਨੇ ਕਿ ਜੀ ਦੇਖੋ ਇਹ ਦੇਖੋ ਅਸੀਂ ਤਾਂ 90,000 ਨੂੰ ਰੀਹੈਬਿਲਿਟੇਟ 'ਚ ਲਿਆਂਦਾ, ਇੰਨੇ ਡਰੱਗ ਕਾਰਟੇਲ ਨੇ, ਇੰਨੇ ਨੇ। ਇਹ ਡਰੱਗ ਪ੍ਰੋਬਲਮ ਜਿਹੜੀ ਹੈ ਇਹ ਸੋਸ਼ਲ ਪ੍ਰੋਬਲਮ ਹੈ, ਸਮਾਜਿਕ ਹੈ। ਇਹ ਸਿੱਖਾਂ ਨੂੰ ਬਿਮਾਰੀ ਚੰਬੜੀ ਹੋਈ ਹੈ। ਇਹਦੇ 'ਚ ਕੋਈ ਹੁਣ ਉਹ ਪੰਜਾਬ ਜਿੱਥੇ ਜਿਉਂਦੇ ਜਾਗਦੇ ਬੰਦੇ ਐਲੀਮੀਨੇਟ ਕੀਤੇ ਗਏ ਕਿ ਅਸੀਂ ਦਹਿਸ਼ਤਗਰਦੀ ਖਤਮ ਕਰਨੀ ਹੈ, ਔਰ ਜਦੋਂ ਤੱਕ ਇੱਕ ਵੀ ਸਿੱਖ ਜਿਹੜਾ ਪੰਥ ਦੀ ਗੱਲ ਕਰਦਾ ਉਹ ਦਹਿਸ਼ਤਗਰਦ ਹੈ। ਡਰੱਗ ਕਾਰਟੇਲਸ, ਕੌਣ ਡਰੱਗਸ ਨੂੰ, ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਬਾਰਬਡ ਵਾਇਰ ਹੈ, ਕੰਡਿਆਲੀ ਤਾਰ ਹੈ, ਕੋਈ ਪਰਿੰਦਾ ਕੋਈ ਚਰਿੰਦਾ ਕ੍ਰਾਸ ਨਹੀਂ ਕਰ ਸਕਦਾ। ਬਾਰਡਰਸ ਦੇ ਕਿੰਨੇ ਕਿੰਨੇ ਏਰੀਏ ਤੱਕ ਇਹਨਾਂ ਦੀ ਐਕਸੈਸ ਹੈ। ਅੱਧਾ ਪੰਜਾਬ BSF ਔਰ ਸੈਂਟਰਲ ਏਜੰਸੀਜ਼ ਦੇ ਹਵਾਲੇ ਕੀਤਾ ਗਿਆ ਕਹਿ ਕੇ ਕਿ ਜੀ ਇਹ ਬੜਾ ਡੇਂਜਰਸ ਬਾਰਡਰ ਹੈ। ਡਰੱਗਸ ਲਿਆ ਕੌਣ ਰਿਹਾ ਹੈ, ਸਪਲਾਈ ਕੌਣ ਕਰ ਰਿਹਾ। ਔਰ ਹਾਲਾਤ ਇਹ ਨੇ ਜਦੋਂ ਤੁਸੀਂ ਕਾਮਨ ਬੰਦਿਆਂ ਦੇ ਨਾਲ ਉੱਥੇ ਕਮਿਊਨੀਕੇਟ ਕਰਦੇ, ਉਹ ਕਹਿੰਦੇ ਵੀ ਹਰ ਮੁਹੱਲਾ ਹਰ ਗਲੀ ਦੇ ਵਿੱਚ, ਇਹ ਗੱਲ ਕਰ ਲਈ ਪਿੰਡਾਂ ਤੱਕ ਮਹਿਦੂਦ ਨਹੀਂ, ਸ਼ਹਿਰਾਂ ਦੇ ਵਿੱਚ ਵੀ ਮੁਹੱਲਿਆਂ ਦੇ ਵਿੱਚ ਹਰ ਇੱਕ ਨੂੰ ਪਤਾ ਕੌਣ ਵੇਚਦਾ ਹੈ ਕੌਣ ਕੀ। ਔਰ ਜੇ ਕੋਈ ਕਰਜ ਦਿਖਾਉਂਦਾ ਹੈ ਕਿ ਬਈ ਅਸੀਂ ਰਿਪੋਰਟ ਕਰਨਾ ਹੈ, ਸ਼ਾਮ ਨੂੰ ਉਹਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹੁੰਦੀਆਂ, ਉਹੀ ਪੁਲਿਸ ਉਹਨਾਂ ਨੂੰ ਇਨਫੋਰਮ ਕਰ ਰਹੀ ਹੁੰਦੀ ਹੈ ਵੀ ਤੁਹਾਡੀ ਰਿਪੋਰਟਿੰਗ ਹੈ। ਹੁਣ ਇਸ ਤਬਾਹੀ ਦਾ ਜਿਹੜਾ ਮੰਜ਼ਰ ਇਹਨਾਂ ਨੇ ਕੀਤਾ ਔਰ ਪੰਜਾਬ 'ਚ ਚੱਲ ਕੀ ਰਿਹਾ, ਈਵਨ ਸਾਰੀਆਂ ਆਪੋਜੀਸ਼ਨ ਪਾਰਟੀਆਂ ਪੰਜਾਬ ਦੀਆਂ ਇਹਨਾਂ ਨੂੰ ਉਹਨਾਂ ਨੇ ਕਿਹਾ ਪੰਜਾਬ ਵਿਟਨੈਸਡ 9 ਮਰਡਰਸ ਇਨ ਫਸਟ 7 days ਆਫ ਨਿਊ ਈਅਰ, ਕਿ ਪਹਿਲੇ 7 ਦਿਨਾਂ 'ਚ ਹਾਈ ਪ੍ਰੋਫਾਈਲ ਜਿਹੜੇ ਨੇ 9 ਮਰਡਰ ਹੋਏ ਨੇ। ਔਰ ਇਸ ਦੇ ਉੱਤੇ ਜਿਹੜਾ ਜਦੋਂ ਉਹਨੂੰ ਗੌਰਵ ਯਾਦਵ ਨੂੰ ਪੁੱਛਿਆ ਗਿਆ ਕਿ ਬਈ ਆਹ ਰਿਪੋਰਟ ਹੈ, ਉਹਦੇ 'ਚ ਉਹਨੇ ਕਿਹਾ ਜੀ ਅਸੀਂ ਤਾਂ, ਸਾਡਾ ਪੰਜਾਬ ਤਾਂ ਬਹੁਤ ਸੇਫ ਹੈ। ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਡਾਟਾ ਹੈ ਉਹਦੇ 'ਚ 1 ਲੱਖ ਪਾਪੂਲੇਸ਼ਨ ਦੇ ਪਿੱਛੇ 448 ਘਟਨਾਵਾਂ ਹੁੰਦੀਆਂ ਨੇ ਮਰਡਰ ਦੀਆਂ। ਪੰਜਾਬ 'ਚ ਤਾਂ ਸਿਰਫ 227 ਹੋਈਆਂ ਨੇ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਬਈ ਇਹਨਾਂ ਦੇ ਲਈ ਬੰਦਿਆਂ ਦਾ ਮਾਰਿਆ ਜਾਣਾ, ਫਰੋਤੀਆਂ, ਡਰੱਗ ਵਿਕਣਾ, ਇਹ ਕੋਈ, ਕਿਉਂਕਿ ਜਿਹੜਾ ਏਜੰਡਾ ਏਜੰਸੀਆਂ ਦਾ ਟੂ ਡਿਸਟਰੋਏ ਪੰਜਾਬ ਲੌਕ ਸਟਾਕ ਐਂਡ ਬੈਰਲ, ਅਦਰਵਾਈਜ਼ ਇਹ ਕਦੇ ਪੋਸੀਬਲ ਨਹੀਂ ਸੀ ਵੀ ਇੱਕ ਤੋਂ ਬਾਅਦ ਇੱਕ ਹਕੂਮਤ। ਅਕਾਲੀਆਂ ਤੇ ਦੋਸ਼ ਸੀ, ਵਿਕਰਮ ਮਜੀਠੀਆ ਦੂਜਾ ਅੱਜ ਵੀ ਅੰਦਰ ਹੈ ਜੀ, ਉਹਨਾਂ ਨੇ ਡਰੱਗਸ ਲਿਆਂਦੀਆਂ, ਵੇਚੀਆਂ, ਪ੍ਰਮੋਟ ਕੀਤਾ। ਪਰ ਉਸ ਤੋਂ ਬਾਅਦ ਅਮਰਿੰਦਰ ਦੀ ਸਰਕਾਰ, ਇਹਨਾਂ ਦੀ ਪਰ
ਕਿਉਂਕਿ ਏਜੰਡਾ ਇੰਡੀਅਨ ਏਜੰਸੀਆਂ ਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਰਾਹੀਂ ਤਬਾਹ ਕਰਨਾ। ਪੰਜਾਬ ਦੀ ਦੌਲਤ ਦੋ ਹੱਥਾਂ ਨਾਲ ਲੁੱਟ ਰਹੇ ਨੇ ਭਗਵੰਤ ਮਾਨ, ਉਹਦੀ ਨਵੀਂ ਘਰ ਵਾਲੀ, ਉਹਦੀ ਭੈਣ, ਉਹਦੀ ਮਾਂ, ਇਹ ਸਾਰੇ ਕੇਜਰੀਵਾਲ, ਸਿਸੋਦੀਆ, ਪੈਸੇ ਭਰ ਕੇ ਜਿਹੜੇ ਨੇ ਅਟੈਚੀਆਂ ਦੇ ਉਹਨਾਂ ਨੇ ਰੱਖੇ ਹੋਏ ਨੇ ਵੀ ਕਿੱਥੇ ਕਿਹਨੂੰ ਆਸਟ੍ਰੇਲੀਆ 'ਚ ਕਿਹਦੀ ਇਨਵੈਸਟਮੈਂਟ ਹੈ, ਕੀ ਹੈ। ਸੋ ਇਹ ਸਾਰਾ ਜਿਹੜਾ ਪਾਰਟ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਇਹ ਚੱਲ ਰਿਹਾ ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਟਿਕ ਕੇ ਨਹੀਂ ਬੈਠ ਦੇਣਾ, ਪੈਨਿਕ ਵੀ ਕ੍ਰੀਏਟ ਕਰਨਾ। ਹੁਣ ਪਿਛਲੇ ਕੱਲ ਜਰਮਨੀ ਆਸਟਰੀਆ origin bomb threat email set off panic in ਪੰਜਾਬ ਕੋਰਟਸ। ਉਹਨਾਂ ਨੇ ਕਿਹਾ ਜੀ ਜਰਮਨੀ ਤੋਂ ਤੇ ਆਸਟਰੀਆ ਤੋਂ ਇਹ ਈਮੇਲਾਂ ਆਈਆਂ ਨੇ ਕਿ ਜੀ ਅਸੀਂ ਬੰਬ ਬਲਾਸਟ ਅਦਾਲਤਾਂ 'ਚ ਕਰਨੇ ਨੇ ਔਰ ਇਸ ਲਈ ਡਿਸਟ੍ਰਿਕਟ ਕੋਰਟਸ ਲੁਧਿਆਣਾ, ਰੋਪੜ, ਫਿਰੋਜ਼ਪੁਰ, ਮਾਨਸਾ, ਮੋਗਾ received the threatening emails. The judicial complexes were evacuated and bomb squads were deployed to conduct extensive searches, but no explosives were found. ਵੀ ਉੱਥੇ ਪੂਰਾ ਅਦਾਲਤਾਂ 'ਚ ਫੀਅਰ ਕ੍ਰੀਏਟ, ਜੱਜ ਬਾਹਰ ਆ ਗਏ, ਅਦਾਲਤਾਂ ਉਹਨਾਂ ਨੇ ਕਿਹਾ ਜੀ ਆਸਟਰੀਆ, ਜਰਮਨੀ ਤੋਂ ਅਸੀਂ 2 ਦਿਨ ਪਹਿਲਾਂ ਕਿਹਾ ਸੀ ਵੀ ਇਹ 26 ਜਨਵਰੀ ਦੇ ਨੇੜੇ ਆ ਕੇ ਇਹਨਾਂ ਨੇ ਇਸ ਕਿਸਮ ਦਾ ਇੱਕ ਫੀਅਰ ਵੀ ਕ੍ਰੀਏਟ ਕਰਨਾ। ਪਰ ਇਹ ਪੰਜਾਬ ਦਾ ਹਾਲ ਹੈ ਡਰੱਗ ਦੇ ਵਿੱਚ ਕਿਸ ਲੈਵਲ, ਕ੍ਰਾਈਮ ਲੈਵਲ ਪਲੱਸ ਸੇਫਟੀ ਲੈਵਲ। ਸੋ ਇਹ ਏਜੰਡਾ ਕਿਹੜੀ ਹਕੂਮਤ, ਜਿਹੜੀ ਕੋਈ ਗਵਰਨਮੈਂਟ ਪ੍ਰਾਈਮਰੀਲੀ ਹੁੰਦੀ ਹੈ, ਉਹਦੇ ਜ਼ਿੰਮੇ ਸੇਫਟੀ ਐਂਡ ਸਿਕਿਉਰਿਟੀ ਆਫ ਦਾ ਪੀਪਲ। ਬਿਲਕੁਲ। ਕਿੰਨਾ ਕੁ ਪੰਜਾਬ ਹੈ, 50,300 ਸਕੁਅਰ ਕਿਲੋਮੀਟਰ, ਇੰਨਾ ਪੁਲਿਸ ਨੈਟਵਰਕ, ਇੰਨਾ ਵੱਡਾ ਉਹਨਾਂ ਦਾ ਬਜਟ। ਪਰ ਗੱਲ ਤਾਂ ਇਹ ਹੈ ਕਿ ਭਾਈ ਜੇ ਜਿਵੇਂ ਭਾਈ ਗੁਰਦਾਸ ਜੀ ਦਾ ਇੱਕ ਥਾਂ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ, ਕਿ ਜੇ ਮਾਂ ਆ ਜਾਏ ਕਿ ਵੀ ਮੈਂ ਪੁੱਤ ਨੂੰ ਮਾਰਨਾ, ਉਹਨੂੰ ਜ਼ਹਿਰ ਦੇ, ਤਾਂ ਉਹਨੂੰ ਪੁੱਤ ਨੂੰ ਕੌਣ ਬਚਾ ਸਕਦਾ। ਸੋ ਇਹ ਸਾਰੀ ਖੇਡ ਜਿਹੜੀ ਹੈ ਅਲਟੀਮੇਟਲੀ ਪੰਜਾਬ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਸਾਡੇ ਜਿਹੜੇ ਪਹਿਲੇ ਵਿਊਅਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਸੋਨਮਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦਰ ਸਾਡੇ ਜਿਹੜੇ ਨੇ ਕਹਿੰਦੇ ਯੂ ਆਰ ਬੋਥ ਵੈਰੀ ਨਾਈਸ। ਔਰ ਇਸੇ ਤਰ੍ਹਾਂ ਸਾਡੇ ਕੋਲ ਹਰਮਨ ਪੰਨੂ ਜੀ ਵੀ, ਔਰ ਫਿਰ ਤਰ੍ਹਾਂ ਹਰਮਨ ਪੰਨੂ ਫਿਰ ਅਗਿਆਨ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਗੁਰਮੀਤ ਸਿੰਘ ਬਾਜਵਾ ਜੀ ਵੀ, ਔਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਜੀ ਦੀ ਮਿਹਨਤ ਨੂੰ ਰੰਗ ਲੱਗੇ ਤੇ ਸਾਨੂੰ ਆਪਣੇ ਘਰ ਦੀ ਪ੍ਰਾਪਤੀ ਜਿਹੜੀ ਹੈ ਉਹ ਹੋਵੇ ਤੇ ਛੇਤੀ ਤੋਂ ਛੇਤੀ ਹੋਵੇ। ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਕਸ਼ਮੀਰ ਵਿਰਕ ਜੀ ਵੀ, ਮੁਹੰਮਦ ਜਾਕੂਬ ਜੀ ਕਹਿੰਦੇ ਤੇਰੀ ਜਾਨ ਮੇਰੀ ਜਾਨ, ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੂੰ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜੀ ਉਹ ਵੀ ਸਾਨੂੰ ਖਾਲਿਸਤਾਨ ਕਹਿੰਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਔਰ ਬਲਵੀਰ ਸਿੰਘ ਜੀ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਪੰਜਾਬ ਬਚਾਓ, ਮੁਹਿੰਮ ਚਲਾਓ, ਰੈਫਰੈਂਡਮ ਕਰਾਓ ਆਪਣੇ ਘਰਾਂ, ਖਾਲਿਸਤਾਨ ਜ਼ਿੰਦਾਬਾਦ। ਪੰਜਾਬ ਦੀ ਰੈਫਰੈਂਡਮ ਆਜ਼ਾਦੀ ਜਿਹੜੀ ਹੈ ਹੱਲ ਹੈ ਉਹ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਖਾਲਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਰਾਜਨਪ੍ਰੀਤ ਸਿੰਘ ਜੀ ਵੀ, ਫਿਰ ਚਰਨਜੀਤ ਬਾਜਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਜਿੱਤ ਸਿੰਘ ਜੀ ਵੀ ਕਹਿੰਦੇ ਹਾਲ ਆਜ਼ਾਦੀ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਿੱਤ ਸਿੰਘ ਜੀ ਕਹਿੰਦੇ ਨੇ ਕਿ ਨਵੰਬਰ 84 ਨੂੰ ਯਾਦ ਰੱਖੋ ਤੇ ਖਾਲਿਸਤਾਨ ਬਿਨਾਂ ਕੋਈ ਜਿਹੜੇ ਕਹਿੰਦੇ ਇਨਸਾਫ ਨਹੀਂ ਮਿਲਣਾ। ਬਿਲਕੁਲ ਠੀਕ ਫਰਮਾਇਆ। ਅਮਨਦੀਪ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਨੂਪਾ ਜੀ ਵੀ ਕਹਿੰਦੇ ਨੇ ਸਿੱਖਾਂ ਨੂੰ ਤਾਂ ਤੇ ਇਹਨਾਂ ਨੇ ਜਿਹੜਾ ਪੰਜਾਬੀ ਸੂਬਾ ਨਹੀਂ ਸੀ ਦਿੱਤਾ, ਜਦੋਂ ਕਿ ਜਿਹੜਾ ਮਰਾਠਾ ਨੂੰ ਜਿਹੜਾ ਸੀ ਮਹਾਰਾਸ਼ਟਰ ਦਿੱਤਾ, ਔਰ ਤਾਮਿਲ ਨੂੰ ਤਾਮਿਲਨਾਡੂ, ਔਰ ਅਸਾਮੀ ਨੂੰ ਅਸਾਮ ਦਿੱਤਾ ਸੀ ਜੀ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਜਿਹੜੇ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਚੜ੍ਹਦੀ ਕਲਾ ਕਹਿੰਦੇ ਨੇ ਕਿ ਬਖਸ਼ਾਂ ਸਾਡੇ ਪੰਜਾਬ ਤੇ ਹੋਰਾਂ ਦੀ ਸੇਵਾ ਕਰਦੇ ਰਹੋ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ। ਜਸਪਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਕਮਲਜੀਤ ਸਿੰਘ ਜੀ ਕਹਿੰਦੇ these dealings with Trump Sikh also should get a lesson for further from this. They would try to give very little and create confusion. ਔਰ ਫਿਰ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਨੇ ਗੁਸਕੇ ਜੀ ਵੀ ਕਹਿੰਦੇ ਡਾਕਟਰ ਸਾਹਿਬ ਚਾਣਕਿਆ ਨੀਤੀ ਨੇ ਹੀ ਮੋਦੀ ਦੀ ਟਰੰਪ ਤੋਂ ਖੰਡੀ ਮੁੜਵਾਈ ਹੈ।
ਇਹ ਨੀਤੀ ਇੰਡੀਆ 'ਚ ਹੀ ਚੱਲਦੀ ਸੀ। बिल्कुल बिल्कुल। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਅਰਵਿੰਦਰ ਜੀ ਵੀ ਔਰ ਇਸੇ ਤਰ੍ਹਾਂ ਸਾਡੇ ਕੋਲ ਨੇ मोहम्मद याकूब जी कहते हक सच बोलने के लिए डॉक्टर साहब का बहुत बहुत शुक्रिया, बहुत मेहरबानी। और इसी तरह साढ़े को हैगे ने जसप्रीत जी, वो भी कहते दैट्स करैक्ट। और फिर इसी तरह साढ़े को बलजीत बराड़ जी भी और डॉक्टर परमजीत सिंह समरा जी भी, ये सानू बड़े प्यार नाल फतेह बुलाते हैं। वाहिगुरू जी का खालसा वाहिगुरू जी की फतेह। आशरा जी भी ने ये कहते इज देयर टू मच रिलीजन इन द इंडियन सबकॉन्टिनेंट? If people are praying for same things, employment, road or clean air, breath, roof over head, isn't this job of government, not God? ਉਹ ਤਾਂ ਰਾਮ 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 ਦੇ ਥੱਲੇ ਲੋਕਾਂ ਨੂੰ ਨਫ਼ਰਤ ਦਾ ਜ਼ਹਿਰ ਪਿਆ ਰਹੇ ਨੇ, ਫਿਰਕੂ ਨਫ਼ਰਤ ਦਾ। ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਵੀ ਉਹਨਾਂ ਨੇ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ, ਉਹ ਪੋਲਿਊਸ਼ਨ ਹੋਏ, ਉਹ ਮਾਲ ਨਿਊਟ੍ਰੀਸ਼ਨ ਹੋਏ, ਉਹ ਡਿਜ਼ੀਜ਼ ਹੋਏ, ਉਹ ਅਨਇੰਪਲੋਇਮੈਂਟ ਹੋਏ, ਇਹ ਤਾਂ ਉਸ ਜ਼ਹਿਰ ਨੂੰ ਹੀ, ਫਿਰਕੂ ਜ਼ਹਿਰ ਨਫ਼ਰਤ ਦਾ, ਉਸ ਦੇ ਹੀ ਇਹ ਬਣ ਜਾ ਰਹੇ ਨੇ ਜੀ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਕਸ਼ਮੀਰ ਸਿੰਘ ਨੂੰ ਮੈਂ ਪੁੱਛਿਆ ਕਿ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਦੁਆਰਾ ਕਿਉਂ ਨਹੀਂ ਲਗਾਏ, ਤਾਂ ਕਹਿੰਦਾ ਭਾਰਤ ਸਰਕਾਰ ਨੇ ਹਾਥੀ ਦੰਦ ਦੇਣ ਦੀ ਆਗਿਆ ਨਹੀਂ ਦਿੱਤੀ। ਇਹ ਗੱਲ 3 ਸਾਲ ਪਹਿਲਾਂ ਦੀ ਹੋਵੇਗੀ, ਪਰ ਸੇਵਾ ਦੇ ਨਾਮ ਤੇ ਟੋਕਰੀ ਅਜੇ ਵੀ ਰੱਖੀ ਹੈ। ਹਾਂ ਹਾਂ ਬਿਲਕੁਲ, ਤੁਸੀਂ ਬਹੁਤ ਸ਼ੁਕਰੀਆ, ਤੁਸੀਂ ਹਾਂਜੀ ਇਹ ਜਾਣਕਾਰੀ ਦਿੱਤੀ ਹੈ, ਕਿਉਂਕਿ ਉਹਦੇ ਤੇ ਜਿਹੜੀ ਸਿਲਵਰ ਦੇ ਨਾਲ ਜਿਹੜਾ ਕੰਮ ਹੈ ਉਹ ਹਾਥੀ ਦੰਦ ਦਾ ਵੀ ਸੀ। ਪਹਿਲਾਂ ਤਾਂ ਕਹਿੰਦੇ ਰਹੇ ਜੀ ਉਹ ਇਹ ਜਿਹੜਾ ਉਹ ਹੁਣ ਰਿਪੇਅਰ ਹੋ ਜਾਣੇ, 2 ਮਹੀਨੇ 'ਚ ਆ ਜਾਣੇ ਨੇ, 3 ਮਹੀਨੇ 'ਚ ਆ ਜਾਣੇ ਨੇ, ਲੇਕਿਨ ਇਹ ਡੈਲੀਬਰੇਟਲੀ ਉੱਥੋਂ ਰਿਮੂਵ ਕੀਤੇ ਗਏ ਤਾਂ ਕਿ ਹਿੰਦੂਆਂ ਨੂੰ ਆਪਣੀ ਉਹ ਸ਼ਰਮ ਨਾ ਆਏ ਕਿ ਭਾਈ 1000 ਸਾਲ ਜੁੱਤੀਆਂ ਖਾਂਦੇ ਰਹੇ, ਔਰ ਸਿੱਖ ਜਿਹੜੇ ਨੇ ਉਹਨਾਂ ਨੇ ਉਹ ਪ੍ਰਾਈਡ ਰੀਸਟੋਰ ਕੀਤਾ। अब्दुल वहीद जी भी कहते हैं कि मोदी की झूठ पकड़ने के बावजूद भी कहते वो बेशर्मी से झूठ बोलता है। और खालसा देश पंजाब जी भी, मिश्रा सिंह जी भी, उसके जी भी, फिर इस तरह कुलदीप कौर जी भी और अब्दुल वहीद जी कहते हैं यार मोदी जी की इज्जत किया करो क्योंकि वह खालिस्तान के लिए रास्ता क्लियर कर रहा है। वाह भाई मोदी वाह। ਉਹਨਾਂ ਦੇ ਇੱਕ ਵਾਰੀ ਬਣ ਜਾਏ ਫਿਰ ਅਸੀਂ ਮੂਰਤੀ ਲਾ ਦੇਣੀ ਹੈ ਮੋਦੀ ਦੇ ਉੱਤੇ ਕੁਲਦੀਪ ਕੌਰ ਜੀ ਤੂੰ ਐਕਸਪੀਡਾਈਟ ਕੀਤਾ ਸਾਡੀ ਸਟਰਗਲ ਨੂੰ। ਬਿਲਕੁਲ ਵਾਈਫ ਜੀ ਵੀ ਔਰ ਇਸੇ ਤਰ੍ਹਾਂ ਜਿਹੜੇ ਕਹਿੰਦੇ ਆਮ ਸ਼ੈਤਾਨ ਬੁਆਏ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਆਮ ਯੂਅਰ ਸ਼ੈਤਾਨ ਬੁਆਏ। ਅੱਛਾ ਨਹੀਂ ਨਹੀਂ ਬਈ ਭਲੇ ਬੰਦੇ ਬਣੀਦਾ। ਬਿਕਰਮਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਰਪੰਚ ਜਸ ਗਿੱਲ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।